ਆਪਾਂ ਅੱਗੇ ਟਿੱਕਰੀ ਬਾਰਡਰ ਤੇ ਉੱਥੇ ਜਗ੍ਹਾ ਤੇ ਜਿੱਥੇ ਜਿਹੜਾ ਹੈਗਾ ਰਸਤਾ ਖੋਲ੍ਹਣ ਨੂੰ ਲੈ ਕੇ ਰਾਤ ਜਿਹੜਾ ਕਿਸਾਨਾਂ ਤੇ ਜਿਹੜਾ ਹੈਗਾ ਦਿੱਲੀ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਟਕਰਾਅ ਦੀ ਸਥਿਤੀ ਜਿਹੜੀ ਹੈਗੀ ਵੇਖੀ ਗਈ। ਫਿਲਹਾਲ ਦੀ ਘੜੀ ਕਿਸਾਨ ਆਗੂ ਜਿਹੜੇ ਹੈਗਾ ਪਹੁੰਚਣਾ ਸ਼ੁਰੂ ਹੋ ਗਿਆ। ਕਿਸਾਨ ਵੀ ਜਿਹੜੇ ਹੈਗੇ ਹੁਣ ਜਿਉਂ ਹੀ ਖਬਰਾਂ ਮਿਲੀਆਂ ਪਹੁੰਚਣਾ ਸ਼ੁਰੂ ਹੋਇਆ। ਲਗਾਤਾਰ ਆਪਾਂ ਅੱਗੇ ਕਿਸਾਨ ਹੀ ਨਹੀਂ ਨਾਲ ਹੁਣ ਜਿਹੜਾ ਹੈਗਾ ਮੀਡੀਆ ਅਦਾਰੇ ਵੀ ਜਿਹੜਾ ਹੈਗਾ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਆ। ਸੋ ਉਹਨੂੰ ਦੇਖਦੇ ਹਾਂ, ਮਾੜਾ ਜਿਹਾ ਸ਼ੇਅਰ ਕਰੀ ਜਾਓ ਗੁਰਪ੍ਰੀਤ ਕੋਹਲੀ ਜਿਹੜਾ ਹੈਗਾ ਫੇਸਬੁੱਕ ਪੇਜ ਨੂੰ ਲਾਈਕ ਕਰੀ ਜਾਓ ਤੇ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ ਕੀ ਹੈ ਇੱਥੋਂ ਦੀ ਸਥਿਤੀ। ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਰਾਤ ਬੂਟਾ ਸਿੰਘ ਬੁਰਜਗਲ ਉਹ ਵੀ ਜਿਹੜਾ ਹੈਗਾ ਇਸ ਵਕਤ ਪਹੁੰਚੇ ਆ, ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ। ਫਿਲਹਾਲ ਦੀ ਘੜੀ ਦੀਆਂ ਸਾਡੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਟਿੱਕਰੀ ਬਾਰਡਰ ਤੋਂ ਦਿਖਾ ਰਿਹਾ ਕਿ ਆਹ ਰਾਹ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸਲ ਦੇ ਵਿੱਚ ਦੋ ਰਾਹ ਇੱਥੇ। ਇੱਕ ਆ ਇਹ ਬਿਲਕੁਲ ਹਜੇ ਤੱਕ ਬਲੌਕ ਆ, ਜਿਸ ਤਰ੍ਹਾਂ ਪਹਿਲਾਂ ਬਲੌਕ ਸੀਗਾ। ਇਹਦੇ ਵਿੱਚ ਇੰਨਾ ਕਾ ਕਿ ਇੰਨਾ ਚਿਰ ਹੋ ਗਿਆ ਕਿਉਂਕਿ ਰਾਹਾਂ ਨੂੰ ਬੰਦ ਹੋਇਆ ਨੂੰ, ਤੇ ਆਪਾਂ ਅੱਗੇ ਵਿੱਚ ਹਰੇਵਾਈ ਉੱਗੇ ਆਈ ਹੈ ਕਿਉਂਕਿ ਸਾਲ ਭਰ ਜਿਨ੍ਹਾਂ ਦੇ ਵਿੱਚ ਜੇਕਰ ਜਿਹੜਾ ਹੈਗਾ ਰੇਤਾ ਪਿਆ ਰਹਿੰਦਾ ਤਾਂ ਉਹ ਜਿਹੜਾ ਹੈਗਾ ਆਪਾਂ ਅੱਗੇ ਉੱਥੇ ਜਿਹੜਾ ਘਾਹ ਬੂਟ ਉੱਗ ਆਉਂਦੇ ਆ। ਉਦੋਂ ਪਿੱਛੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਜਾ ਰਾਹ ਤੀਜਾ ਲੇਅਰਾਂ ਲੱਗੀਆਂ ਹੋਈਆਂ ਇੱਥੋਂ ਤੱਕ ਤੁਹਾਨੂੰ ਟਿੱਕਰੀ ਬਾਰਡਰ ਨਜ਼ਰ ਆਉਂਦਾ ਆ ਤੁਹਾਡੇ ਸਾਹਮਣੇ। ਜਿੱਥੋਂ ਤੱਕ ਤੁਹਾਨੂੰ ਟਿੱਕਰੀ ਬਾਰਡਰ ਨਜ਼ਰ ਆਉਂਦਾ ਇੱਥੋਂ ਤੱਕ ਜਿਹੜੀਆਂ ਲੇਅਰਾਂ ਹੀ ਤੁਹਾਨੂੰ ਜਿਹੜੀਆਂ ਹੈਗੀਆਂ ਨਜ਼ਰ ਆਉਣਗੀਆਂ। ਲਗਾਤਾਰ ਲਗਭਗ 10 ਤੋਂ ਜ਼ਿਆਦਾ ਲਗਭਗ ਦਰਜਨ ਦੇ ਕਰੀਬ ਕਹਿ ਸਕਦੇ ਆ ਕਿ ਲੇਅਰਾਂ ਸਿਕਿਉਰਿਟੀ ਨਾਲ ਲੱਗੀਆਂ ਹੋਈਆਂ ਨੇ ਇੱਕ ਪਾਸੇ। ਪਰ ਜਿਹੜਾ ਦੂਜੇ ਪਾਸੇ ਦੀ ਗੱਲ ਹੈ, ਦੂਜੇ ਪਾਸੇ ਜਿਹੜਾ ਹੈਗਾ ਰਾਹ ਹੁਣ ਖੋਲਿਆ ਗਿਆ। ਰਾਹ ਖੋਲਣ ਦੇ ਜਿਹੜਾ ਹੈਗਾ ਕੀ ਵਿਰੋਧ ਹੈ, ਕਿਹਨੇ ਸਾਡੇ ਨਾਲ ਮੌਜੂਦ ਰਹਿਣਗੇ ਬੂਟਾ ਸਿੰਘ ਬੁਰਜਗਿੱਲ ਜਿਹੜੇ ਕਿ ਰਾਤ ਇੱਥੇ ਮੌਜੂਦ ਸੀਗੇ। ਫਿਲਹਾਲ ਉਹ ਮੀਡੀਆ ਨਾਲ ਮੁਖਾਤਬ ਜਿਹੜੇ ਹੈਗੇ ਹੋ ਰਹੇ ਆ। ਫਿਲਹਾਲ ਦੀ ਘੜੀ ਜਿਹੜਾ ਇਹ ਦੂਸਰਾ ਰਾਹ ਇਹ ਦੂਜਾ ਰਾਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਇਸ ਵਕਤ ਤੁਹਾਨੂੰ ਨਜ਼ਰ ਆਉਣਗੇ ਤੇ ਦੂਜਾ ਰਾਹ ਜਿਹੜਾ ਹੈਗਾ ਬਿਲਕੁਲ ਖੋਲ ਦਿੱਤਾ ਗਿਆ। ਜੇ ਦੇਖਿਆ ਜਾਵੇ ਇਹ ਰਾਹ ਜਿਹੜਾ ਹੈਗਾ ਆਪਾਂ ਕਿਉਂਕਿ ਦੋ ਪਾਸੇ ਦੀ ਆਵਾਜਾਈ ਸੀਗੀ ਤਾਂ ਸੱਜੇ ਪਾਸੇ ਜਿਹੜਾ ਹੈਗਾ ਬਿਲਕੁਲ ਆਪਾਂ ਅੱਗੇ ਖੋਲ ਦਿੱਤਾ ਗਿਆ। ਜਿਸ ਤਰ੍ਹਾਂ ਦੂਜੇ ਪਾਸੇ ਤੁਹਾਨੂੰ 10-11 ਲੇਅਰਾਂ ਦਿਖਾਈਆਂ ਪਰ ਇੱਧਰਲੇ ਪਾਸੇ ਤੁਹਾਨੂੰ ਇੱਕ ਵੀ ਲੇਅਰ ਆ ਜਿਹੜੀ ਦੂਰ ਤੱਕ ਨਜ਼ਰ ਨਹੀਂ ਆਉਣੀ। ਹਾਂ, ਇੱਕ ਦੋ ਲੇਅਰਾਂ ਜਿਹੜੀਆਂ ਹੈਗੀਆਂ ਆਪਾਂ ਅੱਗੇ ਜਿਹੜਾ ਹੈਗਾ ਸਿਕਿਉਰਿਟੀ ਫੋਰਸ ਦੀਆਂ ਉਹਨਾਂ ਨੇ ਜ਼ਰੂਰ ਬਣੀਆਂ ਹੋਈਆਂ। ਫਿਲਹਾਲ ਦੀ ਘੜੀ ਮੋਨੀਟਰ ਹੋ ਰਹੇ ਆ ਸਾਰੇ ਜੋ ਇੱਥੇ ਹੈਗੇ ਆ ਆਪਾਂ ਅੱਗੇ ਸਰਕਾਰ ਦੁਆਰਾ ਵੀ ਤੇ ਆਪਾਂ ਅੱਗੇ ਲਗਾਤਾਰ ਚੈਨਲਾਂ ਦੁਆਰਾ ਵੀ। ਫਿਲਹਾਲ ਦੀ ਘੜੀ ਇੱਕ ਤਣਾਅ ਦੀ ਜਿਹੜੀ ਹੈਗੀ ਸਥਿਤੀ ਬਣੀ ਹੋਈ ਆ। ਰਾਤ ਜਿਹੜੇ ਬੈਰੀਕੇਡ ਹਟਾਏ ਗਏ ਆ ਉਹ ਉਹਨਾਂ ਦੀਆਂ ਸਥਿਤੀਆਂ ਤੁਸੀਂ ਦੇਖ ਸਕਦੇ ਹੋ, ਜਿੱਥੇ ਆਹ ਪੁਲਿਸ ਦੇ ਜਿਹੜਾ ਹੈਗਾ ਆਪਾਂ ਕਿ ਹੈਲਮਟ ਪਾਏ ਹੋਏ ਆ ਇਹ ਜਿਹੜੇ ਬੈਰੀਕੇਡ ਹਟਾ ਕੇ ਪਰੇ ਕੀਤੇ ਹੋਏ ਆ। ਜਿਹੜਾ ਇਹ ਰਾਹ ਜਿਹੜਾ ਹੈਗਾ ਹੁਣ ਓਪਨ ਕੀਤਾ ਜਾ ਰਿਹਾ। ਇਹਦੇ ਵਿੱਚ ਹੁਣ ਕਿਸਾਨਾਂ ਨੂੰ ਕੀ ਦਿੱਕਤ ਹੈ ਕਿਉਂਕਿ ਆਪਾਂ ਦੇਖਿਆ ਜਾਵੇ ਤਾਂ ਲਗਾਤਾਰ ਜਿਹੜੇ ਹੈਗਾ ਕਿਸਾਨ ਆਪਾਂ ਅੱਗੇ ਵੱਧ ਰਹੇ ਆ। ਹੌਲੀ ਜਿਹੜੀ ਗਿਣਤੀ ਜਿਹੜੀ ਆਪਾਂ ਅੱਗੇ ਵਧੀ ਹੋਇਆ ਕਿਸਾਨ ਅੱਗੇ ਖੜੇ ਹੋਏ ਆ। ਠੀਕ ਆ ਕਿ ਅਸੀਂ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਓਪਨ ਨਹੀਂ ਕਰਨ ਦੇਣਾ। ਹੁਣ ਇਹਦੇ 'ਚ ਅੱਧੇ ਜਿਹੜਾ ਹੈਗਾ ਜਿਹੜੀਆਂ ਹੈਗੀਆਂ ਆਪਾਂ ਅੱਗੇ ਉਹ ਆ ਜਾਂਦੀਆਂ। ਇੱਕ ਮਿੰਟ ਇੱਧਰਲੇ ਪਾਸੇ ਪੁਲਿਸ ਨੇ ਸੱਦੇ ਹੈ ਬੂਟਾ ਸਿੰਘ ਬੁਰਜਗਿੱਲ ਨੂੰ। ਵਿੱਕੀ ਗੱਗੀ ਜਾਣਾ ਨਾ ਆਵਾਂ ਅੱਛਾ ਮੀਟਿੰਗ। ਸੋ ਫਿਲਹਾਲ ਦੀ ਘੜੀ ਜਿਹੜਾ ਹੈਗਾ ਬੂਟਾ ਸਿੰਘ ਬੁਰਜਗਿੱਲ ਉਹ ਤੋਂ ਬਿਨਾਂ ਜਿਹੜੇ ਹੈਗੇ ਬਲਾਡ ਵਾਲੇ ਬਰਾੜ ਸਾਹਿਬ ਇਹ ਜਿਹੜੇ ਹੈਗੇ ਅੱਗੇ ਗਏ ਆ। ਦੁਬਾਰਾ ਮੀਟਿੰਗ ਪ੍ਰਸ਼ਾਸਨ ਨੇ ਸੱਦੀ ਹੋਈ ਆ। ਬੂਟਾ ਸਿੰਘ ਬੁਰਜਗਿੱਲ ਜਿਹੜੇ ਜਿਨ੍ਹਾਂ ਨੇ ਰਾਤ JCB ਦੇ ਅੱਗੇ ਬਹਿ ਕੇ ਜਿਹੜਾ ਪੈ ਕੇ ਜਿਹੜਾ ਹੈਗਾ ਅੱਗੇ ਰੁਕਵਾਇਆ ਤੇ ਫਿਲਹਾਲ ਦੀ ਘੜੀ ਪ੍ਰਸ਼ਾਸਨ ਨੇ ਉਹਨਾਂ ਨੂੰ ਆਪਾਂ ਅੱਗੇ ਮੀਟਿੰਗ ਵਾਸਤੇ ਸੱਦ ਲਿਆ। आगे जा सकते हैं उधर ये पत्रकार है, मीडिया जगह ही है हम इसलिए ये पत्रकार है। चल रहे हैं कोई नहीं गल सो फिलहाल ਦੀ ਘੜੀ ਜਿਹੜਾ ਸਾਨੂੰ ਤਾਂ ਰੋਕ ਲਿਆ ਪਰ ਅੱਗੇ ਜਿਹੜਾ ਹੈਗਾ ਹਾਂ ਸ਼ੇਅਰ ਜ਼ਰੂਰ ਕਰੀ ਜਾਓ ਜਿੰਨਾ ਹੋ ਸਕਦਾ। ਫਿਲਹਾਲ ਦੀ ਘੜੀ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਹੈ ਮੀਟਿੰਗ ਆ ਦੁਬਾਰਾ ਬੁਲਾ ਲਈ ਹੈ। ਆਪਾਂ ਅੱਗੇ ਕਿਸਾਨ ਆਗੂ ਇਸ ਵਕਤ ਜਿਹੜਾ ਹੈਗਾ ਮੀਟਿੰਗ ਕਰਨ ਗਏ ਆ। ਹਾਂ ਕੁਝ ਕੁ ਸੀਗੇ ਪੱਤਰਕਾਰ ਲੰਘ ਵੀ ਗਏ, ਯਾਰ ਰਹਿ ਗਏ ਮੈਨੂੰ ਲੱਗਦਾ। ਠੀਕ ਹੈ, ਫਿਲਹਾਲ ਉੱਧਰਲੇ ਪਾਸੇ ਜੇ ਦੇਖਿਆ ਜਾਵੇ ਤਾਂ ਆਪਾਂ ਅੱਗੇ ਜਿਹੜਾ ਹੈਗਾ ਬੂਟਾ ਬੁਰਜਗਿੱਲ ਨੂੰ ਜਿਹੜਾ ਹੈਗਾ ਉੱਧਰਲੇ ਪਾਸੇ ਬੁਲਾਇਆ ਗਿਆ ਤੇ ਉੱਧਰ ਜਿਹੜੇ ਹੈਗਾ ਚਲੇ ਗਏ ਆ। ਤੇ ਇੱਧਰਲੇ ਪਾਸੇ ਆਪਾਂ ਦੇਖਾਂਗੇ ਤੇ ਇੱਧਰਲੇ ਪਾਸੇ ਦੇਖਿਆ ਜਾਵੇ ਤਾਂ ਕਿਸਾਨ ਆ ਜਿਹੜਾ ਹੁਣ ਕਿਸਾਨਾਂ ਦਾ ਜਮਾਵੜਾ ਲਗਾਤਾਰ ਆਪਾਂ ਅੱਗੇ ਟਿੱਕਰੀ ਬਾਰਡਰ ਦੇ ਇਸ ਥਾਂ ਦੇ ਉੱਪਰ ਲਗਾਤਾਰ ਵੱਧ ਰਿਹਾ। ਇਹ ਜਿਹੜਾ ਲਗਾਤਾਰ
ਕਿਉਂਕਿ ਹੁਣ ਜਿਹੜਾ ਹੈਗਾ ਕਿਸਾਨ ਆਗੂਆਂ ਨੂੰ ਮੀਟਿੰਗ ਵਾਸਤੇ ਦੁਬਾਰਾ ਬੁਲਾਇਆ ਗਿਆ ਕਿ ਜਿਹੜਾ ਕਿਉਂਕਿ ਆ ਜਿਹੜੇ ਪੱਥਰ ਆ ਜਦੋਂ ਇਹ ਹਟ ਜਾਂਦੇ ਆ, ਹੁਣ ਇਹਦਾ ਨੁਕਸਾਨ ਕੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਗੱਲ ਦੱਸਾਂਗੇ। ਕਿਉਂਕਿ ਜੇਕਰ ਇਹ ਰਾਹ ਖੁੱਲਦਾ, ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਹੈਗਾ 5 ਫੁੱਟ ਦਾ ਰਾਹ ਦੇਣ ਵਾਸਤੇ ਤਿਆਰ ਸੀਗੇ, ਜਿਹਦੇ ਵਿੱਚ ਆਪਾਂ ਕਿ ਜਿਹੜੇ ਹੈਗੇ ਆ 2 ਵੀਲਰ ਹੋ ਗਏ ਜਿਵੇਂ, ਠੀਕ ਹੈ, ਜਿਹਦੇ ਵਿੱਚ ਆਪਾਂ ਕਿ ਮੋਟਰਸਾਈਕਲ, ਸਕੂਟਰਾਂ, ਸਾਈਕਲ ਲੰਘ ਸਕਦੇ ਆ, ਠੀਕ ਹੈ, ਉਹ ਅਸੀਂ ਲੰਘਾਉਣ ਨੂੰ ਤਿਆਰ ਸੀ। ਪਰ ਜੇਕਰ ਇਹ ਰਾਹ ਖੋਲ੍ਹ ਦਿੱਤੇ ਜਾਂਦੇ ਆ, ਪੂਰੀ ਦੀ ਪੂਰੀ ਸੜਕ ਖੋਲ੍ਹ ਦਿੱਤੀ ਆ, ਤੁਸੀਂ ਦੇਖੋ ਕਿਉਂਕਿ ਜਿਹੜਾ ਇਹ ਬਹੁਤ ਵੱਡਾ ਰਾਹ ਆਪਾਂ ਕਿ GT ਰੋਡ ਆ, ਤੇ GT ਰੋਡ ਹੋਣ ਦੇ ਕਰਕੇ ਕਿਉਂਕਿ ਇਹ ਜਿਹੜੀਆਂ ਟਰਾਲੀਆਂ ਕਿਸਾਨਾਂ ਦੇ ਜਿਹੜਾ ਹੈਗਾ ਆਪਾਂ ਕਿ ਤੰਬੂ ਇੱਥੇ ਲੱਗੇ ਹੋਏ ਆ, ਤਾਂ ਇੱਥੇ ਜਿਹੜਾ ਕਿਉਂਕਿ ਸੜਕ ਦੁਰਘਟਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੀ ਹੈਗੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਟਿਕਰੀ ਬਾਰਡਰ ਤੇ ਮਾਂਗਾਂ ਜਿਹੜੀਆਂ ਹੈਗੀਆਂ ਸ਼ਹੀਦ ਹੋ ਗਈਆਂ, ਜਾਂ ਆਪਾਂ ਗੱਲ ਕਰੀਏ ਲਖੀਮਪੁਰ ਦੇ ਵਿੱਚ ਗੱਡੀਆਂ ਚੜ੍ਹ ਜਾਂਦੀਆਂ, ਤਾਂ ਇੱਕ ਤਰ੍ਹਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਹਦਾ ਕੋਈ ਬੜਾ ਵੱਡਾ ਕੇਸ ਵੀ ਨਹੀਂ ਬਣਦਾ, ਠੀਕ ਆ, ਤਾਂ ਕਿਸਾਨਾਂ ਦੀ ਜਿਹੜੀ ਹੈ ਜਾਨ ਨੂੰ ਵੀ ਖਤਰਾ ਜਿਹੜਾ ਹੈਗਾ ਪੈ ਸਕਦਾ ਜੇਕਰ ਇਹ ਆਪਾਂ ਅੱਗੇ ਰਾਹ ਖੁੱਲਦਾ। ਇਹ ਕਿਸਾਨਾਂ ਦੀ ਆਸ਼ੰਕਾ ਹੈ ਕਿ ਅਸੀਂ ਜਿਹੜਾ ਹੈਗਾ ਤਾਂ ਕਰਕੇ ਜਿਹੜਾ ਆਮ ਲੋਕਾਂ ਨੂੰ ਲੰਘਣ ਵਾਸਤੇ ਅਸੀਂ ਰਾਹ ਦੇ ਸਕਦੇ ਹਾਂ, ਪਰ ਜੇ ਤੁਸੀਂ ਕਹੋਗੇ ਟਰੱਕਾਂ ਵਾਸਤੇ ਜਾਂ ਹੈਵੀ ਵਹੀਕਲਾਂ ਦੀ ਆਵਾਜਾਈ ਵਾਸਤੇ ਅਸੀਂ ਜਿਹੜਾ ਇਹ ਰਸਤਾ ਨਹੀਂ ਦੇ ਸਕਦੇ। ਸੋ ਫਿਲਹਾਲ ਦੀ ਕੜੀ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਜਿਹੜੀਆਂ ਲਾਈਵ ਵਿਖਾ ਰਿਹਾ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਤੇ, ਜਿਹੜਾ ਤੁਸੀਂ ਲਗਾਤਾਰ ਲਾਈਵ ਦੇਖ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਹ ਚੀਜ਼ ਨੂੰ ਸ਼ੇਅਰ ਕਰੋ। ਤੇ ਦੂਜੀ ਗੱਲ ਆ ਕਿ ਸਾਨੂੰ ਆਪਦੇ ਆਪ ਨੂੰ ਬਈ ਜਿਹੜਾ ਹੈਗਾ ਇਹ ਮੰਨਣਾ ਪੈਣਾ ਕਿ ਸਾਡੀ ਜਿਹੜੀ ਘੱਟ ਗਿਣਤੀ ਬਾਰਡਰਾਂ ਦੇ ਉੱਤੇ ਹੋਣ ਦਾ ਕਰਕੇ ਜਿਹੜਾ ਹੈਗਾ ਲਗਾਤਾਰ, ਚਾਹੇ ਆਪਾਂ ਕਿ ਟਿਕਰੀ ਬਾਰਡਰ ਦੀਆਂ ਘਟਨਾਵਾਂ ਹੋਣ, ਚਾਹੇ ਉਹ ਸਿੰਘੂ ਬਾਰਡਰ ਦੀਆਂ ਹੋਣ, ਤੇ ਚਾਹੇ ਆਪਾਂ ਕਿ ਲਖੀਮਪੁਰ ਆ, ਤਾਂ ਲਗਾਤਾਰ ਇੱਕ ਤੋਂ ਇੱਕ ਬਾਅਦ ਇੱਕ ਜਿਹੜੀਆਂ ਘਟਨਾਵਾਂ ਹੋ ਰਹੀਆਂ, ਤੇ ਸਾਨੂੰ ਜਿਹੜਾ ਹੈਗਾ ਆਪਾਂ ਕਿ ਮੋਰਚਿਆਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਡਟਣਾ ਚਾਹੀਦਾ। ਬਜ਼ੁਰਗ ਹੈਗੇ ਨੇ। ਬਾਪੂ ਕਿਹੜਾ ਪਿੰਡ ਆ ਫਿਰ? ਲਖਾਣਾ ਜੀ। ਠੀਕ ਆ, ਤੇਰੇ ਹਲਕੇ ਦੇ ਆ। ਅੱਛਾ, ਹਲਕੇ ਦੇ। ਤੇ ਫਿਰ ਕੀ ਜਿਹੜਾ ਹੈਗਾ ਹੁਣ ਮੰਨ ਲਓ ਕੀ ਮੰਗ ਆ ਤੁਹਾਡੀ, ਕੀ ਕਰਨਾ ਚਾਹੁੰਦੇ ਹੋ? ਰਸਤਾ ਜਿਹੜਾ ਹੈਗਾ ਖੋਲਿਆ ਗਿਆ, ਕਿੰਨਾ ਰਸਤਾ ਖੋਲਿਆ ਨਹੀਂ ਗਿਆ ਇਹ ਰਸਤਾ, ਇਹਦਾ ਇੱਕ ਨਾ ਬਹਿਬਤ ਕਰੀਏ ਰਾਤ ਨੂੰ 10 ਵਜੇ ਆ ਕੇ ਇਹਨਾਂ ਨੇ, ਪੁਲਿਸ ਨੇ। ਅੱਛਾ, ਹਾਂ, ਇਹ ਰਸਤਾ ਨਹੀਂ ਖੋਲਿਆ ਇਹ ਤਾਂ ਇੱਕ ਰਾਤ ਨੂੰ ਸਾਨੂੰ ਜਗਾਇਆ ਹੈਗਾ। ਰਾਤ ਨੂੰ 10 ਵਜੇ ਆਏ ਆ ਇਹ, ਸਾਨੂੰ ਫੋਨ ਗਏ, ਅਸੀਂ ਇੱਥੇ ਮੌਕੇ ਤੇ ਆ ਗਏ। ਠੀਕ ਹੈ, ਵੀ ਇਹ ਕੀ ਕਰ ਰਹੇ ਹੈਗੇ ਯਾਰ, ਕੀ ਗੱਲ ਹੈਗੀ? ਇਹ ਅੱਜ ਸਾਡੀ ਮੀਟਿੰਗ ਵੀ ਸੀਗੀ ਕਿਸਾਨ ਆਗੂਆਂ ਦੀ, ਵੀ ਸਾਡੇ ਆਗੂਆਂ ਨਾਲ ਮੀਟਿੰਗ ਕਰਨ, ਇਹ ਗੱਲਾਂ ਬਾਤਾਂ ਕਰਨ, ਜਿਹੜਾ ਵੀ ਹੈਗਾ ਫੈਸਲਾ ਸਾਡੀ ਕਮੇਟੀ ਨੇ ਲੈਣਾ। ਦੇਖੋ ਅਸੀਂ ਹੈਗੇ ਆ ਕਿ ਨੁਮਾਇੰਦੇ ਆ, ਪਰ ਸਾਡੇ ਜਿਹੜੇ ਪ੍ਰਧਾਨ ਆ ਸੰਯੁਕਤ ਕਿਸਾਨ ਮੋਰਚਾ ਦੀ ਕਮੇਟੀ ਆ, ਉਹਨਾਂ ਨਾਲ ਗੱਲ ਕਰਨ। ਇਹ ਪ੍ਰਸ਼ਾਸਨ ਕੀ ਚਾਹੁੰਦਾ, ਕੀ ਸਾਨੂੰ ਦਿੱਲੀ ਪੁਲਿਸ ਅੰਦਰ ਐਂਟਰ ਕਰਨ ਦਿੰਦੀ ਹੈ, ਕੀ ਨੇ ਰੋਕਾਂ ਤਾਂ ਦਿੱਲੀ ਪੁਲਿਸ ਨੇ ਲਾਈਆਂ, ਇਹ ਅਸੀਂ ਲਾਈਆਂ ਨਹੀਂ ਆ, ਨਾ ਅਸੀਂ ਰੋਕੇ। ਉਹ ਫਿਰ ਕਹਿੰਦੇ ਨੇ ਵੀ ਅਸੀਂ ਰੋਕਾਂ ਖੋਲਤੀਆਂ ਜੀ, ਹੁਣ ਜਿੱਥੇ ਜਾਣਾ ਨਹੀਂ ਖੋਲੀਆਂ ਨਹੀਂ ਆ। ਦੇਖੋ ਦਿਖਾਓ ਮਾੜਾ ਜਿਹਾ ਇਧਰਲਾ ਪਾਸਾ, ਜਾਣ ਵਾਲਾ ਪਾਸਾ ਤਾਂ ਅਜੇ ਵੀ ਬੰਦ ਹੈ। ਅੱਛਾ, ਜਾਣ ਵਾਲਾ ਜਿਹੜਾ ਹੈਗਾ ਹਜੇ ਵੀ ਤੁਸੀਂ ਦਿਖਾਓ ਇਧਰਲੇ ਪਾਸੇ ਲਾ ਕੇ ਆ ਦਿਖਾਣ ਵਾਲਾ। ਜਾਣ ਵਾਲਾ ਤਾਂ ਅੱਗੋਂ ਦਾ ਕਹਿਣਾ ਕਿ ਜਾਣ ਦਾ ਰਾਹ ਬੰਦ ਆ, ਆਉਣ ਵਾਲਾ ਜਿਹੜਾ ਹੈਗਾ ਉਹ ਖੋਲਿਆ ਗਿਆ। ਖੋਲਿਆ, ਜਾਣ ਵਾਲਾ ਤਾਂ ਹਜੇ ਵੀ ਬੰਦ ਹੈ। ਅੱਛਾ, ਡਬਲ ਲੇਅਰ ਆ ਗਈ, ਇੱਕ ਇਹਦੇ ਪਿੱਛੇ ਵੀ 7-8 ਲੇਅਰਾਂ ਹੈਗੀਆਂ। ਮਤਲਬ ਦਿੱਲੀ ਦੇ ਅੰਦਰ ਜਾਣ ਨੂੰ ਤੁਹਾਨੂੰ ਰੋਕਿਆ ਵਾ, ਦਿੱਲੀ ਵਾਲੇ ਪਾਸੇ ਤੁਹਾਨੂੰ ਜਿਹੜਾ ਉਧਰੋਂ, ਹਾਂ ਉਧਰੋਂ ਕਰ ਰਹੇ ਆ ਕਿ ਵੀ ਇੱਕ ਤਰਫਾ ਖੋਲੋ ਜੀ, ਇਹਨੂੰ ਐ ਕਰੋ। ਇਹ ਤਾਂ ਜੇ ਹੁਣ ਤੁਸੀਂ ਦੇਖੀ ਹੋਣੀ ਇੱਥੇ ਘਟਨਾ, ਜਿਹੜੀਆਂ 3 ਬੀਬੀਆਂ ਗੁਜ਼ਰੀਆਂ ਉੱਥੇ ਡਿਵਾਈਡਰ ਦੇ ਉੱਤੇ, ਟਿਕਰੀ ਬਾਰਡਰ ਤੇ ਜਾਣ ਕੇ ਡਿਵਾਈਡਰ ਤੇ ਚੜਾਇਆ। ਉਹ ਕੋਈ ਘਟਨਾ ਮੂਲੀ ਨਹੀਂ। ਜੇ ਤੁਸੀਂ ਆਖ ਮੂਲੀ ਘਟਨਾ, ਉਹ ਤਾਂ ਜਾਣ ਕੇ ਉਹਨਾਂ ਡਿਵਾਈਡਰ ਤੇ ਤੁਸੀਂ ਦੇਖੋ, ਮੈਂ ਮੇਰੇ ਕੋਲ ਫੋਟੋ ਮੈਂ ਤੁਹਾਨੂੰ ਦਿਖਾ ਸਕਦਾ, ਵੀਡੀਓ ਵੀ ਦਿਖਾ ਸਕਦਾ। ਉਹਦਾ ਜੇ ਵੱਡਾ ਐਡਾ ਨਾ ਮੂਹਰੇ ਆਉਂਦਾ ਨਾ ਪੱਥਰ, ਤੇ ਉਹ ਸਾਰੀਆਂ ਬੀਬੀਆਂ ਮਤਲਬ ਕਿ ਮੌਤ ਹੋਣੀ ਸੀਗੀ। ਜਿਹੜੀਆਂ ਬਚ ਗਈਆਂ ਉਹ ਤਾਂ ਪੱਥਰ ਨੇ ਰੋਕਦਾ ਟਿੱਪਰ। ਇਹ ਤੁਹਾਨੂੰ ਐ ਲੱਗਦਾ ਵੀ ਜੇ ਰਾਹ ਖੁੱਲਿਆ ਤਾਂ ਉਹੋ ਜਿਹੀਆਂ ਘਟਨਾਵਾਂ ਹੋਰ ਹੋ ਸਕਦੀਆਂ? ਬਿਲਕੁਲ ਹੋਣਗੀਆਂ। ਕੀ ਕੌਣ ਜ਼ਿੰਮੇਵਾਰੀ ਲੈਂਦਾ ਉਹਦੀ ਵੀ? ਨਹੀਂ ਹੋਣਗੀਆਂ, ਇਹ ਬਿਲਕੁਲ ਹੋਣਗੀਆਂ। ਇਹ ਤਾਂ ਕਰਨਾ ਚਾਹੁੰਦੀ ਆ ਕਿ ਪੁਲਿਸ ਇੱਥੇ ਬੈਠੇ ਰਹਿਣ, ਇਹ ਸਾਨੂੰ ਦੇਣ ਦੱਸ। ਅਸੀਂ ਕਹਿੰਦੇ ਸੁਪਰੀਮ ਕੋਰਟ 7 ਤਰੀਕ ਦੀ ਤਰੀਕ ਹੈ, ਉਹਦੇ ਬਚਣ ਵਾਸਤੇ ਕਰ ਰਹੇ ਆ ਇਹ, ਉਹਨੂੰ ਦਿਖਾਉਣ ਵਾਸਤੇ ਸੁਪਰੀਮ ਕੋਰਟ ਵੀਡੀਓ ਬਣਾਈਆਂ। ਰਾਤ ਇਹਨਾਂ ਨੇ ਆ ਕੇ ਵੀਡੀਓ ਬਣਾਈ ਹੈ ਖੋਲ ਕੇ ਵੀ ਸਾਡੇ ਤਾਂ ਰਸਤੇ 'ਚ ਖੁੱਲੇ, ਅਸੀਂ ਰੋਕੇ ਨਹੀਂ। ਇਹਦਾ ਸਿਰਫ ਉਹਦੀ ਇੱਕ ਨਾ ਸੁਪਰੀਮ ਕੋਰਟ 'ਚ ਜਵਾਬਦੇਹੀ ਤੈਅ ਕਰ ਰਹੇ ਆ ਇਹ, ਵੀ ਅਸੀਂ ਕੀ ਜਵਾਬ ਦੇਵਾਂਗੇ ਉੱਥੇ। ਸਾਡੇ ਕਿਸਾਨ ਆਗੂਆਂ ਨੇ ਕਿਹਾ ਵੀ ਅਸੀਂ ਨਹੀਂ ਰੋਕੇ। ਟਕੈਤ ਸਾਹਿਬ ਦਾ ਸ਼ਾਇਦ ਤੁਸੀਂ ਸੁਣਿਆ ਹੋਊਗਾ, ਹਾਂ, ਉਹ ਦਿਖਾਇਆ ਵੀ ਉਹਨਾਂ ਨੇ, ਦਿਖਾਇਆ ਵੀ ਉਹਨਾਂ ਨੇ ਵੀ ਅਸੀਂ ਨਹੀਂ ਰੋਕਿਆ। ਦੇਖੋ ਤੁਸੀਂ, ਰੋਕੇ ਤਾਂ ਇਹਨਾਂ ਨਹੀਂ ਆ, ਅਸੀਂ ਨਹੀਂ ਰੋਕੇ। ਅਸੀਂ ਤਾਂ ਜਾਣਾ ਚਾਹੁੰਦੇ ਆ ਵੀ ਦਿੱਲੀ ਜਾਵਾਂਗੇ, ਪਰ ਦਿੱਲੀ ਵਾਲੇ ਪ੍ਰਸ਼ਾਸਨ ਕਹਿੰਦਾ ਅਸੀਂ ਵੜਨ ਨਹੀਂ ਦੇਣਾ। ਇਹ ਕਹਿੰਦੇ ਆ ਕਿ ਵੀ ਅਸੀਂ ਰਸਤੇ ਖੋਲ ਦੋ, ਅਸੀਂ ਬੈਠੇ ਕੀ ਕਰਾਂਗੇ ਫਿਰ ਰਸਤੇ ਖੋਲ ਕੇ? ਤਾਂ ਜੇ ਹੁਣ ਦਿੱਲੀ ਜਾਣਾ ਹੀ ਪੈਂਦਾ ਤਾਂ ਤੁਹਾਡੇ ਜਿਹੜੇ ਇੱਥੇ ਦਾ ਘਰ ਆ, ਮੰਨ ਲਓ ਸਾਰਾ ਕੁਝ ਹੈ, ਸਾਰਾ ਕੁਝ ਕਿਤੇ ਅੱਗੇ ਜਾ ਕੇ ਤਾਂ ਜੀ ਦੇਖੋ ਜੀ, ਸਾਡੇ ਪ੍ਰਧਾਨਾਂ ਪਾਰਟੀ ਪ੍ਰਧਾਨਾਂ ਨੇ ਫੈਸਲੇ ਲੈਣੇ ਆ। ਸਾਡਾ ਕੋਈ ਨਹੀਂ, ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ। ਅਸੀਂ ਉਹਨਾਂ ਦੇ ਮੰਗਣਾ ਇੱਕ ਜੇ ਦੇਖਿਆ ਮਰ ਜਾ ਕੇ ਛੱਡਦੇ ਨਹੀਂ, ਜਿਵੇਂ ਕਹਿਣਗੇ ਉਵੇਂ ਕਰਾਂਗੇ।
ਤੇ ਬਾਰਡਰਾਂ ਤੇ ਜਿਹੜੀ ਗਿਣਤੀ ਆ ਜੇਕਰ ਆਪਾਂ ਦੇਖਿਆ ਜਾਵੇ ਅੱਗੇ ਨਾਲ ਥੋੜੀ ਜਿਹੀ ਘਟ ਰਹੀ ਹੈ, ਕੀ ਕਾਰਨ ਨਹੀਂ ਘਾਟਣ ਤਾਂ ਤੁਹਾਨੂੰ ਪਤਾ ਹੀ ਝੋਨੇ ਦਾ ਸੀਜ਼ਨ ਹੈ ਪੰਜਾਬ 'ਚ, ਕਮਾਈਆਂ ਚੱਲੀ ਜਾਂਦੀਆਂ ਉਹਨਾਂ ਕਰਕੇ ਘਾਟਾ ਥੋੜਾ ਜਿਹਾ। ਸੀਜ਼ਨ ਦਾਣੇ ਤਾਂ ਸਾਹਮਣੇ ਹੀ ਆ ਨਾ। ਤੇ ਜਦੋਂ ਮੰਨ ਲਓ ਸੀਜ਼ਨ ਦੇ ਮੈਂ ਕਹਿੰਦਾ ਹੁਣ ਸਾਡੇ ਤਾਂ ਅੱਜ ਹੀ 40 ਬੰਦੇ ਆ ਰਹੇ ਆ ਪਿੰਡੋਂ, ਮੈਨੂੰ ਫੋਨ ਆਇਆ ਗੱਡੀ ਚੜ੍ਹ ਕੇ ਉਹ ਇਹ ਗੱਲ ਸੁਣ ਕੇ ਰਾਤ ਵਾਲੀ ਫੋਨ ਕਰੇ, ਉਹ ਕਹਿੰਦੇ ਅਸੀਂ ਆ ਗਏ ਜੀ, ਭਾਵੇਂ ਝੋਨਾ ਛੱਡਣਾ ਪੈ ਜੇ ਤੁਹਾਨੂੰ, ਕੋਈ ਵੱਡੇ ਹੋਰ ਵੱਡੇ ਕਿਵੇਂ ਕਰੇ। ਮਤਲਬ ਕਿ ਜਿਹੋ ਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਜਿਹੜਾ ਮੈਂ ਕਹਿੰਦਾ ਤੁਸੀਂ ਜੀ ਇਹਦਾ ਭੁੱਲ ਜੇ ਹੁਣ ਸਰਕਾਰ ਵੀ ਇਹਨਾਂ ਨੂੰ ਜੇ ਅਸੀਂ ਛੇੜ ਲੇ ਤੇ ਅਸੀਂ ਉਹ ਕਰ ਲਾਂਗੇ। ਤਿੰਨੇ ਕਾਨੂੰਨ ਰੱਦ ਕਰਕੇ MSP ਵਾਲਾ ਜਿਹੜਾ MSP ਦੀ ਗਰੰਟੀ ਲੈ ਕੇ ਉਦੋਂ ਬਾਅਦ ਜਿਹੜੇ ਵੀ ਆਗੂ ਕਹਿਣਗੇ ਉਹ ਗੱਲ ਕਰਕੇ ਹਿੱਲਾਂਗੇ। ਹੁਣ ਇੱਥੋਂ ਉਹੋ ਜਿਹੀਆਂ ਗੱਲਾਂ ਨਹੀਂ ਆ ਵੀ ਅਸੀਂ ਚਲੋ ਜੀ ਲਾਲਾ ਕਰ ਦੋ, ਅੱਗੇ ਵੀ ਕਰ ਨਹੀਂ। ਚਲੋ ਧੰਨਵਾਦ। ਹਾਂ ਧੰਨਵਾਦ। ਸੋ ਇਹ ਸਨ ਜਿਹੜੇ ਹੈਗੇ ਆ ਜਿਹੜੇ ਮੌਕੇ ਦੇ ਇੱਥੇ ਆਪਾਂ ਕਿ ਬਾਈ ਮੌਜੂਦ ਸੀਗੇ। ਸੋ ਫਿਲਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਇੱਧਰਲੇ ਪਾਸਿਓਂ ਅਲੱਗ-ਅਲੱਗ ਹੋ। ਸਿੱਧੂਪੁਰ ਸਾਹਿਬ ਕਿਵੇਂ ਹੋ ਭਾਈ? ਵਧੀਆ ਵਧੀਆ, ਹੋਰ ਕਾਇਮ ਹੈ? ਸੋ ਇੱਧਰਲੇ ਪਾਸੇ ਅੱਗੇ ਜਿਹੜਾ ਹੈਗਾ ਚੱਲੀ ਜਾਂਦਾ ਕੰਮ ਤੇ ਲਗਾਤਾਰ ਹੁਣ ਜਿਉਂ ਦਿਨ ਚੜ੍ਹਿਆ ਹੁਣ ਰੋਟੀਆਂ ਖਾ ਕੇ ਸਾਡੇ ਬੰਦੇ ਜਿਹੜੇ ਹੈਗੇ ਪਹੁੰਚ ਜਾਂਦੇ। ਕੀ ਹਾਲ ਆ ਬਾਈ, ਠੀਕ ਆ? ਸੋ ਲਗਾਤਾਰ ਆਪਾਂ ਗੱਲ ਕਰਕੇ ਜਿਹੜਾ ਚੱਲੀ ਜਾ ਰਿਹਾ ਇੱਥੇ ਆਪਾਂ ਦੇਖਿਆ ਜਾਵੇ। ਸੋ ਫਿਲਹਾਲ ਦੀ ਘੜੀ ਇਹ ਟਿਕਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਕਿ ਇੱਕ ਵਾਰੀ ਆਪਾਂ ਕਿ ਮਾਹੌਲ ਆ ਜਿਹੜਾ ਥੋੜਾ ਜਿਹਾ ਤਣਾਅਪੂਰਵਕ ਆ। ਕੁਝ ਕੁ ਆਗੂਆਂ ਨੂੰ ਬੁਲਾਇਆ ਵੀ ਗਿਆ ਮੀਟਿੰਗ ਵਾਸਤੇ ਅੰਦਰ ਤੇ ਫਿਲਹਾਲ ਇਸ ਵਕਤ ਇੱਧਰਲੇ ਪਾਸੇ ਕਿਸਾਨਾਂ ਦਾ ਤੇ ਜਿਹੜਾ ਆਪਾਂ ਕਿ ਪੁਲਿਸ ਪ੍ਰਸ਼ਾਸਨ ਆ ਉਹ ਟਕਰਾ ਤੇ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲਾ ਰਾਹ ਖੋਲ੍ਹਿਆ ਗਿਆ। ਇਹ ਵੀ ਗੱਲ ਆ ਵੀ ਜਿੱਧਰੋਂ ਦਿੱਲੀ ਨੂੰ ਜਾਣਾ ਹੈ, ਠੀਕ ਆ, ਉਹ ਰਾਹ ਬੰਦ ਹੈ ਤੇ ਪਰ ਜਿਹੜਾ ਦਿੱਲੀ ਦੇ ਅੰਦਰੋਂ ਆਉਣ ਵਾਲਾ ਰਾਹ ਉਹ ਖੋਲ੍ਹਿਆ ਗਿਆ, ਠੀਕ ਹੈ। ਸੋ ਇਹ ਜੇਕਰ ਇਹ ਦੇਖਿਆ ਜਾਵੇ ਤਾਂ ਇਹ ਵੀ ਇੱਕ ਜਿਹੜਾ ਆਪਾਂ ਕਿ ਉਹ ਕਹਿੰਦੇ ਵੀ ਇਹ ਖਾਨਾ ਪੂਰਤੀ ਆ ਕਿ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਅਸੀਂ ਰਾਹ ਖੋਲ੍ਹਿਆ ਜਿਹੜਾ ਹੈਗਾ ਖੋਲ੍ਹਿਆ। ਹੋਰ ਬਾਈ ਠੀਕ ਹੋ? ਕਾਇਮ ਹੋ? ਸੋ ਲਗਾਤਾਰ ਇੱਧਰ ਬੀਬੀਆਂ ਵਿਚਾਰੀਆਂ, ਮਾਤਾ ਤੁਰਿਆ ਜਾਂਦਾ ਨਹੀਂ ਤੇ ਫਿਰ ਵੀ ਵਿਚਾਰੀ ਬੈਠੀ ਆ ਤੇ ਇੱਥੇ ਕਈਆਂ ਦੇ ਦੋ ਲੱਤਾਂ ਸਮਾਰ ਕੇ ਤੁਰਦੇ ਆ ਤੇ ਉਹ ਘਰੇ ਬੈਠੇ ਹਨ। ਹੋਰ ਬਾਈ ਕਾਇਮ ਹੋ? ਸੋ ਲਗਾਤਾਰ ਜਿਹੜਾ ਹੈਗਾ ਆਪਾਂ ਕਿ ਹੋਰ ਫਿਰ ਬਾਈ ਕੀ ਹਾਲ ਆ? ਫਿਰ ਕਿਹੜਾ ਪਿੰਡ ਹੈ? ਕੋਠੇ ਚੇਤ ਸਿੰਘ ਵਾਲੇ ਆਵਲੂ। ਇੰਨੀ ਦੂਰੋਂ ਹੈ ਜੀ? ਨੇੜੇ ਹੀ ਹੈ, ਕੋਈ ਦੂਰ ਨਹੀਂ ਵਾਲੀ। ਹੋਰ ਠੀਕ ਠਾਕ ਹੋ? ਬਿਲਕੁਲ ਓਕੇ ਜੀ। ਕਿਵੇਂ ਚੱਲੀ ਜਾਂਦਾ ਮੋਰਚਾ? ਬਸ ਮੋਰਚਾ ਚੜ੍ਹਦੀ ਕਲਾ ਫਤਿਹ ਕਰਕੇ ਛੱਡਾਂਗੇ, ਚੜ੍ਹਦੀ ਕਲਾ ਚੱਲ ਰਿਹਾ। ਤੁਹਾਡਾ ਵੀ ਚੇਤ ਸਿੰਘ ਵਾਲੇ ਕੋਠੇ ਪਈ? ਮੇਰਾ ਲੱਖੀ ਜੰਗਲ। ਲੱਖੇ ਜੰਗਲ ਤੇਰੇ ਨੇੜੇ ਠੀਕ ਆ। ਪਰ ਸਾਡੇ ਪਿੰਡਾਂ ਦੇ ਬੰਦੇ ਆ ਆਪਣਾ ਉੱਥੇ ਕੋਰ ਸਿੰਘ ਵਾਲੇ ਜੀ। ਅੱਛਾ ਇੱਕ ਪਿੰਡ ਦਾ ਆਪਣਾ ਬਾਈ ਚਲ ਆ ਤਾਂ ਦੋ ਕਰਕੇ ਬੰਦੇ ਹੈ। ਨਹੀਂ ਬੈਠੇ ਉਧਰ ਪੜਾਲ ਚ ਨਹੀਂ ਹੈਗੇ ਬੰਦੇ ਉੱਥੇ ਛੱਡ ਕੇ ਜਾਂਦੇ। ਅੱਛਾ ਤੁਸੀਂ ਇੱਧਰ ਦੇਖਣ ਆਏ? ਹਾਂਜੀ ਰਾਤ ਸੀਗੇ ਪਰ ਇੱਥੇ? ਰਾਤ ਸੀਗੇ, ਰਾਤ 9:15 ਵਜੇ ਆ ਗਈ ਸਾਨੂੰ ਉੱਥੇ। ਮਤਲਬ ਵੀ ਕੀ ਸੀਗਾ ਰਾਤ, ਕੀ ਘਟਨਾ ਹੋਈ ਸੀ ਇੱਥੇ? ਰਾਤ ਇਹਨਾਂ ਨੇ ਬੈਰੀਕੇਡ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਜੋ JCB ਲਾਤੀ ਲਿਆ ਕੇ। ਅੱਛਾ ਉਹਨੂੰ ਆਪਣੇ 10-15 ਬੰਦੇ ਮੌਕੇ ਸੀਗੇ, ਉਹਨਾਂ ਨੇ ਨਾਲ ਦੀ ਨਾਲ ਜੋ ਇਹ ਚੱਕਣ ਲੱਗ ਕੇ ਤੇ ਉਹ ਮੂਹਰੇ ਪੈ ਗਏ, ਉਹਨੂੰ ਰੋਕ ਲਏ। ਸਾਡੇ ਕੋਲ ਉੱਥੇ ਮਤਲਬ ਵੀ ਡਾਕਟਰ ਸੁਲੇਮਾਨ ਦੇ 20 ਨੰਬਰ ਪੋਲ ਦੇ ਉੱਤੇ ਬਾਬੇ ਭੂਰੀ ਵਾਲਿਆਂ ਕੋਲ ਬੈਠੇ ਸੀ। ਉੱਥੇ ਅਨਾਉਂਸਮੈਂਟ ਆਈ, ਅਸੀਂ ਨਾਲ ਦੀ ਨਾਲ ਹੀ ਉੱਥੋਂ ਉੱਠ ਕੇ ਸਕੂਟਰ ਚੱਕ ਕੇ ਇੱਥੇ ਆ ਗਏ। ਇੱਥੇ ਆ ਕੇ ਉਸ ਟਾਈਮ ਦੇ ਉੱਤੇ ਮਤਲਬ ਵੀ ਇਹਨਾਂ ਨੇ ਕੰਟਰੋਲ ਕਰਨਾ ਸੀਗਾ। ਅਸੀਂ ਕੰਟਰੋਲ ਕਰ ਲਿਆ, ਲੰਮੇ ਪੈ ਗਏ ਮੂਹਰੇ। ਸਾਰੇ ਪੈ ਗਏ ਲੰਬੇ। ਤੁਸੀਂ ਬਾਬਾ ਫਿਰ ਲੰਮੇ ਪੈ ਗਏ? ਸਾਰੇ ਪਏ ਤੇ ਜੇ ਹੁਣ ਲੱਗ ਗਏ ਦੁਪਹਿਰੇ ਅਗਲੇ ਫੇਰ ਵੀ ਲੰਮੇ ਪਵਾਂਗੇ। ਮੈਂ ਕੀ ਹੁਣ ਲੰਮੇ ਪੈ ਗਏ ਕੀ ਕਰਨਾ ਚਾਹੁੰਦੇ? ਸਾਡੀਆਂ ਲਾਸ਼ਾਂ ਦੇ ਗੁਜ਼ਰ ਕੇ ਖੋਲ ਇਹਨਾਂ ਦਾ ਫੈਸਲਾ ਕੀਤਾ ਸੀ ਵੀ ਹੱਦ 5 ਫੁੱਟ ਰਸਤਾ ਖੁੱਲਿਆ ਜਾਵੇ, ਜ਼ਿਆਦਾ ਨਹੀਂ। ਅੱਛਾ ਬਾਕੀ ਇਹਨਾਂ ਰਸਤਾ ਖੁੱਲਾ ਖੋਲ ਦਿੱਤਾ, ਇਸ ਕਰਕੇ ਕਿਸਾਨ ਵਿਰੋਧ ਕਰ ਰਹੇ ਨੇ ਕਿ ਸਿਰਫ ਮੋਟਰਸਾਈਕਲ ਔਰ ਬੰਦਾ ਪੈਦਲ ਜਾਂ ਐਂਬੂਲੈਂਸ ਟੱਪ ਸਕਦੀ। 6 ਤਰੀਕ ਤੱਕ ਸੀ ਨਾ ਜੀ, 6 ਤਰੀਕ ਨੂੰ ਉਹ ਵੀ ਅੱਜ 10 ਵਜੇ ਖੋਲਣਾ ਸੀ, ਇਹਨਾਂ ਰਾਤ ਚੋਰੀ ਖੋਲ ਲਿਆ। ਜਿਸ ਇਹਨਾਂ ਨੇ ਚੋਰੀ ਵੀ ਦਵਾ ਟਪਾ ਦਿੰਦੇ। ਅੱਛਾ ਵੀ ਚੋਰੀ ਜਿਹੜਾ ਹੈਗਾ ਰਾਹ ਖੋਲਿਆ? ਇਹ ਰਾਤ ਚੋਰੀ ਖੋਲ ਰਹੇ ਸੀ, ਅੱਜ 10 ਵਜੇ ਦਾ ਟਾਈਮ ਦਿੱਤਾ ਗਿਆ ਸੀ। ਤੋਂ ਲਗਾਤਾਰ ਜਿਹੜਾ ਹੈਗਾ ਆਪਾਂ ਅੱਗੇ ਇੱਥੇ ਬਾਰਡਰ ਤੇ ਮਾਹੌਲ ਆ ਜਿਹੜਾ ਤਣਾਅਪੂਰਵਕ ਆ ਤੇ ਅੰਤ ਤੋਂ ਜਿਹੜਾ ਹੈਗਾ ਹੁਣ ਅਲੱਗ-ਅਲੱਗ ਮੀਡੀਆ ਚੈਨਲ ਹੋਰ ਇਧਰਲੇ ਭਾਈ ਟੋਪੀ। ਕਿਹੜਾ ਪਿੰਡ ਆ ਫਿਰ? ਕਿਹੜਾ ਪਿੰਡ ਹੈ? ਨੰਗਾ ਵਾਲਾ। ਦੇਖ ਲਾ ਸਾਡੇ ਪਿੰਡਾਂ ਦੇ ਬੰਦੇ ਬਹੁਤ ਆਏ ਯਾਰ ਹੈ ਉਧਰਲੇ। ਤਾਂ ਫਿਲਹਾਲ ਜਿਹੜਾ ਹੈਗਾ ਕੰਮ ਚੱਲੀ ਜਾਂਦਾ ਬਾਈ ਤੇ ਲਗਾਤਾਰ ਤੁਹਾਨੂੰ ਦਿਖਾ ਦਗੇ ਕਿ ਹਜੇ ਮਾਹੌਲ ਸ਼ਾਂਤਪੂਰਵਕ ਆ। ਕੋਈ ਏਡਾ ਨਾ ਕੋਈ ਕਈ ਜਿਹੜੇ ਹੈਗੇ ਚੈਨਲਾਂ ਤੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਪਤਾ ਨਹੀਂ ਕਿ ਡਾਂਗ ਫਿਰ ਗਈ ਜਾਂ ਹੋ ਗਿਆ। ਅਜੇ ਕੋਈ ਇਹੋ ਜਿਹਾ ਹਾਂ ਯਾ ਮੋਬਾਈਲ ਹੀ ਆ, ਤੂੰ ਦੇਖ ਲੈ ਚੈਨਲ ਆ ਤਾਂ ਉਹ ਚੱਕੀ ਫਿਰਦੇ ਜਿਵੇਂ। ਹਾਂ ਉਹ ਬਣਾਇਆ ਵਾ, ਉਹਦਾ ਹੀ ਚੱਲ ਪੈਂਦਾ ਥੋੜਾ ਆਪਾਂ ਕਰ ਲਾਂਗੇ ਹੌਲੀ ਹੌਲੀ। ਮੈਂ ਕਿਹਾ
ਕਰ ਦਿਆਂਗੇ ਦਿੱਲੀ 'ਚ ਹੀ ਲੈ ਲਾਂਗੇ। ਸੋ ਇੱਥੇ ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਸ਼ਾਂਤੀ ਆ, ਕੋਈ ਚੱਕਰ ਨਹੀਂ ਯਾਰ। ਇੱਧਰਲੇ ਪਾਸੇ ਬੰਦੇ ਆਪਦੇ ਹੀ ਆ, ਠੀਕ ਹੈ। ਤੇ ਉਧਰਲੇ ਪਾਸੇ ਸਾਹਮਣੇ ਦੇਖਿਆ ਤਾਂ ਉਹ ਇੱਕ ਲੇਅਰ ਲੱਗੀ ਹੋਇਆ। ਫਿਲਹਾਲ ਕਿਸਾਨ ਆਗੂ ਅੰਦਰ ਮੀਟਿੰਗ ਕਰਨ ਗਏ ਹੋਏ ਆ, ਠੀਕ ਆ, ਕੋਈ ਏਡਾ ਰੌਲਾ ਨਹੀਂਗਾ। ਤੇ ਇੱਧਰਲੇ ਪਾਸੇ ਆਪਾਂ ਗੱਲ ਕਰਕੇ ਤਾਂ ਵੀ ਸਾਰੇ ਹਾਂ ਕਿਸਾਨ ਮੀਡੀਆ ਲਗਾਤਾਰ ਪਹੁੰਚੀ ਹੈ। ਮੈਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿਉਂਕਿ ਕਈ ਵਾਰੀ ਅਫਵਾਹ ਫੈਲ ਜਾਂਦੀ ਹੈ ਬਹੁਤ ਤੇਜ਼ੀ ਨਾਲ ਵੀ ਯਾਰ ਪਤਾ ਨਹੀਂ ਕੀ ਹੋ ਗਿਆ ਬਾਰਡਰਾਂ ਤੇ, ਇਹ ਹੋ ਗਿਆ ਅਜੇ ਸ਼ਾਂਤੀ ਹੈ। ਪਰ ਇਹ ਜ਼ਰੂਰ ਆ ਵੀ ਤੁਹਾਨੂੰ ਜਿਹੜਾ ਹੈਗਾ ਘਰਾਂ 'ਚੋਂ ਆ ਜਾਣਾ ਚਾਹੀਦਾ ਯਾਰ। ਇਹ ਨਾ ਹੋਵੇ ਮੁੜ ਕੇ ਦੀਵਾਲੀ ਤੋਂ ਬਾਅਦ ਪਟਾਕੇ ਚਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਨਾ। ਸੋ ਵਕਤ ਗੁਜ਼ਰੇ ਤੋਂ ਬਾਅਦ ਜਿਹੜਾ ਹੈਗਾ ਸੱਪ ਲੰਘ ਗੈਲੀਆਂ ਕੁੱਟਣ ਦਾ ਫਾਇਦਾ ਨਹੀਂ। ਤੁਸੀਂ ਬਾਅਦ ਦੇ ਵਿੱਚ ਐਵੇਂ ਆਪਾਂ ਕਿ ਇਹ ਕਹੀ ਜਾਣ ਆ ਬਾਈ ਕਹਿੰਦਾ ਤੁਹਾਡੇ ਆਗੂ ਕਿੱਥੇ, ਮਨਜੀਤ ਸਿੰਘ ਮੈਨੂੰ ਆਇਆ ਵੀ ਤੂੰ ਕਿੱਥੇ ਆ, ਠੀਕ ਆ। ਉਹ ਤਾਂ ਚਲ ਉੱਧਰ ਵਾਲੇ ਪਾਸੇ ਗਏ ਆ, ਘਰੇ ਬਹਿ ਕੇ ਪੁੱਠੇ ਸਿੱਧੇ ਕਮੈਂਟ ਕਰਨੇ ਕੋਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਿਆਣਪ ਵਾਲੀ ਗੱਲ ਹੁੰਦੀ ਹੈ ਨਾ। ਹੋਰ ਫਿਰ ਕੀ ਹਾਲ ਹੈ? ਕਿਹੜਾ ਪਿੰਡ ਆ ਨੰਗਾ ਵਾਲਿਆ? ਮੇਰਾ ਪਿੰਡ ਵੀਰੇ ਭਲਾਸਵਾਰਾ ਸੰਗਰੂਰ ਜਿਹੜਾ। ਸੰਗਰੂਰ ਜਿਹੜਾ। ਤੇ ਫਿਰ ਕਿਵੇਂ ਲੱਗਦਾ, ਕਿਵੇਂ ਮੋਰਚਾ ਚੜੀ ਜਾਂਦਾ? ਚੱਲਦਾ ਵੀਰੇ ਵਧੀਆ, ਬਸ ਹੁਣ ਸੀਜ਼ਨ ਦਾ ਕੰਮ ਉਹਦੇ ਕਰਕੇ ਨਾ ਗਿਣਤੀ ਥੋੜੀ ਮੋਟੀ ਘਟੀ ਹੋਈ ਆ, ਨਹੀਂ ਬਾਕੀ ਠੀਕ ਆ। ਤੇ ਬਾਕੀ ਪਿੰਡਾਂ 'ਚ ਲੋਕ ਜਿਹੜਾ ਹੈਗਾ ਰਾਤ ਵੀਡੀਓ ਤਾਂ ਦੇਖਿਆ ਦੀ ਵੀ ਆ ਰਹੇ ਨੇ। ਆ ਰਹੇ ਆ, ਚੱਲ ਪਏ ਹੈ। ਕਿਹੜਾ ਪਿੰਡ ਆ ਬਾਪੂ? ਦੋ ਲੈ ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ ਜੀ? ਸੰਗਰੂਰ ਦੇ। ਤੇ ਪਿੰਡਾਂ 'ਚੋਂ ਰਾਤ ਵਾਲੀ ਘਟਨਾ ਤੋਂ ਬਾਅਦ ਅਸੀਂ ਰਾਤ ਵਾਲੀ ਘਟਨਾ ਦੀ ਸਾਰੀ ਵੀਡੀਓ ਪਾਤੀ, ਸਾਰਾ ਉਹਨਾਂ ਨੂੰ ਦੱਸਤਾ। ਉਹ ਤਾਂ ਸਵੇਰੀ ਉਸ ਟਾਈਮ ਹੀ ਤੁਰ ਪਏ। ਮੰਨ ਕੇ ਜਿਹੜੇ ਇਹ ਚੀਜ਼ਾਂ ਵੱਧ ਕਰਕੇ ਤੋਂ ਵੱਧ 12 12:30 ਵਜੇ ਨੂੰ ਆ ਜਾਣਗੇ। ਅੱਜ 12-1 ਵਜੇ ਨੂੰ ਆ ਜਾਣਗੇ। ਕਦ ਰੇਲ ਗੱਡੀ ਤੇ? ਰੇਲਵੇ ਸੋ ਲਗਾਤਾਰ ਜਿਹੜਾ ਹੈਗਾ ਖਬਰਾਂ ਆ ਰਹੀਆਂ ਕਿ ਜਿਹੜਾ ਹੈਗਾ ਪੰਜਾਬ ਤੋਂ ਲੋਕ ਆ ਰਹੇ ਆ, ਹਰਿਆਣੇ ਦੇ ਵਿੱਚੋਂ ਥੋੜਾ ਜਿਹਾ ਤਾਂ ਵੀ ਕਿਹਾ ਹੋਇਆ ਲੋਕਾਂ, ਕਿਉਂਕਿ ਐਲਾਨਾਬਾਦ ਦੇ ਵਿੱਚ ਅੱਜ ਬਾਈ ਇਲੈਕਸ਼ਨ ਆ, ਦੁਬਾਰਾ MLA ਦੀ ਚੋਣ ਹੋਣੀ ਆ। ਜੇਕਰ ਉੱਥੋਂ ਜਿਹੜੇ ਹਰਿਆਣੇ ਵਾਲੇ ਭਰਾ ਹੁੰਦੇ ਤਾਂ ਵੋਟਾਂ ਜਿਹੜੀਆਂ ਹੈਗੀਆਂ ਇੱਧਰਲੇ ਪਾਸੇ ਆ ਜਾਣਗੇ ਤੇ ਉੱਥੇ ਫਿਰ ਉਹੀ ਸਰਕਾਰਾਂ ਦੇ ਬੰਦੇ ਜਿੱਤ ਜਾਣਗੇ ਜਿਨ੍ਹਾਂ ਨਾਲ ਆਡਾ ਲੱਗਿਆ ਹੋਇਆ। ਤਾਂ ਕਰਕੇ ਹਰਿਆਣੇ ਨੂੰ ਇੱਕ ਵਾਰੀ ਐਲਾਨਾਬਾਦ ਵਾਲਿਆਂ ਨੂੰ ਥੋੜਾ ਕਿਹਾ ਹੋਇਆ। ਬਾਕੀ ਫਿਲਹਾਲ ਜਿਉਂ-ਜਿਉਂ ਦਿਨ ਚੜ੍ਹੂਗਾ, ਠੀਕ ਹੈ, ਦੇਖਿਆ ਜਾਊਗਾ ਤੇ ਉਵੇਂ ਜਿਹੜਾ ਹੈਗਾ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਖਾਸ ਕਰਕੇ ਉਹ ਵਧਣੀ ਸ਼ੁਰੂ ਹੋ ਚੁੱਕੀ ਆ ਤੇ ਆਉਣ ਵਾਲੇ ਟਾਈਮ 'ਚ ਵਧਣੀ ਆ। ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਆ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਬ੍ਰਦਰ ਕਿ ਅਸੀਂ ਵੱਧ ਤੋਂ ਵੱਧ ਗਿਣਤੀ 'ਚ ਅੱਗੇ ਆਹ ਮੁੱਛਾਂ ਚੜਾਈ ਜਾਂਦਾ ਹੈ। ਕਿਹੜਾ ਪਿੰਡ ਆ ਫਿਰ? ਹੈ ਉੱਤਰਾਖੰਡ, ਇੰਨੀ ਦੂਰੋਂ ਨਾਨਕ ਮਤਾ ਸਾਹਿਬ ਬਈ ਗੱਲ ਕਰਕੇ ਕਿਹੜਾ ਉੱਤਰਾਖੰਡ ਤੋਂ ਆਏ ਤੇ ਯਾਰ ਇੰਨਾ ਦੂਰ ਕਾਹਦੇ ਆਏ ਫਿਰ? ਇਹ ਜਿਹੜਾ ਦੇਖ ਰਹੇ ਸੀ ਆ ਜਿਹੜਾ ਕੱਲ ਦੀਆਂ ਵੀਡੀਓ ਆਉਣ ਡੀਆਂ ਸੀ, ਉਹਨਾਂ ਨੂੰ ਵੇਖ ਕੇ ਆਏ ਅਸੀਂ। ਕੱਲ ਦੀਆਂ ਵੀਡੀਓ ਦੇਖ ਕੇ, ਠੀਕ ਹੈ। ਰਾਤ ਗਾਜੀਪੁਰ ਬਾਰਡਰ ਤੇ ਹਾਂ, ਸਵੇਰੇ ਹੁਣ ਉੱਠ ਗਏ। ਗਾਜੀਪੁਰ ਬਾਰਡਰ ਤੇ ਕੀ ਸਥਿਤੀ ਹੈ? ਉੱਥੇ ਖੋਲਿਆ ਰਾਹ? ਹਾਂਜੀ। ਖੁੱਲ ਰਹੇ ਨਹੀਂ, ਖੁੱਲਣ ਨਹੀਂ ਦੇਣਾ ਉਹਨਾਂ ਨੇ, ਆਪਣੇ ਕਿਸਾਨਾਂ ਨੇ ਨਹੀਂ ਖੁੱਲਣ ਦੇਣਾ। ਮਤਲਬ ਕਿ ਵੀ ਵੈਸੇ ਸ਼ਾਂਤੀ ਆ, ਕੰਮ ਸਹੀ ਆ। ਮਤਲਬ ਕਿ ਗਾਜੀਪੁਰ ਬਾਰਡਰ ਸੈੱਟ ਹੈ। ਹਾਂਜੀ। ਆਪਣੇ ਕਿਸਾਨ ਕਾਫੀ ਸਾਡੇ ਤਰਾਈ ਸਾਈਡ ਪਿੱਛੋਂ ਤੇ ਬਹੁਤ ਆਉਂਦਾ ਕਾਫੀ ਹੈ। ਗੱਡੀਆਂ ਚੱਲ ਪਈਆਂ ਕੱਲ ਦੀਆਂ। ਰਾਤ ਆਈਆਂ 5-6 ਬਹੁਤ ਗੱਡੀਆਂ। ਗੱਡੀਆਂ ਆਈਆਂ ਆ ਰਿਹਾ, ਕਾਫਲੇ ਬਹੁਤ ਆ ਰਹੇ। ਮਤਲਬ ਕਿ ਉਹ ਮਤਲਬ ਕਿ ਤਰਾਈ ਮਤਲਬ ਆਪਾਂ ਕਿ ਉੱਤਰਾਖੰਡ ਤੇ ਯੂਪੀ ਤੋਂ ਜਿਹੜੀਆਂ ਹੈ ਕਿਸਾਨਾਂ ਦੀਆਂ ਗੱਡੀਆਂ ਗਾਜੀਪੁਰ ਆ ਰਹੀਆਂ। ਹਾਂਜੀ ਕਾਫੀ ਆ ਰਹੀ। ਤੇ ਤੁਸੀਂ ਅੱਜ ਗਾਜੀਪੁਰ ਤੋਂ ਆਏ ਹੋ? ਹਾਂਜੀ। ਮੈਟਰੋ ਤੇ? ਨਹੀਂ ਆਪਣੀ ਗੱਡੀ ਉੱਥੇ। ਇਹਨਾਂ ਆਣ ਨਹੀਂ ਦਿੱਤਾ ਇਧਰੋਂ। ਅੱਛਾ, ਲਗਾਤਾਰ ਮਤਲਬ ਕਿ ਤੁਸੀਂ ਜਿਹੜਾ ਹੈਗਾ ਅਸੀਂ ਰਾਤ ਹੀ ਪਹੁੰਚ ਗਏ। ਅਸੀਂ ਰਾਤ ਇੱਥੇ ਪਹੁੰਚ ਗਏ ਜਦੋਂ ਟਿਕਰੀ ਬਾਰਡਰ ਦੀ ਜਿਹੜੀ ਗਾਜੀਪੁਰ ਬਾਰਡਰ ਤੇ ਰਾਤ ਪਹੁੰਚ ਗਏ ਸਵੇਰੇ। ਰਾਤ ਗਾਜੀਪੁਰ ਕਿਹੜੀ ਤਰੀਕੇ ਕਿਵੇਂ ਲੋਕਾਂ ਦਾ ਰਿਸਪੌਂਸ ਕਿ ਯੂਪੀ ਉੱਤਰਾਖੰਡ ਦੇ ਵਿੱਚ? ਬਹੁਤ ਵਧੀਆ ਸਾਡੇ ਉੱਥੇ ਤਰਾਈ ਸਾਈਡ 'ਚ ਬਹੁਤ ਜ਼ਿਆਦਾ ਹੈ। ਔਰ ਸਾਡੇ ਤੁਹਾਨੂੰ ਪਤਾ ਲਖੀਮਪੁਰ ਖੀਰੀ 'ਚ ਸਾਡੇ ਹਾਦਸਾ ਹੋ ਗਿਆ ਸੀ BJP ਵੱਲੋਂ। ਜਿਹੜੇ ਕਿਸਾਨ ਆਪਣੇ ਸੰਘਰਸ਼ ਕਰ ਰਹੇ ਸੀ ਉਹਨਾਂ ਤੇ ਗੱਡੀ ਚਾੜ ਦਿੱਤੀ ਗਈ ਸੀ। ਤਾਂ ਅਸੀਂ ਉੱਥੇ ਵੀ ਲਗਾਤਾਰ ਉੱਥੇ ਆਪਣਾ ਸੰਘਰਸ਼ ਕਰਦੇ ਰਹੇ ਹਾਂ ਔਰ ਗਾੜੀ ਕਰਦੇ ਰਵਾਂਗੇ। ਤੇ ਉੱਥੇ ਵੀ ਜਿਸ ਤਰ੍ਹਾਂ ਪੰਜਾਬ 'ਚ ਮੁੱਖ ਮੰਤਰੀ ਦਾ ਵਿਰੋਧ ਹਨ, ਪਿੱਛੇ ਜੇ ਜਸਪੁਰ ਆਉਣਾ ਸੀ, ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਤੇ ਇਸ ਤਰ੍ਹਾਂ ਹੀ ਹਰ ਜਗ੍ਹਾ ਹੀ ਵਿਰੋਧ ਹੋਣ ਡਿਆ। ਇਹ ਦੇਖਿਆ ਯੂਪੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਕਿ ਇਲੈਕਸ਼ਨ ਦੇ ਵਿੱਚ BJP ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਗੱਲਾਂ ਪੈ ਸਕਦਾ, ਬਿਲਕੁਲ ਜੀ ਬਿਲਕੁਲ। ਤੇ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਹਰ ਹਾਂਜੀ ਪੂਰਾ ਡਟ ਕੇ ਜਿੱਦਾਂ ਪੰਜਾਬ 'ਚ ਆਪਣੇ ਇਦਾਂ ਹੀ। ਆਪਾਂ ਕਿਹੜਾ ਪਿੰਡ ਆ ਬਾਈ? ਸੇਮ ਹੀ ਹੈ ਭਾਜੀ, ਸੇਮ ਹੀ ਸਾਰੇ। ਇਹ ਭਾਈ ਗਾਜੀਪੁਰ ਬਾਰਡਰ ਤੋਂ, ਗਾਜੀਪੁਰ ਬਾਰਡਰ ਤੇ ਸੁੱਖ ਸਾਂਦਾ ਹੈ। ਬਿਲਕੁਲ। ਸੋ ਇਹ ਭਰਾ ਦੇਖ ਲਓ ਇੰਨੀ ਦੂਰੋਂ ਆ ਕੇ ਤਾਂ ਇੱਥੋਂ ਸਾਡੇ ਵਾਲਿਆਂ ਦੇ ਦੇਖੋ ਇਹ ਉੱਤਰਾਖੰਡ ਤੋਂ ਆਇਆ, ਫਿਰ ਉੱਤਰਾਖੰਡ ਤੋਂ ਪਹਿਲਾਂ ਗਾਜੀਪੁਰ ਪਹੁੰਚੇ, ਗਾਜੀਪੁਰ ਤੋਂ ਬਾਅਦ ਟਿਕਰੀ ਪਹੁੰਚੇ। ਆ ਬਈ ਬਾਈ ਨਾਲ ਹੀ ਹੈ, ਇਹ ਪੰਜਾਬ ਵਾਲਾ। ਕਿਹੜਾ ਪਿੰਡ ਆ ਪੰਜਾਬ ਤੋਂ? ਸੰਗਤਪੁਰਾ। ਇਹ ਬਠਿੰਡੇ ਜ਼ਿਲ੍ਹੇ 'ਚ? ਸੰਗਰੂਰ 'ਚ। ਸੰਗਰੂਰ ਵਾਲੇ ਵੀ ਠੀਕ ਆ ਬੰਦੇ, ਮੈਨੂੰ ਕੱਢਣੇ ਪੈਣੇ ਬੰਦੇ। ਬੇਬੇ ਨੂੰ ਪੁੱਛਦਾ, ਬੇਬੇ ਡਾਂਗ ਲੈ ਕੇ ਗਰਮ ਹੋਈ ਬੈਠੀ। ਹਾਂ ਇੱਥੇ ਆ, ਕੋਈ ਚੱਕਰ ਨਹੀਂ। ਹੋਰ ਮਾਤਾ ਠੀਕ ਹੈ? ਮਾਤਾ ਤੁਰਿਆ ਜਾਂਦਾ ਨਹੀਂ, ਤੂੰ ਇਹਦੇ ਬਾਰਡਰ ਤੇ ਆ ਕੇ ਖੜ ਗਈ। ਪੁੱਤਾਂ ਤੀ ਕੀ ਕਹਿਣਗੇ ਸਾਨੂੰ? ਅਸੀਂ ਤਾਂ ਲਿਖਾ ਲਈ। ਉਹਨਾਂ ਦੇ ਹੱਕ ਲੈਣ ਆਏ ਆ। ਹੁਣ ਦਾ ਹੱਕ ਲੈਣਾ ਆਇਆ। ਹਾਂ
ਤੇ ਜੇ ਮਾਤਾ ਕਿਤੇ ਗੁਜ਼ਰ ਗਈ ਫੇਰ ਕੀ ਹੋਊਗਾ? ਇਹਨਾਂ ਦੇ ਸਿਰ ਚੜ ਕੇ ਮਰਾਂਗੇ। ਅੱਛਾ। ਸਰਕਾਰ ਤੇ ਸਿਰ ਚੜ ਕੇ ਮਰਾਂਗੇ। ਮਰਨਾ ਤਾਂ ਹੈਗਾ ਇੱਕ ਦਿਨ। ਮਾਰਨਾ ਤਾਂ ਹੈਗਾ। ਹਾਂ, ਅਸੀਂ ਹੱਕ ਲੈ ਕੇ ਹੱਕ ਲਵਾਂਗੇ। ਹੱਕ ਮਾਤਾ ਮੁੰਡੇ ਘੱਟ ਆਉਂਦੇ ਆ, ਬਜ਼ੁਰਗ ਬਾਹਲਾ ਵਿੱਚ ਮੈਨੂੰ ਲੱਗਦਾ ਸਰਕਾਰ ਨੂੰ ਤੰਗ ਕਰੀ ਜਾਂਦੇ ਆ, ਕੀ ਗੱਲ ਹੋ ਗਈ? ਉਹ ਹੁਣ ਉਹ ਕੰਮ ਵੀ ਕਰਨਾ ਉਹਨਾਂ ਨੇ। ਹੁਣ 2 ਫਸਲਾਂ ਦਾ ਮੋਹਰਾ ਹੈ, ਨਾਲੇ ਤਾਂ ਜੀਰੀ ਵੱਢਣੀ ਹੈ, ਨਾਲੇ ਕਣਕ ਬੀਜਣੀ ਹੈ, ਖਾਣਾ ਵੀ ਹੈ। ਉਹ ਸਾਨੂੰ ਕੀ ਖਵਾਉਂਗੇ? ਫਿਰ ਅਸੀਂ ਭੁੱਖੇ ਮਰਾਂਗੇ। ਅਸੀਂ ਉਹਨਾਂ ਦੇ ਇੱਥੋਂ ਆ ਗਏ। ਆ ਹੁਣ ਬੀਜੀ ਜੂ ਕਣਕ ਉਹ ਆ ਜਾਣਗੇ। ਸ਼ਿਕਵਾ ਤਾਂ ਨਹੀਂ ਆਇਆ ਤਾਂ ਨਹੀਂ ਕਿਤੇ ਮੁੰਡੇ ਟਿਕਟੌਕ ਤੇ ਲੱਗੇ ਪਏ ਜਾਂ ਕੁੜੀਆਂ ਟਿਕਟੌਕ ਮਾਤਾ ਕਿਤੇ ਮੋਬਾਈਲ ਬਾਹਲਾ ਚਲਾਉਂਦੇ ਵੀ ਆਉਂਦੇ ਨਹੀਂਗੇ ਤੇ ਕੰਮ ਹੀ ਕਰਦੇ? ਕੰਮ ਕਰਦੇ ਨੇ, ਕੰਮ ਕਰਦੇ। ਪਰ ਗਾਰੰਟੀ ਲੈਣੀ ਹੋਵੇ ਫਿਰ ਸਾਰਿਆਂ ਦੀ? ਹਾਂ, ਕੰਮ ਕਰਦੇ ਨੇ। ਹੋਰ ਕੀ ਅਸੀਂ ਕੀ ਉਹ ਦਿਹਾੜੀ ਕਰਦੇ। ਸੋ ਲਗਾ ਨਹੀਂ। ਮਾਤਾ ਫਿਰ ਹੁਣ ਤੜਕੇ ਕਾਸਤੇ ਆਏ ਨਹੀਂ ਦੂਰੋਂ? ਅਸੀਂ ਕੁੱਤਾ ਉੱਥੋਂ ਆਏ ਆ, ਟੈਂਪੂ ਚੜ ਕੇ। ਰਾਤ ਵੀਡੀਓ ਦੇਖੀ ਮਾਤਾ ਫਿਰ ਇੱਥੇ ਵੀ ਜਿਹੜਾ ਹੈਗਾ ਬਾਰਡਰ ਦੀ? ਹਾਂ। ਪਰ ਮਜ਼ਬੂਤ ਆ ਮੋਰਚੇ ਆਪਣੇ? ਹਾਂ, ਮਜ਼ਬੂਤ ਆ ਬਾਈ। ਕਾਇਮ ਆ ਨਾ। ਕਾਇਮ ਹੈ। ਤੇ ਮਾਤਾ ਇੱਕ ਜਿਹੜੇ 2-3 ਜਿਹੜੀਆਂ ਬੀਬੀਆਂ ਸ਼ਹੀਦ ਕਰਤੀਆਂ ਸੀਗੀਆਂ, ਸੁਣਿਆ ਸੀ ਉੱਥੇ ਟਿੱਪਰ ਚੜ ਗਿਆ ਸੀਗਾ? ਹਾਂ। ਕੀ ਗੱਲ? ਪਰ ਡਰ ਨਹੀਂ ਲੱਗਦਾ? ਕੋਰਾ ਨਹੀਂ ਲੱਗਦਾ। ਡਰਦੇ ਨਹੀਂ, ਮਰਨਾ ਨਹੀਂ ਅਸੀਂ ਡਰਦੇ। ਤੂੰ ਚੜਾ ਦੇ। ਚੜਾ ਦੇ ਭਾਵੇਂ ਜਗਾਈ। ਮਰਨ ਵਾਸਤੇ ਆਏ ਆ। ਜਾਂ ਤਾਂ ਸਾਡੇ ਹੱਕ ਆ ਜਾਣਗੇ ਜਾਂ ਅਸੀਂ ਮਰ ਜਾਗੇ। ਚੜਾਉਣ ਵਾਲੇ ਵੀ ਇਹੀ ਨੇ। ਚੜਾਉਣ ਵਾਲਾ ਕੌਣ ਹੈ? ਚੜਾਉਣ ਵਾਲੇ ਨੇ। ਹਾਂ, ਸਾਨੂੰ ਡਰਾਉਂਦੇ ਨੇ। ਇਹਦਾ ਬਹਾਨਾ ਅਸੀਂ ਡਰਦੇ ਨਹੀਂ। ਫਲਾਨਾ ਹੋ ਗਿਆ। ਡਰਾਉਂਦੇ ਨੇ, ਡਰਦੇ ਨੇ। ਸਾਰੇ ਬਹਾਨੇ ਨੇ। ਠੀਕ ਆ ਮਹਾਰਾਜ। ਕਿਹੜਾ ਪਿੰਡ ਹੈ? ਇਹਦਾ ਇਹੀ ਨੇ ਕਰਨ ਵਾਲੇ। ਪਟਿਆਲਾ ਸੰਗਰੂਰ। ਪਟਿਆਲਾ ਸੰਗਰੂਰ ਜ਼ਿਲ੍ਹਾ। ਸੋ ਇਹ ਮਾਤਾ ਵਰਗੀਆਂ ਜਿਹੜੀਆਂ ਸੰਗਰੂਰ ਦੇਖ ਲਓ, ਬੀਬੀਆਂ 'ਚ ਵੱਧ ਜੋਸ਼ ਆ ਤੇ ਆਪਣੇ ਵਰਗੇ ਘਰੇ ਬੈਠੇ ਆ ਅਜੇ। ਕਈ ਕਮੈਂਟ ਵੀ ਪੁੱਠੇ ਸਿੱਧੇ ਕਰਦੇ ਰਹਿੰਦੇ ਆ ਵੀ ਹਾਏ ਫਲਾਨਾ ਹੋ ਗਿਆ। ਆਹ ਦੇਖ ਲਓ ਬੇਬੇ ਵਿਚਾਰੀ ਮੈਨੂੰ ਲੱਗਦਾ ਜਿਹੜਾ ਹੈਗਾ ਤੁਰਿਆ ਵੀ ਨਹੀਂ ਜਾਂਦਾ, ਫੇਰ ਵੀ ਖੁੰਡਿਆਂ ਤੇ ਫੇਰ ਵੀ ਜਿਹੜਾ ਹੈਗਾ ਲਗਾਤਾਰ ਤੁਹਾਡੇ ਵਾਸਤੇ ਸੰਘਰਸ਼ ਕਰ ਰਿਹਾ। ਸਾਨੂੰ ਸ਼ਰਮ ਚਾਹੀਦੀ ਜਿਹੜੇ ਅਜੇ ਤੱਕ ਘਰਾਂ 'ਚ ਬੈਠੇ ਆ। ਘਰੇ ਵੀ ਕੋਈ ਕੰਮ ਨਹੀਂ ਐਡਾ ਤਾਂ ਮੈਨੂੰ ਲੱਗਦਾ ਨਹੀਂ ਕੋਈ ਵੀ ਕਿਸੇ ਦੇ ਘਲਾੜੀ 'ਚ ਬਾਂਹ ਹੀ ਹੋਈ ਆ। ਐਡਾ ਤਾਂ ਨਹੀਂ ਕੋਈ ਕੰਮ ਰਹਿ ਗਏ ਯਾਰ, ਹੈ ਨਾ ਬਾਪੂ? ਤੇ ਹੈਗੇ ਆ ਕੰਮ। ਮੈਨੂੰ ਲੱਗਦਾ ਬਹਾਨਾ ਵੱਧ ਮਾਰਦਾ, ਜਨਤਾ ਘੱਟ ਆਉਂਦੀ ਹੈ ਨਾ। ਕਰਨਾ ਪੈਣਾ ਇਹਨਾਂ ਨਾਲ ਹਿਸਾਬ, ਹੈ ਨਾ? ਥੋੜਾ ਦਾ ਸੀਜ਼ਨ ਚੱਲਦਾ। ਨਹੀਂ ਹੁਣ ਰਾਤ ਦਾ ਰੌਲਾ ਪਿਆ ਯਾਰ, ਤੜਕੇ ਨੂੰ ਪਹੁੰਚਣੇ ਤਾਂ ਚਾਹੀਦੇ ਆ। ਕੀ ਕਹਿੰਦੇ ਪਿੰਡਾਂ ਪੁੰਡਾਂ ਵਾਲੇ ਆਉਂਦੇ ਆ? ਕਹਿੰਦੇ ਆ ਜਾਣਗੇ ਬਥੇਰਾ। ਆ ਜਾਣਗੇ। ਹਾਂ, ਇਹੀ ਜੀ ਕੋਈ ਗੱਲ ਨਹੀਂ, 1-2 ਦਿਨ ਹੀ ਆ ਬਸ। ਅੱਛਾ, ਵਿੱਚ ਤਾਂ ਸਾਡੇ ਨੌਜਵਾਨ ਕਣਕ ਬੀਜ ਕੇ ਜੀਰੀ ਕੱਟ ਕੇ ਵੀ ਆਏ ਨਾ ਠੀਕ ਹੈ। ਐਤਵਾਰ ਵਾਲੇ ਦਿਨ। ਸੋ 2-4 ਦਿਨਾਂ ਦਾ ਕੰਮ ਹੀ ਆ ਵਾਲਾ ਨਹੀਂ। 2 ਦਿਨ ਬਥੇਰੀ ਜਾਂਦਾ, ਸਾਂਭੀ ਨਹੀਂ ਆਣੀ ਫਿਰ। ਸੋ ਲਗਾਤਾਰ ਜਿਹੜਾ ਹੈਗਾ ਆਪਾਂ ਅੱਗੇ ਅਸੀਂ ਤਾਂ ਕਰਕੇ ਕਹਿੰਦੇ ਭਾਈ ਆਓ ਜਿਹੜਾ ਹੈਗਾ ਹੁਣ ਤਾਂ ਉਹਦੇ ਲੋੜ ਹੈ ਬਾਅਦ ਦੇ ਵਿੱਚ, ਕਿਉਂਕਿ ਜਿੰਨਾ ਬਾਰਡਰ ਮੌਜੂਦ ਹੋਊਗਾ ਉਹਨਾਂ ਹੀ ਚੰਗਾ। ਫਿਲਹਾਲ ਦੀ ਘੜੀ ਆਪਾਂ ਅੱਗੇ ਇਸ ਵਕਤ ਜਿਹੜਾ ਇੱਧਰਲੇ ਪਾਸੋਂ ਮੀਡੀਆ ਕਰਮੀ ਤੇ ਲਗਾਤਾਰ ਆਪਾਂ ਅੱਗੇ ਚੱਲੀ ਜਾਂਦਾ, ਇੱਧਰੋਂ ਹੋਰ ਆਈ ਜਾਂਦਾ ਹੋਰ ਠੀਕ ਠਾਕ। ਤੇ ਇੱਧਰਲੇ ਪਾਸੇ ਆਪਾਂ ਗੱਲ ਕਰਕੇ ਇੱਧਰ ਨੂੰ ਤਾਂ ਲਗਾਤਾਰ ਜਿਹੜਾ ਹੈਗਾ ਟਿਕਰੀ ਬਾਰਡਰ ਦੀ ਸਟੇਜ ਤੋਂ ਵਾਲੇ ਪਾਸੇ ਨੂੰ ਜਿਹੜਾ ਹੁਣ ਇਕੱਠ ਆ ਜਿਹੜਾ ਹੋਰ ਬਾਈ ਠੀਕ ਹੋ ਸੋ ਵੱਧ ਰਿਹਾ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਲਗਾਤਾਰ ਮੋਰਚਿਆਂ ਨੂੰ ਮਜ਼ਬੂਤ ਕਰਨ ਵਾਸਤੇ ਤੁਹਾਨੂੰ ਸੱਦਾ ਯਾਰ ਠੀਕ ਆ। ਦੇਖੋ ਬਜ਼ੁਰਗ ਵਿਚਾਰੇ ਆਈ ਜਾਂਦੇ ਆ, ਠੀਕ ਹੈ, ਝੰਡੇ ਚੱਕੇ ਉਧਰੋਂ। ਸੋ ਲਗਾਤਾਰ ਜਿਉਂ-ਜਿਉਂ ਮੈਨੂੰ ਲੱਗਦਾ ਦਿਨ ਚੜ੍ਹਨਾ, ਜਿਉਂ-ਜਿਉਂ ਆਪਾਂ ਕਿ ਵਕਤ ਹੋਊਗਾ ਉਵੇਂ ਜਿਹੜਾ ਇਹ ਜਿਹੜੀਆਂ ਥਾਵਾਂ ਭਰਨੀਆਂ ਸ਼ੁਰੂ ਹੋ ਗਈਆਂ। ਤੇ ਲਗਭਗ ਆਹ ਦੇਖ ਲਓ ਬਜ਼ੁਰਗ ਤੋਂ ਤੁਰਿਆ ਨਹੀਂ ਜਾਂਦਾ, ਫਿਰ ਵੀ ਤੁਹਾਡੇ ਹੱਕਾਂ ਵਾਸਤੇ ਲੜ ਰਿਹਾ। ਤੇ ਜਿਨ੍ਹਾਂ ਦੀਆਂ 2-2 ਲੱਤਾਂ ਕੰਮ ਕਰਦੀਆਂ ਉਹਨਾਂ ਨੂੰ ਹੋ ਜੇ ਪੋਲ ਕੁਛ ਨਹੀਂ ਆਉਂਦੇ। ਸੋ ਪਰ ਮੈਂ ਤੁਹਾਨੂੰ ਕਹਿਣਾ ਵੀ ਜ਼ਰੂਰ ਆਓ ਯਾਰ। ਆਏ ਨਾ ਕਿਉਂ ਵੀ ਬਾਈ ਸਾਨੂੰ ਵਾਰ-ਵਾਰ ਕਹੀ ਜਾਂਦਾ ਯਾਰ ਤੁਹਾਨੂੰ ਹੁਣ ਲੋੜ ਹੈ, ਠੀਕ ਆ। ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਅੱਗੇ। ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗਾ ਕਿਸਾਨ ਹੁਣ ਇੱਥੇ ਪਹੁੰਚੇ ਹੋਏ ਆ। ਸੋ ਮੈਂ ਵੀ ਥੋੜਾ ਜਿਹਾ ਪੀਣਾ ਚਾਹ ਚੂ ਯਾਰ, ਮੈਂ ਕਹਿਣਾ ਹੈ ਨਾ। ਤੇ ਇਹ ਨਾ ਹੋਵੇ ਮੈਂ ਰੋਟੀਆਂ ਖਾਣਾ ਚਾਹ ਪੀਣਾ ਤੇ ਫਿਰ ਤੋਂ ਲਾਈਵ ਹੁੰਨਾ, ਠੀਕ ਹੈ। ਫਿਲਹਾਲ ਦੀ ਘੜੀ ਸ਼ਾਂਤੀ ਹੈ, ਠੀਕ ਹੈ। ਮੇਰਾ ਜੀ ਕਰਦਾ ਤੁਹਾਨੂੰ ਸਾਰਾ ਦਿਨ ਦਿਖਾਈ ਜਾਵਾਂ, ਕਿਉਂਕਿ ਮੈਂ ਚਾਹੁੰਦਾ ਕਿ ਗਲਤ ਅਫਵਾਹਾਂ ਨਾ ਫੈਲਣ, ਠੀਕ ਹੈ। ਜੋ ਸੱਚ ਹੈ ਉਹ ਤੁਹਾਡੇ ਸਾਹਮਣੇ ਆਵੇ। ਗੁਰਪ੍ਰੀਤ ਕੋਟਲੀ ਪੇਜ ਨੂੰ ਫੋਲੋ ਕਰੀ ਜਾਓ। ਗੁਰਪ੍ਰੀਤ ਕੋਟਲੀ TV ਬਣਾਇਆ ਆਪਾਂ, ਉਹਨੂੰ ਜ਼ਰੂਰ ਜਿਹੜਾ ਫੋਲੋ ਕਰ ਲਓ। ਗੁਰਪ੍ਰੀਤ ਕੋਟਲੀ YouTube ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ। ਤੁਹਾਨੂੰ ਸਾਰੀਆਂ ਖਬਰਾਂ ਇੱਥੋਂ ਜਿਹੜੀਆਂ ਹੈਗੀਆਂ ਲਗਾਤਾਰ ਤੁਹਾਡਾ ਭਰਾ ਇੱਥੋਂ ਲਾਈਵ ਦਿਖਾਉਂਦਾ ਰਹੂਗਾ, ਠੀਕ ਹੈ। ਬੱਬੂ ਭੁੱਲਰ ਕਹਿੰਦਾ ਕੀ ਨੁਕਸਾਨ ਹੋਊਗਾ? ਪਹਿਲੀ ਗੱਲ ਤਾਂ ਇਹ ਨੁਕਸਾਨ ਹੋਊਗਾ ਐਡਾ ਜਦੋਂ ਆਹ ਖੁੱਲ੍ਹ ਗਿਆ, ਜਦੋਂ ਇਹ ਟਿੱਪਰ ਜਾਣਗੇ, ਵੱਡੀਆਂ ਗੱਡੀਆਂ ਜਾਣਗੀਆਂ, ਜਿਸ ਤਰ੍ਹਾਂ ਲਖੀਮਪੁਰ ਦੇ ਵਿੱਚ ਹੋਇਆ ਜਾਂ ਟਿਕਰੀ ਬਾਰਡਰ ਤੇ 4 ਮਾਵਾਂ ਸ਼ਹੀਦ ਹੋਊਗਾ। ਤੇ ਮੈਨੂੰ ਦੱਸ ਵੀ ਜਦੋਂ ਇੱਥੋਂ 100 ਤੇ ਗੱਡੀਆਂ ਜਾ ਕਰਨੀਆਂ, ਆ ਇਹਨਾਂ ਤੰਬੂਆਂ ਦਾ ਬਣੂਗਾ ਕੀ? ਠੀਕ ਆ, ਹਰ ਰੋਜ਼ ਘਟਨਾ ਹੋਊਗੀ, ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਦੂਜੀ ਗੱਲ ਜਿਹੜਾ ਇਹ ਆਉਣ ਵਾਲਾ ਰਾਹ ਖੋਲ੍ਹਿਆ ਪਿਆ, ਜਾਣ ਵਾਲਾ ਰਾਹ ਨਹੀਂ ਖੋਲ੍ਹਿਆ ਕਿਸਾਨਾਂ ਨੂੰ ਜਾਣ ਵਾਸਤੇ। ਤਾਂ ਉਹੀ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਵੇਂ ਹੀ ਜਿਹੜੀਆਂ ਜਿਉਂਦੀਆਂ ਤਿਉਂ ਬਰਕਰਾਰ ਨੇ, ਠੀਕ ਹੈ। ਤੇ ਜੇ ਕਿਸੇ ਹੋਰ ਪੁੱਛਣਾ ਉਹ ਵੀ ਤੁਹਾਨੂੰ ਜਿਹੜਾ ਹੈਗਾ ਚੀਜ਼ਾਂ ਦੱਸ ਦਿੰਨਾ।
ਠੀਕ ਆ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਯਾਰ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਹੈਗਾ ਨਾਲ ਜੁੜੇ ਰਹੋ। ਅੱਗੇ ਫਿਲਹਾਲ ਦੀ ਘੜੀ ਕੀ ਜਿਹੜਾ ਮਾਮਲਾ ਹੈਗਾ, ਸੋ ਫਿਲਹਾਲ ਦੀ ਘੜੀ ਕੁਛ ਨਾ ਕੁਛ ਮੈਨੂੰ ਲੱਗਦਾ ਹੋਇਆ, ਪਤਾ ਨਹੀਂ ਕਿਸ ਨੇ ਅੱਗੇ ਲੰਘਣਾ ਉਹਦਾ ਰੌਲਾ ਤੇ ਪਤਾ ਨਹੀਂ ਕਿਸ ਨੇ ਜਾਣਾ ਉਹਦਾ ਰੌਲਾ। ਸੋ ਫਿਲਹਾਲ ਜੇ ਦੇਖਿਆ ਜਾਵੇ ਇਸ ਵਕਤ ਦੀਆਂ ਤਸਵੀਰਾਂ ਕੋਟਲੀ ਫੇਸਬੁੱਕ ਪੇਜ ਤੇ ਜਿਹੜਾ ਹੈਗਾ, ਨਹੀਂ ਹਰਜੀਤ ਯਾਰ ਰੌਲਾ ਪਾ ਕੇ ਤਾਂ ਆਇਆ ਉਹਨਾਂ ਸੱਦਣਾ ਦਾ ਪੈਣਾ ਹੀ ਆ। ਫਿਰ ਆਪਾਂ ਮੋਰਚੇ ਹੁਣ ਦਿਸੀ ਜਾਂਦਾ। ਕੀ ਹਾਲ ਨੇ ਬਾਈ, ਠੀਕ ਹੋ? ਐਵੇਂ ਬੰਦਾ ਮੇਰਾ ਗੁੱਸਾ ਕਰ ਗਿਆ ਸੀ। ਗੱਲ ਕਰਨੀ ਹੈ, ਮੈਂ ਕਰਨੀ ਹੈ। ਨਹੀਂ ਆਪਾਂ ਇਹਦੇ ਲਾਈਵ ਹੀ ਕਰ ਦਿੰਦੇ ਹਾਂ। ਨਹੀਂ ਐਡਾ ਨਹੀਂ। ਸੋ ਲਗਾਤਾਰ ਜਿਹੜਾ ਆਪਾਂ ਜਿਹੜਾ ਹੈਗਾ ਲਗਾਤਾਰ, ਸੋ ਮੈਂ ਜਿਹੜਾ ਹੈਗਾ ਯਾਰ ਮੈਂ ਰੋਟੀ ਖਾ ਲਾਂ ਤੇ ਜਿਹੜਾ ਹੈਗਾ 5-7 ਮਿੰਟਾਂ ਤੱਕ ਫਿਰ ਲਾਈਵ ਹੋਣਾ ਚੰਗਾ। ਵੈਸੇ ਤੇ ਸ਼ਾਂਤੀ ਐਡਾ ਕੋਈ ਚੱਕਰ ਨਹੀਂ ਗਾ ਅਜੇ ਤੱਕ। ਧੰਨਵਾਦ। ਸਤਿ ਸ਼੍ਰੀ ਅਕਾਲ। ਕੀ ਹਾਲ ਆ? ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਆਪਾਂ ਅੱਗੇ ਟਿੱਕਰੀ ਬਾਰਡਰ ਤੇ, ਉੱਥੇ ਜਗ੍ਹਾ ਤੇ ਜਿੱਥੇ ਜਿਹੜਾ ਹੈਗਾ ਰਸਤਾ ਖੋਲ੍ਹਣ ਨੂੰ ਲੈ ਕੇ ਰਾਤ ਜਿਹੜਾ ਕਿਸਾਨਾਂ ਤੇ ਜਿਹੜਾ ਹੈਗਾ ਦਿੱਲੀ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਟਕਰਾਅ ਦੀ ਸਥਿਤੀ ਜਿਹੜੀ ਹੈਗੀ ਆ ਵੇਖੀ ਗਈ। ਫਿਲਹਾਲ ਦੀ ਘੜੀ ਕਿਸਾਨ ਆਗੂ ਜਿਹੜੇ ਹੈਗਾ ਪਹੁੰਚਣਾ ਸ਼ੁਰੂ ਹੋ ਗਿਆ। ਕਿਸਾਨ ਵੀ ਜਿਹੜੇ ਹੈਗੇ ਹੁਣ ਜਿਉਂ ਹੀ ਖਬਰਾਂ ਮਿਲੀਆਂ ਪਹੁੰਚਣਾ ਸ਼ੁਰੂ ਹੋਇਆ। ਲਗਾਤਾਰ ਆਪਾਂ ਅੱਗੇ ਕਿਸਾਨ ਹੀ ਨਹੀਂ ਨਾਲ ਹੁਣ ਜਿਹੜਾ ਹੈਗਾ ਮੀਡੀਆ ਅਦਾਰੇ ਵੀ ਜਿਹੜਾ ਹੈਗਾ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਆ। ਸੋ ਉਹਨੂੰ ਦੇਖਦੇ ਆ, ਮਾੜਾ ਜਿਹਾ ਸ਼ੇਅਰ ਕਰੀ ਜਾਓ ਗੁਰਪ੍ਰੀਤ ਕੋਟਲੀ ਜਿਹੜਾ ਹੈਗਾ ਫੇਸਬੁੱਕ ਪੇਜ ਨੂੰ ਲਾਈਕ ਕਰੀ ਜਾਓ ਤੇ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ ਕੀ ਹੈ ਇੱਥੋਂ ਦੀ ਸਥਿਤੀ। ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਰਾਤ ਬੂਟਾ ਸਿੰਘ ਗੱਲ ਉਹ ਵੀ ਜਿਹੜਾ ਹੈਗਾ ਇਸ ਵਕਤ ਪਹੁੰਚੇ ਆ, ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ। ਫਿਲਹਾਲ ਦੀ ਘੜੀ ਦੀਆਂ ਸਾਡੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਟਿੱਕਰੀ ਬਾਰਡਰ ਤੋਂ ਦਿਖਾ ਰਿਹਾ ਕਿ ਆਹ ਰਾਹ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸਲ ਦੇ ਵਿੱਚ 2 ਰਾਹ ਇੱਥੇ। ਇੱਕ ਇਹ ਬਿਲਕੁਲ ਹਜੇ ਤੱਕ ਬਲੌਕ ਆ, ਜਿਸ ਤਰ੍ਹਾਂ ਪਹਿਲਾਂ ਬਲੌਕ ਸੀਗਾ। ਇਹਦੇ ਵਿੱਚ ਇੰਨਾ ਕਾ ਕਿ ਇੰਨਾ ਚਿਰ ਹੋ ਗਿਆ ਕਿਉਂਕਿ ਰਾਹਾਂ ਨੂੰ ਬੰਦ ਹੋਇਆ ਨੂੰ, ਤੇ ਆਪਾਂ ਅੱਗੇ ਵਿੱਚ ਹਰੇਵਾਈ ਉੱਗੇ ਆਈ ਹੈ ਕਿਉਂਕਿ ਸਾਲ ਭਰ ਜਿਨ੍ਹਾਂ ਦੇ ਵਿੱਚ ਜੇਕਰ ਜਿਹੜਾ ਹੈਗਾ ਰੇਤਾ ਪਿਆ ਰਹਿੰਦਾ ਤਾਂ ਉਹ ਜਿਹੜਾ ਹੈਗਾ ਆਪਾਂ ਅੱਗੇ ਉੱਥੇ ਜਿਹੜਾ ਘਾਹ ਬੂਟ ਉੱਗ ਆਉਂਦੇ ਆ। ਉਦੋਂ ਪਿੱਛੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਜਾ ਰਾਹ, ਤੀਜਾ ਲੇਅਰਾਂ ਲੱਗੀਆਂ ਹੋਈਆਂ ਇੱਥੋਂ ਤੱਕ ਕਿ ਜਿੱਥੋਂ ਤੱਕ ਤੁਹਾਨੂੰ ਟਿੱਕਰੀ ਬਾਰਡਰ ਨਜ਼ਰ ਆਉਂਦਾ ਆ ਤੁਹਾਡੇ ਸਾਹਮਣੇ, ਜਿੱਥੋਂ ਤੱਕ ਤੁਹਾਨੂੰ ਟਿੱਕਰੀ ਬਾਰਡਰ ਨਜ਼ਰ ਆਉਂਦਾ ਇੱਥੋਂ ਤੱਕ ਜਿਹੜੀਆਂ ਲੇਅਰਾਂ ਹੀ ਤੁਹਾਨੂੰ ਜਿਹੜੀਆਂ ਹੈਗੀਆਂ ਨਜ਼ਰ ਆਉਣਗੀਆਂ। ਲਗਾਤਾਰ ਲਗਭਗ 10 ਤੋਂ ਜ਼ਿਆਦਾ ਲਗਭਗ ਦਰਜਨ ਦੇ ਕਰੀਬ ਕਹਿ ਸਕਦੇ ਆ ਕਿ ਲੇਅਰਾਂ ਸਿਕਿਉਰਟੀਆਂ ਲੱਗੀਆਂ ਹੋਈਆਂ ਨੇ ਇੱਕ ਪਾਸੇ। ਪਰ ਜਿਹੜਾ ਦੂਜੇ ਪਾਸੇ ਦੀ ਗੱਲ ਹੈ, ਦੂਜੇ ਪਾਸੇ ਜਿਹੜਾ ਹੈਗਾ ਰਾਹ ਹੁਣ ਖੋਲਿਆ ਗਿਆ ਹੈ। ਰਾਹ ਖੋਲਣ ਦੇ ਜਿਹੜਾ ਹੈਗਾ ਕੀ ਵਿਰੋਧ ਹੈ, ਕੀ ਨੇ ਸਾਡੇ ਨਾਲ ਮੌਜੂਦ ਰਹਿਣਗੇ ਬੂਟਾ ਸਿੰਘ ਬੁਰਜਗਿੱਲ ਜਿਹੜੇ ਕਿ ਰਾਤ ਇੱਥੇ ਮੌਜੂਦ ਸੀਗੇ। ਫਿਲਹਾਲ ਉਹ ਮੀਡੀਆ ਨਾਲ ਮੁਖਾਤਬ ਜਿਹੜੇ ਹੈਗੇ ਹੋ ਰਹੇ ਆ। ਫਿਲਹਾਲ ਦੀ ਘੜੀ ਜਿਹੜਾ ਇਹ ਦੂਸਰਾ ਰਾਹ, ਇਹ ਦੂਜਾ ਰਾਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਇਸ ਵਕਤ ਤੁਹਾਨੂੰ ਨਜ਼ਰ ਆਉਣਗੇ ਤੇ ਦੂਜਾ ਰਾਹ ਜਿਹੜਾ ਹੈਗਾ ਬਿਲਕੁਲ ਖੋਲ ਦਿੱਤਾ ਗਿਆ। ਜੇ ਦੇਖਿਆ ਜਾਵੇ ਇਹ ਰਾਹ ਜਿਹੜਾ ਹੈਗਾ ਆਪਾਂ ਕਿਉਂਕਿ 2 ਪਾਸੇ ਦੀ ਆਵਾਜਾਈ ਸੀ ਤਾਂ ਸੱਜੇ ਪਾਸੇ ਜਿਹੜਾ ਹੈਗਾ ਬਿਲਕੁਲ ਆਪਾਂ ਅੱਗੇ ਖੋਲ ਦਿੱਤਾ ਗਿਆ। ਜਿਸ ਤਰ੍ਹਾਂ ਦੂਜੇ ਪਾਸੇ ਤੁਹਾਨੂੰ 10-11 ਲੇਅਰਾਂ ਦਿਖਾਈਆਂ ਪਰ ਇੱਧਰਲੇ ਪਾਸੇ ਤੁਹਾਨੂੰ ਇੱਕ ਵੀ ਲੇਅਰ ਆ ਜਿਹੜੀ ਦੂਰ ਤੱਕ ਨਜ਼ਰ ਨਹੀਂ ਆਉਣੀ। ਹਾਂ 1-2 ਲੇਅਰਾਂ ਜਿਹੜੀਆਂ ਹੈਗੀਆਂ ਆਪਾਂ ਅੱਗੇ ਜਿਹੜਾ ਹੈਗਾ ਸਿਕਿਉਰਿਟੀ ਫੋਰਸ ਦੀਆਂ ਉਹਨਾਂ ਦੀਆਂ ਜ਼ਰੂਰ ਬਣੀਆਂ ਹੋਈਆਂ। ਫਿਲਹਾਲ ਦੀ ਘੜੀ ਮੋਨੀਟਰ ਹੋ ਰਹੇ ਆ ਸਾਰੇ ਜੋ ਇੱਥੇ ਹੈਗੇ ਆ ਆਪਾਂ ਅੱਗੇ ਸਰਕਾਰ ਦੁਆਰਾ ਵੀ ਤੇ ਆਪਾਂ ਅੱਗੇ ਲਗਾਤਾਰ ਚੈਨਲਾਂ ਦੁਆਰਾ ਵੀ। ਫਿਲਹਾਲ ਦੀ ਘੜੀ ਇੱਕ ਤਣਾਅ ਦੀ ਜਿਹੜੀ ਹੈਗੀ ਸਥਿਤੀ ਬਣੀ ਹੋਈ ਆ। ਰਾਤ ਜਿਹੜੇ ਬੈਰੀਕੇਡ ਹਟਾਏ ਗਏ ਆ ਉਹ ਉਹਨਾਂ ਦੀਆਂ ਸਥਿਤੀਆਂ ਤੁਸੀਂ ਦੇਖ ਸਕਦੇ ਹੋ, ਜਿੱਥੇ ਆਹ ਪੁਲਿਸ ਦੇ ਜਿਹੜੇ ਹੈਗਾ ਆਪਾਂ ਅੱਗੇ ਹੈਲਮਟ ਪਾਏ ਹੋਏ ਆ, ਇਹ ਜਿਹੜੇ ਬੈਰੀਕੇਡ ਹਟਾ ਕੇ ਪਰੇ ਕੀਤੇ ਹੋਇਆ। ਜਿਹੜਾ ਇਹ ਰਾਹ ਜਿਹੜਾ ਹੈਗਾ ਹੁਣ ਓਪਨ ਕੀਤਾ ਜਾ ਰਿਹਾ। ਇਹਦੇ ਵਿੱਚ ਹੁਣ ਕਿਸਾਨਾਂ ਨੂੰ ਕੀ ਦਿੱਕਤ ਹੈ ਕਿਉਂਕਿ ਆਪਾਂ ਦੇਖਿਆ ਜਾਵੇ ਤਾਂ ਲਗਾਤਾਰ ਜਿਹੜੇ ਹੈਗਾ ਕਿਸਾਨ ਆਪਾਂ ਅੱਗੇ ਵੱਧ ਰਹੇ ਆ। ਹੌਲੀ ਜਿਹੜੀ ਗਿਣਤੀ ਜਿਹੜੀ ਆਪਾਂ ਅੱਗੇ ਵਧੀ ਹੋਇਆ, ਕਿਸਾਨ ਅੱਗੇ ਖੜੇ ਹੋਏ ਆ। ਠੀਕ ਆ ਕਿ ਅਸੀਂ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਓਪਨ ਨਹੀਂ ਕਰਨ ਦੇਣਾ। ਹੁਣ ਇਹਦੇ 'ਚ ਅੱਧੇ ਜਿਹੜਾ ਹੈਗਾ ਜਿਹੜੀਆਂ ਹੈਗੀਆਂ ਆਪਾਂ ਅੱਗੇ ਉਹ ਆ ਜਾਂਦੀਆਂ। ਇੱਕ ਮਿੰਟ ਇੱਧਰਲੇ ਪਾਸੇ ਪੁਲਿਸ ਨੇ ਸੱਦੀ ਹੈ ਬੂਟਾ ਸਿੰਘ ਬੁਰਜਗਿੱਲ ਨੂੰ। ਵਿੱਕੀ ਸੋ ਗੱਗੀ ਜਾਣਾ ਨਾ ਆਵਾਂ ਅੱਛਾ ਮੀਟਿੰਗ। ਸੋ ਫਿਲਹਾਲ ਦੀ ਘੜੀ ਜਿਹੜਾ ਹੈਗਾ ਬੂਟਾ ਸਿੰਘ ਬੁਰਜਗਿੱਲ ਉਹ ਤੋਂ ਬਿਨਾਂ ਜਿਹੜੇ ਹੈਗੇ ਆ ਬਲਾਡ ਵਾਲੇ ਬਰਾੜ ਸਾਹਿਬ ਇਹ ਜਿਹੜੇ ਹੈਗੇ ਅੱਗੇ ਗਏ ਆ। ਦੁਬਾਰਾ ਮੀਟਿੰਗ ਪ੍ਰਸ਼ਾਸਨ ਨੇ ਸੱਦੀ ਹੋਈ ਆ। ਬੂਟਾ ਸਿੰਘ ਬੁਰਜਗਿੱਲ ਜਿਹੜੇ ਜਿਨ੍ਹਾਂ ਨੇ ਰਾਤ JCB ਦੇ ਅੱਗੇ ਬਹਿ ਕੇ ਜਿਹੜਾ ਪੈ ਕੇ ਜਿਹੜਾ ਹੈਗਾ ਅੱਗੇ
ਰੁਕਵਾਇਆ ਤੇ ਫਿਲਹਾਲ ਦੀ ਘੜੀ ਪ੍ਰਸ਼ਾਸਨ ਨੇ ਉਹਨਾਂ ਨੂੰ ਆਪਾਂ ਕਹੀਏ ਮੀਟਿੰਗ ਵਾਸਤੇ ਸੱਦ ਲਿਆ। ਅੱਗੇ ਜਾ ਸਕਦੇ ਹੋ ਉਧਰ ये पत्रकार है, मीडिया जगह ही है, हम इसलिए जा सकते ये पत्रकार है, ਚੱਲ ਰਹੇ ਕੋਈ ਨਹੀਂ ਗੱਲ ਕੋਈ ਗੱਲ। ਸੋ ਫਿਲਹਾਲ ਦੀ ਘੜੀ ਜਿਹੜਾ ਸਾਨੂੰ ਤਾਂ ਰੋਕ ਲਿਆ, ਪਰ ਅੱਗੇ ਜਿਹੜਾ ਹੈਗਾ ਹਾਂ ਸ਼ੇਅਰ ਜ਼ਰੂਰ ਕਰੀ ਜਾਓ ਜਿੰਨਾ ਹੋ ਸਕਦਾ। ਫਿਲਹਾਲ ਦੀ ਘੜੀ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਹੈ ਮੀਟਿੰਗ ਆ ਦੁਬਾਰਾ ਬੁਲਾ ਲਈ ਆ। ਆਪਾਂ ਅੱਗੇ ਕਿਸਾਨ ਆਗੂ ਇਸ ਵਕਤ ਜਿਹੜਾ ਹੈਗਾ ਮੀਟਿੰਗ ਕਰਨ ਗਏ ਆ। ਹਾਂ ਕੁਝ ਕੁ ਸੀਗੇ ਪੱਤਰਕਾਰ ਲੰਘ ਵੀ ਗਏ, ਯਾਰ ਰਹਿ ਗਏ ਮੈਨੂੰ ਲੱਗਦਾ। ਠੀਕ ਹੈ, ਫਿਲਹਾਲ ਉਧਰਲੇ ਪਾਸੇ ਜੇ ਦੇਖਿਆ ਜਾਵੇ ਤਾਂ ਆਪਾਂ ਅੱਗੇ ਜਿਹੜਾ ਹੈਗਾ ਬੂਟਾ ਬੁਰਜ ਗਿੱਲ ਨੂੰ ਜਿਹੜਾ ਹੈਗਾ ਉਧਰਲੇ ਪਾਸੇ ਬੁਲਾਇਆ ਗਿਆ ਤੇ ਉਧਰ ਜਿਹੜੇ ਹੈਗਾ ਚਲੇ ਗਏ ਆ। ਤੇ ਇੱਧਰਲੇ ਪਾਸੇ ਆਪਾਂ ਦੇਖਾਂਗੇ ਤੇ ਇੱਧਰਲੇ ਪਾਸੇ ਦੇਖਿਆ ਜਾਵੇ ਤਾਂ ਕਿਸਾਨ ਆ ਜਿਹੜਾ ਹੁਣ ਕਿਸਾਨਾਂ ਦਾ ਜਮਾਵੜਾ ਲਗਾਤਾਰ ਆਪਾਂ ਕਹੀਏ ਟਿਕਰੀ ਬਾਰਡਰ ਦੇ ਇਸ ਥਾਂ ਦੇ ਉੱਪਰ ਲਗਾਤਾਰ ਵੱਧ ਰਿਹਾ। ਇਹ ਜਿਹੜਾ ਲਗਾਤਾਰ ਕਿਉਂਕਿ ਹੁਣ ਜਿਹੜਾ ਹੈਗਾ ਕਿਸਾਨ ਆਗੂਆਂ ਨੂੰ ਮੀਟਿੰਗ ਵਾਸਤੇ ਦੁਬਾਰਾ ਬੁਲਾਇਆ ਗਿਆ ਕਿ ਜਿਹੜਾ ਕਿਉਂਕਿ ਆਹ ਜਿਹੜੇ ਪੱਥਰ ਆ ਜਦੋਂ ਇਹ ਹਟ ਜਾਂਦੇ ਆ, ਹੁਣ ਇਹਦਾ ਨੁਕਸਾਨ ਕੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਗੱਲ ਦੱਸਾਂਗੇ। ਕਿਉਂਕਿ ਜੇਕਰ ਇਹ ਰਾਹ ਖੁੱਲ੍ਹਦਾ ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਹੈਗਾ 5 ਫੁੱਟ ਦਾ ਰਾਹ ਦੇਣ ਵਾਸਤੇ ਤਿਆਰ ਸੀਗੇ, ਜਿਹਦੇ ਵਿੱਚ ਆਪਾਂ ਕਿ ਜਿਹੜੇ ਹੈਗੇ ਆ 2 ਵੀਲਰ ਹੋ ਗਏ ਜਿਵੇਂ, ਠੀਕ ਹੈ, ਜਿਹਦੇ ਵਿੱਚ ਆਪਾਂ ਕਿ ਮੋਟਰਸਾਈਕਲ ਸਕੂਟਰਾਂ ਸਾਈਕਲ ਲੰਘ ਸਕਦੇ ਆ, ਠੀਕ ਹੈ, ਉਹ ਅਸੀਂ ਲੰਘਾਉਣ ਨੂੰ ਤਿਆਰ ਸੀ। ਪਰ ਜੇਕਰ ਇਹ ਰਾਹ ਖੋਲ੍ਹ ਦਿੱਤੇ ਜਾਂਦੇ ਆ, ਪੂਰੀ ਦੀ ਪੂਰੀ ਸੜਕ ਖੋਲ੍ਹ ਦਿੱਤੇ ਆ, ਤੁਸੀਂ ਦੇਖੋ ਕਿਉਂਕਿ ਜਿਹੜਾ ਇਹ ਬਹੁਤ ਵੱਡਾ ਰਾਹ ਆਪਾਂ ਕਿ GT ਰੋਡ ਆ ਤੇ GT ਰੋਡ ਹੋਣ ਦੇ ਕਰਕੇ ਕਿਉਂਕਿ ਇਹ ਜਿਹੜੀਆਂ ਟਰਾਲੀਆਂ ਕਿਸਾਨਾਂ ਦੇ ਜਿਹੜਾ ਹੈਗਾ ਆਪਾਂ ਕਿ ਤੰਬੂ ਇੱਥੇ ਲੱਗੇ ਹੋਏ ਆ, ਤਾਂ ਇੱਥੇ ਜਿਹੜਾ ਕਿਉਂਕਿ ਸੜਕ ਦੁਰਘਟਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੀ ਹੈਗੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਟਿਕਰੀ ਬਾਰਡਰ ਤੇ ਮਾਂਗਾਂ ਜਿਹੜੀਆਂ ਹੈਗੀਆਂ ਸ਼ਹੀਦ ਹੋ ਗਈਆਂ, ਜਾਂ ਆਪਾਂ ਗੱਲ ਕਰੀਏ ਲਖੀਮਪੁਰ ਦੇ ਵਿੱਚ ਗੱਡੀਆਂ ਚੜ੍ਹ ਜਾਂਦੀਆਂ, ਤਾਂ ਇੱਕ ਤਰ੍ਹਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਹਦਾ ਕੋਈ ਬਾਹਲਾ ਵੱਡਾ ਕੇਸ ਵੀ ਨਹੀਂ ਬਣਦਾ, ਠੀਕ ਹੈ, ਤਾਂ ਕਿਸਾਨਾਂ ਦੀ ਜਿਹੜੀ ਹੈ ਜਾਨ ਨੂੰ ਵੀ ਖਤਰਾ ਜਿਹੜਾ ਹੈਗਾ ਪੈ ਸਕਦਾ ਜੇਕਰ ਇਹ ਆਪਾਂ ਅੱਗੇ ਰਾਹ ਖੁੱਲ੍ਹਦਾ। ਇਹ ਕਿਸਾਨਾਂ ਦੀ ਆਸ਼ੰਕਾ ਹੈ ਕਿ ਅਸੀਂ ਜਿਹੜਾ ਹੈਗਾ ਤਾਂ ਕਰਕੇ ਜਿਹੜਾ ਆਮ ਲੋਕਾਂ ਨੂੰ ਲੰਘਣ ਵਾਸਤੇ ਅਸੀਂ ਰਾਹ ਦੇ ਸਕਦੇ ਹਾਂ, ਪਰ ਜੇ ਤੁਸੀਂ ਕਹੋਗੇ ਟਰੱਕਾਂ ਵਾਸਤੇ ਜਾਂ ਹੈਵੀ ਵਹੀਕਲਾਂ ਦੀ ਆਵਾਜਾਈ ਵਾਸਤੇ ਅਸੀਂ ਜਿਹੜਾ ਇਹ ਰਸਤਾ ਨਹੀਂ ਦੇ ਸਕਦੇ। ਸੋ ਫਿਲਹਾਲ ਦੀ ਘੜੀ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਜਿਹੜੀਆਂ ਲਾਈਵ ਵਿਖਾ ਰਿਹਾ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਤੇ ਜਿਹੜਾ ਤੁਸੀਂ ਲਗਾਤਾਰ ਲਾਈਵ ਦੇਖ ਰਹੇ ਹੋ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਹ ਚੀਜ਼ ਨੂੰ ਸ਼ੇਅਰ ਕਰੋ। ਤੇ ਦੂਜੀ ਗੱਲ ਆ ਕਿ ਸਾਨੂੰ ਆਪਦੇ ਆਪ ਨੂੰ ਬਈ ਜਿਹੜਾ ਹੈਗਾ ਇਹ ਮੰਨਣਾ ਪੈਣਾ ਕਿ ਸਾਡੀ ਜਿਹੜੀ ਘੱਟ ਗਿਣਤੀ ਬਾਰਡਰਾਂ ਦੇ ਉੱਤੇ ਹੋਣ ਦਾ ਕਰਕੇ ਜਿਹੜਾ ਹੈਗਾ ਲਗਾਤਾਰ ਚਾਹੇ ਆਪਾਂ ਕਿ ਟਿਕਰੀ ਬਾਰਡਰ ਦੀਆਂ ਘਟਨਾਵਾਂ ਹੋਣ, ਚਾਹੇ ਉਹ ਸਿੰਘੂ ਬਾਰਡਰ ਦੀਆਂ ਹੋਣ, ਤੇ ਚਾਹੇ ਆਪਾਂ ਕਿ ਲਖੀਮਪੁਰ, ਤਾਂ ਲਗਾਤਾਰ ਇੱਕ ਤੋਂ ਇੱਕ ਬਾਅਦ ਇੱਕ ਜਿਹੜੀਆਂ ਘਟਨਾਵਾਂ ਹੋ ਰਹੀਆਂ ਤੇ ਸਾਨੂੰ ਜਿਹੜਾ ਹੈਗਾ ਆਪਾਂ ਕਿ ਮੋਰਚਿਆਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਡਟਣਾ ਚਾਹੀਦਾ। ਬਜ਼ੁਰਗ ਹੈਗੇ ਨੇ। ਬਾਪੂ ਕਿਹੜਾ ਪਿੰਡ ਆ ਫਿਰ? ਦਿਖਾਣਾ ਜੀ। ਠੀਕ ਆ, ਇਹਦੇ ਹਲਕੇ ਦੇ ਆ। ਅੱਛਾ, ਹਲਕੇ ਦੇ। ਤੇ ਫਿਰ ਕੀ ਜਿਹੜਾ ਹੈਗਾ ਹੁਣ ਮੰਨ ਲਓ ਕੀ ਮੰਗ ਆ ਤੁਹਾਡੀ, ਕੀ ਕਰਨਾ ਚਾਹੁੰਦੇ ਹੋ? ਰਸਤਾ ਜਿਹੜਾ ਹੈਗਾ ਖੋਲਿਆ ਗਿਆ, ਕਿੰਨਾ ਰਸਤਾ ਖੋਲਿਆ ਨਹੀਂ ਗਿਆ ਇਹ ਰਸਤਾ, ਇਹਦਾ ਇੱਕ ਨਾ ਬਹਿਬਤ ਕਰੀਏ ਰਾਤ ਨੂੰ 10 ਵਜੇ ਆ ਕੇ ਇਹਨਾਂ ਨੇ ਪੁਲਿਸ ਨੇ। ਅੱਛਾ, ਹਾਂ, ਇਹ ਰਸਤਾ ਨਹੀਂ ਖੋਲਿਆ ਇਹ ਤਾਂ ਇੱਕ ਰਾਤ ਨੂੰ ਸਾਨੂੰ ਜਗਾਇਆ ਹੈਗਾ। ਰਾਤ ਨੂੰ 10 ਵਜੇ ਆਏ ਆ ਇਹ, ਸਾਨੂੰ ਫੋਨ ਗਏ, ਅਸੀਂ ਇੱਥੇ ਮੌਕੇ ਤੇ ਆ ਗਏ। ਠੀਕ ਹੈ, ਵੀ ਇਹ ਕੀ ਕਰ ਰਹੇ ਹੈਗੇ ਯਾਰ, ਕੀ ਗੱਲ ਹੈਗੀ। ਇਹ ਅੱਜ ਸਾਡੀ ਮੀਟਿੰਗ ਵੀ ਸੀਗੀ ਕਿਸਾਨ ਆਗੂਆਂ ਦੀ, ਵੀ ਸਾਡੇ ਆਗੂਆਂ ਨਾਲ ਮੀਟਿੰਗ ਕਰਨ, ਇਹ ਗੱਲਾਂ ਬਾਤਾਂ ਕਰਨ, ਜਿਹੜਾ ਵੀ ਹੈਗਾ ਫੈਸਲਾ ਸਾਡੀ ਕਮੇਟੀ ਨੇ ਲੈਣਾ। ਦੇਖੋ ਅਸੀਂ ਹੈਗੇ ਆ ਕਿ ਨੁਮਾਇੰਦੇ ਆ, ਪਰ ਸਾਡੇ ਜਿਹੜੇ ਪ੍ਰਧਾਨ ਆ ਸੰਯੁਕਤ ਕਿਸਾਨ ਮੋਰਚਾ ਦੀ ਕਮੇਟੀ ਆ, ਉਹਨਾਂ ਨਾਲ ਗੱਲ ਕਰਨ। ਇਹ ਪ੍ਰਸ਼ਾਸਨ ਕੀ ਚਾਹੁੰਦਾ, ਕੀ ਸਾਨੂੰ ਦਿੱਲੀ ਪੁਲਿਸ ਅੰਦਰ ਐਂਟਰ ਕਰਨ ਦਿੰਦੀ ਹੈ, ਕੀ ਨੇ ਰੋਕਾਂ ਤਾਂ ਦਿੱਲੀ ਪੁਲਿਸ ਨੇ ਲਾਈਆਂ, ਇਹ ਅਸੀਂ ਲਾਈਆਂ ਨਹੀਂ ਆ, ਨਾ ਅਸੀਂ ਰੋਕੇ। ਉਹ ਫਿਰ ਕਹਿੰਦੇ ਨੇ ਵੀ ਅਸੀਂ ਰੋਕਾਂ ਖੋਲਤੀਆਂ ਜੀ ਹੁਣ ਜਿੱਥੇ ਜਾਣਾ। ਨਹੀਂ ਖੋਲੀਆਂ ਨਹੀਂ ਆ, ਦੇਖੋ ਦਿਖਾਓ ਮਾੜਾ ਜਿਹਾ ਇਧਰਲਾ ਪਾਸਾ, ਜਾਣ ਵਾਲਾ ਪਾਸਾ ਤਾਂ ਅਜੇ ਵੀ ਬੰਦ ਹੈ। ਅੱਛਾ, ਜਾਣ ਵਾਲਾ ਜਿਹੜਾ ਹੈਗਾ ਹਜੇ ਵੀ ਤੁਸੀਂ ਦਿਖਾਓ ਇਧਰਲੇ ਪਾਸੇ ਲਾ ਕੇ ਆ ਦਿਖਾਣ ਵਾਲਾ। ਜਾਣ ਵਾਲਾ ਤਾਂ ਆਗੋਂ ਦਾ ਕਹਿਣਾ ਕਿ ਜਾਣ ਦਾ ਰਾਹ ਬੰਦ ਆ, ਆਉਣ ਵਾਲਾ ਜਿਹੜਾ ਹੈਗਾ ਉਹ ਖੋਲਿਆ ਗਿਆ। ਖੋਲਿਆ, ਜਾਣ ਵਾਲਾ ਤਾਂ ਹਜੇ ਵੀ ਬੰਦ ਹੈ। ਅੱਛਾ, ਡਬਲ ਲੇਅਰ ਆ ਗਈ, ਇੱਕ ਇਹਦੇ ਪਿੱਛੇ ਵੀ ਨਹੀਂ, ਇਹ ਤਾਂ 7-8 ਲੇਅਰਾਂ ਹੈਗੀਆਂ। ਮਤਲਬ ਦਿੱਲੀ ਦੇ ਅੰਦਰ ਜਾਣ ਨੂੰ ਤੁਹਾਨੂੰ ਰੋਕਿਆ ਵਾ, ਦਿੱਲੀ ਵਾਲੇ ਪਾਸੇ ਤੁਹਾਨੂੰ ਜਿਹੜਾ ਉਧਰੋਂ, ਹਾਂ ਉਧਰੋਂ ਕਰ ਰਹੇ ਆ ਕਿ ਵੀ ਇੱਕ ਤਰਫਾ ਖੋਲੋ ਜੀ, ਇਹਨੂੰ ਐ ਕਰੋ। ਇਹ ਤਾਂ ਜੇ ਹੁਣ ਤੁਸੀਂ ਦੇਖੀ ਹੋਣੀ ਇੱਥੇ ਘਟਨਾ, ਜਿਹੜੀਆਂ 3 ਬੀਬੀਆਂ ਗੁਜ਼ਰੀਆਂ ਉੱਥੇ ਡਿਵਾਈਡਰ ਦੇ ਉੱਤੇ, ਟਿਕਰੀ ਬਾਰਡਰ ਤੇ ਜਾਣ ਕੇ ਡਿਵਾਈਡਰ ਤੇ ਚੜਾਇਆ। ਉਹ ਕੋਈ ਘਟਨਾ ਮੂਲੀ ਨਹੀਂ। ਜੇ ਤੁਸੀਂ ਆਖ ਮੂਲੀ ਘਟਨਾ,
ਉਹ ਤਾਂ ਜਾਣ ਕੇ ਉਹਨਾਂ ਡਿਵਾਈਡਰ ਤੇ ਤੁਸੀਂ ਦੇਖੋ, ਮੇਰੇ ਕੋਲ ਫੋਟੋ ਮੈਂ ਤੁਹਾਨੂੰ ਦਿਖਾ ਸਕਦਾ, ਵੀਡੀਓ ਵੀ ਦਿਖਾ ਸਕਦਾ। ਉਹਦਾ ਜੇ ਵੱਡਾ ਐਡਾ ਨਾ ਮੂਹਰੇ ਆਉਂਦਾ ਨਾ ਪੱਥਰ, ਤੇ ਉਹ ਸਾਰੀਆਂ ਬੀਬੀਆਂ ਮਤਲਬ ਕਿ ਮੌਤ ਹੋਣੀ ਸੀਗੀ। ਜਿਹੜੀਆਂ ਬਚ ਗਈਆਂ ਉਹ ਤਾਂ ਪੱਥਰ ਨੇ ਰੋਕਦਾ ਟਿੱਪਰ। ਇਹ ਤੁਹਾਨੂੰ ਐ ਲੱਗਦਾ ਵੀ ਜੇ ਰਾਹ ਖੁੱਲਿਆ ਤਾਂ ਉਹੋ ਜਿਹੀਆਂ ਘਟਨਾਵਾਂ ਹੋਰ ਹੋ ਸਕਦੀਆਂ? ਬਿਲਕੁਲ ਹੋਣਗੀਆਂ। ਕੌਣ ਜ਼ਿੰਮੇਵਾਰੀ ਲੈਂਦਾ ਉਹਦੀ ਵੀ? ਨਹੀਂ ਹੋਣਗੀਆਂ, ਇਹ ਬਿਲਕੁਲ ਹੋਣਗੀਆਂ। ਇਹ ਤਾਂ ਕਰਨਾ ਚਾਹੁੰਦੀ ਆ ਕਿ ਪੁਲਿਸ ਇੱਥੇ ਬੈਠੇ ਰਹਿਣ, ਇਹ ਸਾਨੂੰ ਦੇਣ ਦੱਸ। ਅਸੀਂ ਕਹਿੰਦੇ ਸੁਪਰੀਮ ਕੋਰਟ 7 ਤਰੀਕ ਦੀ ਤਰੀਕ ਹੈ, ਉਹਦੇ ਬਚਣ ਵਾਸਤੇ ਕਰ ਰਹੇ ਆ ਇਹ, ਉਹਨੂੰ ਦਿਖਾਉਣ ਵਾਸਤੇ ਸੁਪਰੀਮ ਕੋਰਟ 'ਚ ਵੀਡੀਓ ਬਣਾਈਆਂ। ਰਾਤ ਇਹਨਾਂ ਨੇ ਆ ਕੇ ਵੀਡੀਓ ਬਣਾਈ ਹੈ ਖੋਲ ਕੇ ਵੀ ਸਾਡੇ ਤਾਂ ਰਸਤੇ 'ਚ ਖੁੱਲੇ, ਅਸੀਂ ਰੋਕੇ ਨਹੀਂ। ਇਹਦਾ ਸਿਰਫ ਉਹਦੀ ਇੱਕ ਨਾ ਸੁਪਰੀਮ ਕੋਰਟ 'ਚ ਜਵਾਬਦੇਹੀ ਤੈਅ ਕਰ ਰਹੇ ਆ ਇਹ, ਵੀ ਅਸੀਂ ਕੀ ਜਵਾਬ ਦੇਵਾਂਗੇ ਉੱਥੇ। ਸਾਡੇ ਕਿਸਾਨ ਆਗੂਆਂ ਨੇ ਕਿਹਾ ਵੀ ਅਸੀਂ ਨਹੀਂ ਰੋਕੇ। ਟਕੈਤ ਸਾਹਿਬ ਤਾਂ ਸ਼ਾਇਦ ਤੁਸੀਂ ਸੁਣਿਆ ਹੋਊਗਾ। ਹਾਂ, ਉਹ ਦਿਖਾਇਆ ਵੀ ਉਹਨਾਂ ਨੇ, ਦਿਖਾਇਆ ਵੀ ਉਹਨਾਂ ਨੇ ਵੀ ਅਸੀਂ ਨਹੀਂ ਰੋਕਿਆ। ਦੇਖੋ ਤੁਸੀਂ, ਰੋਕੇ ਤਾਂ ਇਹਨਾਂ ਨੇ ਆ, ਅਸੀਂ ਨਹੀਂ ਰੋਕੇ। ਅਸੀਂ ਤਾਂ ਜਾਣਾ ਚਾਹੁੰਦੇ ਆ ਵੀ ਦਿੱਲੀ ਜਾਵਾਂਗੇ, ਪਰ ਦਿੱਲੀ ਵਾਲੇ ਪ੍ਰਸ਼ਾਸਨ ਕਹਿੰਦਾ ਅਸੀਂ ਵੜਨ ਨਹੀਂ ਦੇਣਾ। ਇਹ ਕਹਿੰਦੇ ਆ ਕਿ ਵੀ ਅਸੀਂ ਰਸਤੇ ਖੋਲ ਦੋ, ਅਸੀਂ ਬੈਠੇ ਕੀ ਕਰਾਂਗੇ ਫਿਰ ਰਸਤੇ ਖੋਲ ਕੇ? ਤਾਂ ਜੇ ਹੁਣ ਦਿੱਲੀ ਜਾਣਾ ਹੀ ਪੈਂਦਾ ਤਾਂ ਤੁਹਾਡੇ ਜਿਹੜੇ ਇੱਥੇ ਦਾ ਘਰ ਆ, ਮੰਨ ਲਓ ਸਾਰਾ ਕੁਝ ਹੈ, ਸਾਰਾ ਕੁਝ ਕਿਤੇ ਅੱਗੇ ਜਾ ਕੇ ਇਹ ਤਾਂ ਜੀ ਦੇਖੋ ਜੀ, ਸਾਡੇ ਪਾਰਟੀ ਪ੍ਰਧਾਨਾਂ ਨੇ ਫੈਸਲੇ ਲੈਣੇ ਆ। ਸਾਡਾ ਕੋਈ ਨਹੀਂ, ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ। ਅਸੀਂ ਉਹਨਾਂ ਦੇ ਮੰਗਣਾ ਇੱਕ ਜੇ ਦੇਖਿਆ ਮਰ ਜਾ ਕੇ ਛੱਡਦੇ ਨਹੀਂ, ਜਿਵੇਂ ਕਹਿਣਗੇ ਉਵੇਂ ਕਰਾਂਗੇ। ਤੇ ਬਾਰਡਰਾਂ ਤੇ ਜਿਹੜੀ ਗਿਣਤੀ ਆ, ਜੇਕਰ ਆਪਾਂ ਦੇਖਿਆ ਜਾਵੇ ਅੱਗੇ ਨਾਲ ਥੋੜੀ ਜਿਹੀ ਘਟ ਰਹੀ ਹੈ, ਕੀ ਕਾਰਨ ਨਹੀਂ ਘਾਟਣ ਤਾਂ ਤੁਹਾਨੂੰ ਪਤਾ ਹੀ, ਝੋਨੇ ਦਾ ਸੀਜ਼ਨ ਹੈ ਪੰਜਾਬ 'ਚ, ਕਮਾਈਆਂ ਚੱਲੀ ਜਾਂਦੀਆਂ, ਉਹਨਾਂ ਕਰਕੇ ਘਾਟਾ ਥੋੜਾ ਜਿਹਾ। ਸੀਜ਼ਨ ਦਾਣੇ ਤਾਂ ਸਾਹਮਣੇ ਹੀ ਆ ਨਾ। ਤੇ ਜਦੋਂ ਮੰਨ ਲਓ ਸੀਜ਼ਨ ਦੇ ਮੈਂ ਕਹਿੰਦਾ ਹੁਣ ਸਾਡੇ ਤਾਂ ਅੱਜ ਹੀ 40 ਬੰਦੇ ਆ ਰਹੇ ਆ ਪਿੰਡੋਂ। ਮੈਨੂੰ ਫੋਨ ਆਇਆ, ਗੱਡੀ ਚੜ੍ਹ ਕੇ ਉਹ ਇਹ ਗੱਲ ਸੁਣ ਕੇ ਰਾਤ ਵਾਲੀ ਫੋਨ ਕਰੇ, ਉਹ ਕਹਿੰਦੇ ਅਸੀਂ ਆ ਗਏ ਜੀ, ਨਾ ਛੱਡਣਾ ਪੈ ਜੇ ਤੁਹਾਨੂੰ ਕੋਈ ਵੱਡੇ ਹੋਰ ਵੱਡੇ ਕਿਵੇਂ ਕਰੇ। ਮਤਲਬ ਕਿ ਜਿਹੋ ਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਜਿਹੜਾ ਮੈਂ ਕਹਿੰਦਾ ਤੁਸੀਂ ਜੀ ਦੇਖੋ, ਇਹ ਭੁੱਲ ਜੇ ਹੁਣ ਸਰਕਾਰ ਵੀ ਇਹਨਾਂ ਨੂੰ ਜੇ ਅਸੀਂ ਛੇੜ ਲਏ ਤੇ ਅਸੀਂ ਉਹ ਕਰ ਲਾਂਗੇ। ਤਿੰਨੇ ਕਾਨੂੰਨ ਰੱਦ ਕਰਕੇ MSP ਵਾਲਾ ਜਿਹੜਾ MSP ਦੀ ਗਰੰਟੀ ਲੈ ਕੇ, ਉਦੋਂ ਬਾਅਦ ਜਿਹੜੇ ਵੀ ਆਗੂ ਕਹਿਣਗੇ ਉਹ ਗੱਲ ਕਰਕੇ ਹਿੱਲਾਂਗੇ। ਹੁਣ ਇੱਥੋਂ ਉਹੋ ਜਿਹੀਆਂ ਗੱਲਾਂ ਨਹੀਂ ਆ ਵੀ ਅਸੀਂ ਚਲੋ ਜੀ ਲਾਲਾ ਕਰ ਦੋ, ਅੱਗੇ ਵੀ ਕਰ ਨਹੀਂ। ਚਲੋ ਧੰਨਵਾਦ। ਹਾਂ ਧੰਨਵਾਦ। ਸੋ ਇਹ ਸਨ ਜਿਹੜੇ ਹੈਗੇ ਆ, ਜਿਹੜੇ ਮੌਕੇ ਦੇ ਇੱਥੇ ਆਪਾਂ ਕਿ ਬਾਈ ਮੌਜੂਦ ਸੀਗੇ। ਸੋ ਫਿਲਹਾਲ ਦੀ ਘੜੀ ਜਾਵੇ ਤਾਂ ਇਧਰਲੇ ਪਾਸਿਓਂ ਅਲੱਗ-ਅਲੱਗ। ਹੋ ਸਿੱਧੂਪੁਰ ਸਾਹਿਬ ਕਿਵੇਂ ਹੋ? ਭਾਈ ਵਧੀਆ ਵਧੀਆ, ਹੋਰ ਕਾਇਮ ਹੈ? ਸੋ ਇਧਰਲੇ ਪਾਸੇ ਅੱਗੇ ਜਿਹੜਾ ਹੈਗਾ ਚੱਲੀ ਜਾਂਦਾ ਕੰਮ, ਤੇ ਲਗਾਤਾਰ ਹੁਣ ਜਿਉਂ ਦਿਨ ਚੜ੍ਹਿਆ, ਹੁਣ ਰੋਟੀਆਂ ਖਾ ਕੇ ਸਾਡੇ ਬੰਦੇ ਜਿਹੜੇ ਹੈਗਾ ਪਹੁੰਚ ਜਾਂਦੇ। ਕੀ ਹਾਲ ਆ ਬਾਈ, ਠੀਕ ਆ? ਸੋ ਲਗਾਤਾਰ ਆਪਾਂ ਗੱਲ ਕਰਕੇ ਜਿਹੜਾ ਚੱਲੀ ਜਾ ਰਿਹਾ ਇੱਥੇ, ਆਪਾਂ ਦੇਖਿਆ ਜਾਵੇ। ਸੋ ਫਿਲਹਾਲ ਦੀ ਘੜੀ ਇਹ ਟਿਕਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਕਿ ਇੱਕ ਵਾਰੀ ਆਪਾਂ ਕਿ ਮਾਹੌਲ ਆ ਜਿਹੜਾ ਥੋੜਾ ਜਿਹਾ ਤਣਾਅਪੂਰਵਕ ਆ। ਕੁਝ ਕੁ ਆਗੂਆਂ ਨੂੰ ਬੁਲਾਇਆ ਵੀ ਗਿਆ ਮੀਟਿੰਗ ਵਾਸਤੇ ਅੰਦਰ, ਤੇ ਫਿਲਹਾਲ ਇਸ ਵਕਤ ਇੱਧਰਲੇ ਪਾਸੇ ਕਿਸਾਨਾਂ ਦਾ ਤੇ ਜਿਹੜਾ ਆਪਾਂ ਕਿ ਪੁਲਿਸ ਪ੍ਰਸ਼ਾਸਨ ਆ ਉਹ ਟਕਰਾ। ਤਾਂ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲਾ ਰਾਹ ਖੋਲ੍ਹਿਆ ਗਿਆ। ਇਹ ਵੀ ਗੱਲ ਆ ਵੀ ਜਿੱਧਰੋਂ ਦਿੱਲੀ ਨੂੰ ਜਾਣਾ ਹੈ, ਠੀਕ ਆ, ਉਹ ਰਾਹ ਬੰਦ ਹੈ, ਤੇ ਪਰ ਜਿਹੜਾ ਦਿੱਲੀ ਦੇ ਅੰਦਰੋਂ ਆਉਣ ਵਾਲਾ ਰਾਹ ਉਹ ਖੋਲ੍ਹਿਆ ਗਿਆ, ਠੀਕ ਹੈ। ਸੋ ਇਹ ਜੇਕਰ ਇਹ ਦੇਖਿਆ ਜਾਵੇ ਤਾਂ ਇਹ ਵੀ ਇੱਕ ਜਿਹੜਾ ਆਪਾਂ ਕਿ ਉਹ ਕਹਿੰਦੇ ਵੀ ਇਹ ਖਾਨਾ ਪੂਰਤੀ ਆ ਕਿ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਅਸੀਂ ਰਾਹ ਖੋਲ੍ਹਿਆ, ਜਿਹੜਾ ਹੈਗਾ ਖੋਲ੍ਹਿਆ। ਹੋਰ ਬਾਈ ਠੀਕ ਹੋ? ਕਾਇਮ ਹੋ? ਸੋ ਲਗਾਤਾਰ ਇਹ ਬੀਬੀਆਂ ਵਿਚਾਰੀਆਂ, ਮਾਤਾ ਤੁਰਿਆ ਜਾਂਦਾ ਨਹੀਂ ਤੇ ਫਿਰ ਵੀ ਵਿਚਾਰੀ ਬੈਠੀ ਆ, ਤੇ ਇੱਥੇ ਕਈਆਂ ਦੇ ਦੋ ਲੱਤਾਂ ਸਮਾਰ ਕੇ ਤੁਰਦੇ ਆ ਤੇ ਉਹ ਘਰੇ ਬੈਠੇ ਹਨ। ਹੋਰ ਕੋਈ ਕਾਇਮ ਹੋ? ਸੋ ਲਗਾਤਾਰ ਜਿਹੜਾ ਹੈਗਾ ਆਪਾਂ ਕਿ ਹੋਰ ਫਿਰ ਬਾਈ ਕੀ ਹਾਲ ਆ? ਫਿਰ ਕਿਹੜਾ ਪਿੰਡ ਹੈ? ਕੋਠੇ ਚੇਤ ਸਿੰਘ ਵਾਲੇ ਆਵਲੂ। ਇੰਨੀ ਦੂਰੋਂ ਹੈ ਜੀ? ਨੇੜੇ ਹੀ ਹੈ, ਕੋਈ ਦੂਰ ਨਹੀਂ ਵਾਲੀ। ਹੋਰ ਠੀਕ ਠਾਕ ਹੋ? ਬਿਲਕੁਲ ਓਕੇ ਜੀ। ਕਿਵੇਂ ਚੱਲੀ ਜਾਂਦਾ ਮੋਰਚਾ? ਬਸ ਮੋਰਚਾ ਚੜ੍ਹਦੀ ਕਲਾ ਫਤਿਹ ਕਰਕੇ ਛੱਡਾਂਗੇ, ਚੜ੍ਹਦੀ ਕਲਾ ਚੱਲ ਰਿਹਾ। ਤੁਹਾਡਾ ਵੀ ਚੇਤ ਸਿੰਘ ਵਾਲੇ ਕੋਠੇ ਪਈ? ਮੇਰਾ ਲੱਖੀ ਜੰਗਲ। ਲੱਖੀ ਜੰਗਲ ਤੇਰੇ ਨੇੜੇ, ਠੀਕ ਆ। ਪਰ ਸਾਡੇ ਪਿੰਡਾਂ ਦੇ ਬੰਦੇ ਆਪਣਾ ਉੱਥੇ ਕੋਰ ਸਿੰਘ ਵਾਲੇ ਜੀ। ਅੱਛਾ, ਇੱਕ ਪਿੰਡ ਦਾ ਆਪਣਾ ਬਾਈ। ਚਲ ਆ ਤਾਂ ਦੋ ਕਰ ਗਏ ਬੰਦੇ ਹੈ। ਨਹੀਂ ਬੈਠਿਆ ਉਧਰ ਪੜਾਲ 'ਚ ਨਹੀਂ ਹੈਗੇ ਬੰਦੇ ਉੱਥੇ ਛੱਡ ਕੇ ਜਾਂਦੇ। ਅੱਛਾ, ਤੁਸੀਂ ਇੱਧਰ ਦੇਖਣ ਆਏ? ਹਾਂਜੀ। ਰਾਤ ਸੀਗੇ ਪਰ ਇੱਥੇ? ਰਾਤ ਸੀਗੇ, ਰਾਤ 9:15 ਵਜੇ ਆ ਗਈ ਸਾਨੂੰ ਉੱਥੇ। ਮਤਲਬ ਕੀ ਸੀਗਾ ਰਾਤ, ਕੀ ਘਟਨਾ ਹੋਈ ਸੀ ਇੱਥੇ? ਰਾਤ ਇਹਨਾਂ ਨੇ ਬੈਰੀਕੇਡ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ, ਜੋ JCB ਲਾਤੀ ਲਿਆ ਕੇ। ਅੱਛਾ, ਉਹਨੂੰ ਆਪਣੇ 10-15 ਬੰਦੇ ਮੌਕੇ ਸੀਗੇ, ਉਹਨਾਂ ਨੇ ਨਾਲ ਦੀ ਨਾਲ ਜੋ ਇਹ ਚੱਕਣ ਲਾ ਕੇ ਤੇ ਉਹ ਮੂਹਰੇ ਪੈ ਗਏ, ਉਹਨੂੰ ਰੋਕ ਲਏ। ਸਾਡੇ ਕੋਲ ਉੱਥੇ ਮਤਲਬ ਵੀ ਡਾਕਟਰ ਸੋਏਮਾਨ ਦੇ 20 ਨੰਬਰ ਪੋਲ ਦੇ ਉੱਤੇ ਬਾਬੇ ਭੂਰੀ ਵਾਲਿਆਂ ਕੋਲ ਬੈਠੇ ਸੀ। ਉੱਥੇ ਅਨਾਉਂਸਮੈਂਟ ਆਈ, ਅਸੀਂ ਨਾਲ ਦੀ ਨਾਲ ਹੀ ਉੱਥੋਂ ਉੱਠ ਕੇ ਸਕੂਟਰ ਚੱਕਿਆ ਇੱਥੇ ਆ ਗਏ।
ਇੱਥੇ ਆ ਕੇ ਉਸ ਟਾਈਮ ਦੇ ਉੱਤੇ ਮਤਲਬ ਵੀ ਇਹਨਾਂ ਨੇ ਕੰਟਰੋਲ ਕਰ ਲਿਆ ਸੀਗਾ ਆ ਕੇ ਕਿਸਾਨ ਲੰਮੇ ਪੈ ਗਏ ਕੰਟਰੋਲ ਕਰ ਲਿਆ, ਲੰਮੇ ਪੈ ਗਏ ਮੂਰੇ ਸਾਰੇ ਪੈ ਗਏ ਲੰਮੇ ਆ ਤੁਸੀਂ ਬਾਬਾ ਫਿਰ ਲੰਮੇ ਪੈ ਗਏ ਸਾਰੇ ਪਏ ਤੇ ਜੇ ਹੁਣ ਲੱਗ ਗਏ ਦੁਪਹਿਰੇ ਅਗਲੇ ਫੇਰ ਫਿਰ ਵੀ ਲੰਮੇ ਪਵਾਂਗੇ ਮੈਂ ਕੀ ਚਾਹੁੰਦਾ ਲੰਮੇ ਪੈ ਕੇ ਕੀ ਕਰਨਾ ਚਾਹੁੰਦੇ ਵੀ ਸਾਡੀਆਂ ਲਾਸ਼ਾਂ ਤੇ ਗੁਜ਼ਰ ਕੇ ਹਾਂ ਇਹਨਾਂ ਦਾ ਫੈਸਲਾ ਕੀਤਾ ਸੀ ਵੀ ਹੱਦ 5 ਫੁੱਟ ਰਸਤਾ ਖੁੱਲਿਆ ਜਾਵੇ ਜ਼ਿਆਦਾ ਨਹੀਂ ਅੱਛਾ ਬਾਕੀ ਇਹਨਾਂ ਰਸਤਾ ਖੁੱਲਾ ਖੋਲ ਦਿੱਤਾ ਇਸ ਕਰਕੇ ਕਿਸਾਨ ਵਿਰੋਧ ਕਰ ਰਹੇ ਨੇ ਕਿ ਸਿਰਫ ਮੋਟਰਸਾਈਕਲ ਔਰ ਬੰਦਾ ਪੈਦਲ ਜਾਂ ਐਂਬੂਲੈਂਸ ਟੱਪ ਸਕਦੀ 6 ਤਰੀਕ ਤੱਕ ਸੀ ਨਾ ਜੀ, 6 ਤਰੀਕ ਨੂੰ ਉਹ ਵੀ ਅੱਜ 10 ਵਜੇ ਖੋਲਣਾ ਸੀ, ਇਹ ਨਾ ਰਾਤ ਚੋਰੀ ਖੋਲ ਲਿਆ ਜਿਸ ਇਹਨਾਂ ਨੇ ਚੋਰੀ ਵੀ ਦਵਾ ਟਪਾ ਦੇਣੀ ਅੱਛਾ ਵੀ ਚੋਰੀ ਜਿਹੜਾ ਹੈਗਾ ਰਾਹ ਖੋਲਿਆ ਇਹ ਰਾਤ ਚੋਰੀ ਖੋਲ ਰਹੇ ਸੀ, ਅੱਜ 10 ਵਜੇ ਦਾ ਟਾਈਮ ਦਿੱਤਾ ਗਿਆ ਸੀ। ਸੋ ਲਗਾਤਾਰ ਜਿਹੜਾ ਹੈਗਾ ਆਪਾਂ ਅੱਗੇ ਇੱਥੇ ਬਾਰਡਰ ਤੇ ਮਾਹੌਲ ਆ ਜਿਹੜਾ ਤਣਾਅਪੂਰਵਕ ਆ ਤੇ ਅੰਤ ਤੋਂ ਜਿਹੜਾ ਹੈਗਾ ਹੁਣ ਅਲੱਗ-ਅਲੱਗ ਮੀਡੀਆ ਚੈਨਲ ਹੋਰ ਇਧਰਲੇ ਭਾਈ ਟੋਪੀ ਕਿਹੜਾ ਪਿੰਡ ਆ ਫਿਰ ਹੈਂ? ਕਿਹੜਾ ਪਿੰਡ ਹੈ ਨੰਗਾ ਵਾਲਾ ਦੇਖ ਲਾ ਸਾਡੇ ਪਿੰਡਾਂ ਦੇ ਬੰਦੇ ਬਹੁਤ ਆਏ ਯਾਰ ਹੈ ਉਧਰਲੇ ਤਾਂ ਫਿਲਹਾਲ ਜਿਹੜਾ ਹੈਗਾ ਕੰਮ ਚੱਲੀ ਜਾਂਦਾ ਬਾਈ ਤੇ ਲਗਾਤਾਰ ਤੁਹਾਨੂੰ ਦਿਖਾ ਦਗੇ ਕਿ ਹਜੇ ਮਾਹੌਲ ਸ਼ਾਂਤਪੂਰਵਕ ਆ, ਕੋਈ ਏਡਾ ਨਾ ਕੋਈ ਕਈ ਜਿਹੜੇ ਹੈਗੇ ਚੈਨਲਾਂ ਤੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਪਤਾ ਨਹੀਂ ਕਿ ਡਾਂਗ ਫਿਰ ਗਈ ਜਾਂ ਹੋ ਗਿਆ ਅਜੇ ਕੋਈ ਇਹੋ ਜਿਹਾ ਹਾਂ ਯਾ ਮੋਬਾਈਲ ਹੀ ਆ ਤੂੰ ਦੇਖ ਲੈ ਚੈਨਲ ਆ ਤਾਂ ਉਹ ਚੱਕੀ ਫਿਰਦੇ ਜਿਵੇਂ ਹਾਂ ਉਹ ਬਣਾਇਆ ਵਾ ਉਹ ਤਾਂ ਚੱਲ ਪੈਂਦਾ ਥੋੜਾ ਆਪਾਂ ਕਰ ਲਾਂਗੇ ਹੌਲੀ ਹੌਲੀ ਮੈਂ ਕਿਹਾ ਕਰ ਦਿਆਂਗੇ ਦਿੱਲੀ 'ਚ ਹੀ ਲੈ ਲਾਂਗੇ ਸੋ ਇੱਥੇ ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਸ਼ਾਂਤੀ ਆ, ਕੋਈ ਚੱਕਰ ਨਹੀਂ ਯਾਰ ਇੱਧਰਲੇ ਪਾਸੇ ਬੰਦੇ ਆਪਦੇ ਹੀ ਆ ਠੀਕ ਹੈ ਤੇ ਉਧਰਲੇ ਪਾਸੇ ਸਾਹਮਣੇ ਦੇਖਿਆ ਤਾਂ ਉਹ ਇੱਕ ਲੇਅਰ ਲੱਗੀ ਹੋਈ ਫਿਲਹਾਲ ਕਿਸਾਨ ਆਗੂ ਅੰਦਰ ਮੀਟਿੰਗ ਕਰਨ ਗਏ ਹੋਏ ਆ ਠੀਕ ਆ, ਕੋਈ ਏਡਾ ਰੌਲਾ ਨਹੀਂਗਾ ਤੇ ਇੱਧਰਲੇ ਪਾਸੇ ਆਪਾਂ ਗੱਲ ਕਰਕੇ ਤਾਂ ਵੀ ਸਾਰੇ ਹਾਂ ਕਿਸਾਨ ਮੀਡੀਆ ਲਗਾਤਾਰ ਪਹੁੰਚੀ ਹੈ। ਮੈਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿਉਂਕਿ ਕਈ ਵਾਰੀ ਅਫਵਾਹ ਫੈਲ ਜਾਂਦੀ ਹੈ ਬਹੁਤ ਤੇਜ਼ੀ ਨਾਲ ਵੀ ਯਾਰ ਪਤਾ ਨਹੀਂ ਕੀ ਹੋ ਗਿਆ ਬਾਰਡਰਾਂ ਤੇ ਇਹ ਹੋ ਗਿਆ ਅਜੇ ਸ਼ਾਂਤੀ ਹੈ ਪਰ ਇਹ ਜ਼ਰੂਰ ਆ ਵੀ ਤੁਹਾਨੂੰ ਜਿਹੜਾ ਹੈਗਾ ਘਰਾਂ ਚੋਂ ਆ ਜਾਣਾ ਚਾਹੀਦਾ ਯਾਰ ਇਹ ਨਾ ਹੋਵੇ ਮੁੜ ਕੇ ਦੀਵਾਲੀ ਤੋਂ ਬਾਅਦ ਪਟਾਕੇ ਚਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਨਾ ਸੋ ਵਕਤ ਗੁਜ਼ਰੇ ਤੋਂ ਬਾਅਦ ਜਿਹੜਾ ਹੈਗਾ ਸੱਪ ਲੰਘ ਗਲੀਆਂ ਕੁੱਟਣ ਦਾ ਫਾਇਦਾ ਨਹੀਂ ਤੁਸੀਂ ਬਾਅਦ ਦੇ ਵਿੱਚ ਐਵੇਂ ਆਪਾਂ ਅੱਗੇ ਇਹ ਕਹੀ ਜਾਣ ਆ ਬਾਈ ਕਹਿੰਦਾ ਤੁਹਾਡੇ ਆਗੂ ਕਿੱਥੇ ਮਨਜੀਤ ਸਿੰਘ ਮੈਨੂੰ ਆਇਆ ਵੀ ਤੂੰ ਕਿੱਥੇ ਹੈ ਠੀਕ ਆ ਉਹ ਤਾਂ ਚਲ ਉਧਰ ਵਾਲੇ ਪਾਸੇ ਗਏ ਆ ਘਰੇ ਬਹਿ ਕੇ ਪੁੱਠੇ ਸਿੱਧੇ ਕਮੈਂਟ ਕਰਨੇ ਕੋਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਿਆਣਪ ਵਾਲੀ ਗੱਲ ਹੁੰਦੀ ਹੈ ਹਨਾ ਹੋਰ ਫਿਰ ਕੀ ਹਾਲ ਹੈ ਕਿਹੜਾ ਪਿੰਡ ਆ ਨੰਗਾ ਵਾਲਿਆ ਮੇਰਾ ਪਿੰਡ ਵੀਰੇ ਭਲਾਸਵਾਲਾ ਸੰਗਰੂਰ ਜਿਹੜਾ ਤੇ ਫਿਰ ਕਿਵੇਂ ਲੱਗਦਾ ਕਿਵੇਂ ਮੋਰਚਾ ਚੜੀ ਜਾਂਦਾ ਚੱਲਦਾ ਵੀਰੇ ਵਧੀਆ ਬਸ ਹੁਣ ਸੀਜ਼ਨ ਦਾ ਕੰਮ ਉਹਦੇ ਕਰਕੇ ਨਾ ਗਿਣਤੀ ਥੋੜੀ ਮੁੱਠੀ ਘਟੀ ਹੋਈ ਆ ਨਹੀਂ ਬਾਕੀ ਠੀਕ ਆ ਤੇ ਬਾਕੀ ਪਿੰਡਾਂ 'ਚ ਲੋਕ ਜਿਹੜਾ ਹੈਗਾ ਰਾਤ ਵੀਡੀਓ ਤਾਂ ਦੇਖਿਆ ਦੀ ਵੀ ਆ ਰਹੇ ਨੇ ਆ ਰਹੇ ਆ ਚੱਲ ਪਏ ਹੈ ਕਿਹੜਾ ਪਿੰਡ ਆ ਬਾਪੂ ਦੋ ਲੈ ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ ਜੀ ਸੰਗਰੂਰ ਦੇ ਤੇ ਪਿੰਡਾਂ 'ਚੋਂ ਰਾਤ ਵਾਲੀ ਘਟਨਾ ਤੋਂ ਬਾਅਦ ਅਸੀਂ ਰਾਤ ਵਾਲੀ ਘਟਨਾ ਦੀ ਸਾਰੀ ਵੀਡੀਓ ਪਾਤੀ ਸਾਰਾ ਉਹਨਾਂ ਨੂੰ ਦੱਸਤਾ ਉਹ ਤਾਂ ਸਵੇਰੀ ਉਸ ਟਾਈਮ ਹੀ ਤੁਰ ਪਏ ਮੰਨ ਕੇ ਜਿਹੜੇ ਇਹ ਚੀਜ਼ਾਂ ਵੱਧ ਕਰਕੇ ਤੋਂ ਵੱਧ 12 12:30 ਵਜੇ ਨੂੰ ਆ ਜਾਣਗੇ ਅੱਜ 12-1 ਵਜੇ ਨੂੰ ਆਏ ਕਦ ਰੇਲ ਗੱਡੀ ਤੇ ਫਿਰ ਸੋ ਲਗਾਤਾਰ ਜਿਹੜਾ ਹੈਗਾ ਖਬਰਾਂ ਆ ਰਹੀਆਂ ਕਿ ਜਿਹੜਾ ਹੈਗਾ ਪੰਜਾਬ ਤੋਂ ਲੋਕ ਆ ਰਹੇ ਆ ਹਰਿਆਣੇ ਦੇ ਵਿੱਚੋਂ ਥੋੜਾ ਜਿਹਾ ਤਾਂ ਵੀ ਕਿਹਾ ਹੋਇਆ ਲੋਕਾਂ ਕਿਉਂਕਿ ਐਲਾਨਾਬਾਦ ਦੇ ਵਿੱਚ ਅੱਜ ਬਾਈ ਇਲੈਕਸ਼ਨ ਆ ਦੁਬਾਰਾ ਐਮਐਲਏ ਦੀ ਚੋਣ ਹੋਣੀ ਹੈ ਜੇਕਰ ਉੱਥੋਂ ਜਿਹੜੇ ਹਰਿਆਣੇ ਵਾਲੇ ਭਰਾ ਹੁੰਦੇ ਤਾਂ ਵੋਟਾਂ ਜਿਹੜੀਆਂ ਹੈਗੀਆਂ ਇੱਧਰਲੇ ਪਾਸੇ ਆ ਜਾਣਗੇ ਤੇ ਉੱਥੇ ਫਿਰ ਉਹੀ ਸਰਕਾਰਾਂ ਦੇ ਬੰਦੇ ਜਿੱਤ ਜਾਣਗੇ ਜਿਨ੍ਹਾਂ ਨਾਲ ਆਡਾ ਲੱਗਿਆ ਹੋਇਆ ਤਾਂ ਕਰਕੇ ਹਰਿਆਣੇ ਨੂੰ ਇੱਕ ਵਾਰੀ ਐਲਾਨਾਬਾਦ ਵਾਲਿਆਂ ਨੂੰ ਥੋੜਾ ਕਿਹਾ ਹੋਇਆ ਬਾਕੀ ਫਿਲਹਾਲ ਜਿਉਂ-ਜਿਉਂ ਦਿਨ ਚੜੂਗਾ ਠੀਕ ਹੈ ਦੇਖਿਆ ਜਾਊਗਾ ਤੇ ਉਵੇਂ ਜਿਹੜਾ ਹੈਗਾ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਖਾਸ ਕਰਕੇ ਉਹ ਵਧਣੀ ਸ਼ੁਰੂ ਹੋ ਚੁੱਕੀ ਆ ਤੇ ਆਉਣ ਵਾਲੇ ਟਾਈਮ 'ਚ ਵਧਣੀ ਆ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਆ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਬ੍ਰਦਰ ਕਿ ਅਸੀਂ ਵੱਧ ਤੋਂ ਵੱਧ ਗਿਣਤੀ 'ਚ ਅੱਗੇ ਆਹ ਮੁੱਛਾਂ ਚੜਾਈ ਜਾਂਦਾ ਹੈ ਕਿਹੜਾ ਪਿੰਡ ਆ ਫਿਰ ਹੈ ਉੱਤਰਾਖੰਡ ਇੰਨੀ ਦੂਰੋਂ ਨਾਨਕ ਮਤਾ ਸਾਹਿਬ ਬਈ ਗੱਲ ਕਰਕੇ ਕਿਹੜਾ ਉੱਤਰਾਖੰਡ ਤੋਂ ਆਏ ਤੇ ਯਾਰ ਇੰਨਾ ਦੂਰ ਕਾਹਦੇ ਆਏ ਫਿਰ ਇਹ ਜਿਹੜਾ ਦੇਖ ਰਹੇ ਸੀ ਆ ਜਿਹੜਾ ਕੱਲ ਦੀਆਂ ਵੀਡੀਓ ਆਉਣ ਡੀਆਂ ਸੀ ਉਹਨਾਂ ਨੂੰ ਵੇਖ ਕੇ ਆਏ ਅਸੀਂ ਕੱਲ ਦੀਆਂ ਵੀਡੀਓ ਦੇਖ ਕੇ ਠੀਕ ਹੈ ਰਾਤ ਗਾਜੀਪੁਰ ਬਾਰਡਰ ਤੇ ਹਾਂ ਸਵੇਰੇ ਹੁਣ ਉੱਠ ਗਏ ਗਾਜੀਪੁਰ ਬਾਰਡਰ ਤੇ ਕੀ ਸਥਿਤੀ ਹੈ ਉੱਥੇ ਖੋਲਿਆ ਰਾਹ ਹਾਂਜੀ ਖੁੱਲ ਰਹੇ ਨਹੀਂ ਖੁੱਲਣ ਨਹੀਂ ਦੇਣਾ ਉਹਨਾਂ ਨੇ ਆਪਣੇ ਕਿਸਾਨਾਂ ਨੇ ਨਹੀਂ ਖੁੱਲਣ ਦੇਣਾ ਮਤਲਬ ਕਿ ਵੀ ਵੈਸੇ ਸ਼ਾਂਤੀ ਆ ਕੰਮ ਸਹੀ ਆ ਮਤਲਬ ਕਿ ਗਾਜੀਪੁਰ ਬਾਰਡਰ ਸੈੱਟ ਹੈ ਹਾਂਜੀ ਹਾਂਜੀ ਔਰ ਆਪਣੇ ਕਿਸਾਨ ਕਾਫੀ ਸਾਡੇ ਤਰਾਈ ਸਾਈਡ ਪਿੱਛੋਂ ਤੇ ਬਹੁਤ ਆਉਂਦਾ ਕਾਫੀ ਹੈ। ਗੱਡੀਆਂ ਚੱਲ ਪਈਆਂ ਕੱਲ ਦੀਆਂ ਰਾਤ ਆਈਆਂ 5-6 ਬਹੁਤ ਗੱਡੀਆਂ ਗੱਡੀਆਂ ਆਈਆਂ ਆ ਰਿਹਾ ਕਾਫਲੇ ਬਹੁਤ ਆ ਰਹੇ ਮਤਲਬ ਕਿ ਉਹ ਮਤਲਬ ਕਿ ਤਰਾਈ ਮਤਲਬ ਆਪਾਂ ਕਿ ਉੱਤਰਾਖੰਡ ਤੇ ਯੂਪੀ ਤੋਂ ਜਿਹੜੀਆਂ ਹੈ ਕਿਸਾਨਾਂ ਦੀਆਂ ਗੱਡੀਆਂ ਗਾਜੀਪੁਰ ਆ ਰਹੀਆਂ ਹਾਂਜੀ ਹਾਂਜੀ ਕਾਫੀ ਆ ਰਹੇ ਤੇ ਤੁਸੀਂ ਅੱਜ ਗਾਜੀਪੁਰ ਤੋਂ ਆਏ ਹੋ ਹਾਂਜੀ ਹਾਂਜੀ ਮੈਟਰੋ ਤੇ ਨਹੀਂ ਆਪਣੀ ਗੱਡੀ ਉੱਥੇ ਇਹਨਾਂ ਆਣ ਨਹੀਂ ਦਿੱਤਾ ਇਧਰੋਂ
ਅੱਛਾ ਲਗਾਤਾਰ ਮਤਲਬ ਕਿ ਤੁਸੀਂ ਜਿਹੜਾ ਹੈਗਾ ਅਸੀਂ ਰਾਤ ਹੀ ਪਹੁੰਚ ਰਹੇ ਹਾਂ ਅਸੀਂ ਰਾਤ ਇੱਥੇ ਪਹੁੰਚ ਗਏ ਜਦੋਂ ਟਿਕਰੀ ਬਾਰਡਰ ਦੀ ਜਿਹੜੀ ਗਾਜੀਪੁਰ ਬਾਰਡਰ ਤੇ ਰਾਤ ਪਹੁੰਚ ਰਹੇ ਹਾਂ ਸਵੇਰੇ ਰਾਤ ਗਾਜੀਪੁਰ ਕਿਹੜੀ ਤਰੀਕੇ ਕਿਵੇਂ ਲੋਕਾਂ ਦਾ ਰਿਸਪੌਂਸ ਕਿ ਯੂਪੀ ਉੱਤਰਾਖੰਡ ਦੇ ਵਿੱਚ ਬਹੁਤ ਵਧੀਆ ਸਾਡੇ ਉੱਥੇ ਤਰਾਈ ਸਾਈਡ 'ਚ ਬਹੁਤ ਜ਼ਿਆਦਾ ਹੈ ਔਰ ਸਾਡੇ ਤੁਹਾਨੂੰ ਪਤਾ ਲਖੀਮਪੁਰ ਖੀਰੀ 'ਚ ਸਾਡੇ ਹਾਦਸਾ ਹੋ ਗਿਆ ਸੀ ਬੀਜੇਪੀ ਵੱਲੋਂ ਜਿਹੜੇ ਕਿਸਾਨ ਆਪਣੇ ਸੰਘਰਸ਼ ਕਰ ਰਹੇ ਸੀ ਉਹਨਾਂ ਤੇ ਗੱਡੀ ਚਾੜ ਦਿੱਤੀ ਗਈ ਸੀ ਤਾਂ ਅਸੀਂ ਉੱਥੇ ਵੀ ਲਗਾਤਾਰ ਉੱਥੇ ਆਪਣਾ ਸੰਘਰਸ਼ ਕਰਦੇ ਰਹੇ ਹਾਂ ਔਰ ਗਾੜੀ ਕਰਦੇ ਰਵਾਂਗੇ। ਤੇ ਉੱਥੇ ਵੀ ਜਿਸ ਤਰ੍ਹਾਂ ਪੰਜਾਬ 'ਚ ਮੁੱਖ ਮੰਤਰੀ ਦਾ ਵਿਰੋਧ ਹਨ ਪਿੱਛੇ ਜੇ ਜਸਪੁਰ ਆਉਣਾ ਸੀ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਤੇ ਇਸ ਤਰ੍ਹਾਂ ਹੀ ਹਰ ਜਗ੍ਹਾ ਹੀ ਵਿਰੋਧ ਹੋਣ ਡਿਆ। ਇਹ ਦੇਖਿਆ ਯੂਪੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਕਿ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗੱਲਾਂ ਪੈ ਸਕਦਾ ਬਿਲਕੁਲ ਜੀ ਬਿਲਕੁਲ ਤੇ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਹਰ ਹਾਂਜੀ ਹਾਂਜੀ ਪੂਰਾ ਡਟ ਕੇ ਇਦਾਂ ਹੀ ਜਿੱਦਾਂ ਪੰਜਾਬ 'ਚ ਆਪਣੇ ਇਦਾਂ ਹੀ ਆਪਾਂ ਕਿਹੜਾ ਪਿੰਡ ਆ ਬਾਈ ਸੇਮ ਹੀ ਹੈ ਭਾਜੀ ਸੇਮ ਹੀ ਸਾਰੇ ਇਹ ਭਾਈ ਗਾਜੀਪੁਰ ਬਾਰਡਰ ਤੋਂ ਗਾਜੀਪੁਰ ਬਾਰਡਰ ਤੇ ਸੁੱਖ ਸਾਂਦ ਹੈ ਬਿਲਕੁਲ ਸੋ ਇਹ ਭਰਾ ਦੇਖ ਲਓ ਇੰਨੀ ਦੂਰੋਂ ਆ ਕੇ ਤਾਂ ਇੱਥੋਂ ਸਾਡੇ ਵਾਲਿਆਂ ਦੇ ਦੇਖੋ ਇਹ ਉੱਤਰਾਖੰਡ ਤੋਂ ਆਇਆ ਫਿਰ ਉੱਤਰਾਖੰਡ ਤੋਂ ਪਹਿਲਾਂ ਗਾਜੀਪੁਰ ਪਹੁੰਚੇ ਗਾਜੀਪੁਰ ਤੋਂ ਬਾਅਦ ਟਿਕਰੀ ਪਹੁੰਚੇ ਆ ਬਈ ਬਾਈ ਨਾਲ ਹੀ ਹੈ ਇਹ ਪੰਜਾਬ ਵਾਲਾ ਕਿਹੜਾ ਪਿੰਡ ਆ ਪੰਜਾਬ ਤੋਂ ਸੰਗਤਪੁਰਾ ਇਹ ਬਠਿੰਡੇ ਜ਼ਿਲ੍ਹੇ 'ਚ ਸੰਗਰੂਰ ਵਾਲੇ ਵੀ ਠੀਕ ਆ ਬੰਦੇ ਮੈਨੂੰ ਕੱਢਣੇ ਪੈਣੇ ਬੰਦੇ ਆ ਬੇਬੇ ਨੂੰ ਪੁੱਛਦਾ ਬੇਬੇ ਡਾਂਗ ਲੈ ਕੇ ਗਰਮ ਹੋਈ ਬੈਠੀ ਹਾਂ ਇੱਥੇ ਆ ਕੋਈ ਚੱਕਰ ਨਹੀਂ ਹੋਰ ਮਾਤਾ ਠੀਕ ਹੈ ਮਾਤਾ ਤੁਰਿਆ ਜਾਂਦਾ ਨਹੀਂ ਤੂੰ ਇਹਦੇ ਬਾਰਡਰ ਤੇ ਆ ਕੇ ਖੜ ਗਈ ਪੁੱਤਾਂ ਤੀ ਕੀ ਕਹਿਣਗੇ ਸਾਨੂੰ ਅਸੀਂ ਤਾਂ ਲਿਖਾ ਲਈ ਉਹਨਾਂ ਦੇ ਹੱਕ ਲੈਣ ਆਏ ਆ ਹੁਣ ਦਾ ਹੱਕ ਲੈਣਾ ਆਇਆ ਹਾਂ ਤੇ ਜੇ ਮਾਤਾ ਕਿਤੇ ਗੁਜ਼ਰ ਗਈ ਫੇਰ ਕੀ ਹੋਊਗਾ ਇਹਨਾਂ ਦੇ ਸਿਰ ਚੜ ਕੇ ਮਰਾਂਗੇ ਅੱਛਾ ਸਰਕਾਰ ਤੇ ਸਿਰ ਚੜ ਕੇ ਮਰਾਂਗੇ ਮਰਨਾ ਤਾਂ ਹੈਗਾ ਇੱਕ ਦਿਨ ਮਾਰਨਾ ਤਾਂ ਹੈਗਾ ਹਾਂ ਅਸੀਂ ਹੱਕ ਲੈ ਕੇ ਹੱਕ ਲਵਾਂਗੇ ਹੱਕ ਮਾਤਾ ਮੁੰਡੇ ਘੱਟ ਆਉਂਦੇ ਆ ਬਜ਼ੁਰਗ ਬਾਹਲਾ ਵਿੱਚ ਮੈਨੂੰ ਲੱਗਦਾ ਸਰਕਾਰ ਨੂੰ ਤੰਗ ਕਰੀ ਜਾਂਦੇ ਆ ਕੀ ਗੱਲ ਹੋ ਗਈ ਉਹ ਹੁਣ ਉਹ ਕੰਮ ਵੀ ਕਰਨਾ ਉਹਨਾਂ ਨੇ ਹੁਣ 2 ਫਸਲਾਂ ਦਾ ਮੋਹਰਾ ਹੈ ਨਾਲੇ ਤਾਂ ਜੀਰੀ ਵੱਢਣੀ ਹੈ ਨਾਲੇ ਕਣਕ ਬੀਜਣੀ ਹੈ ਖਾਣਾ ਵੀ ਹੈ ਉਹ ਸਾਨੂੰ ਕੀ ਖਵਾਉਂਗੇ ਫਿਰ ਅਸੀਂ ਭੁੱਖੇ ਮਰਾਂਗੇ ਅਸੀਂ ਉਹਨਾਂ ਦੇ ਇੱਥੋਂ ਆ ਗਏ ਆ ਹੁਣ ਬੀਜੀ ਜੂ ਕਣਕ ਉਹ ਆ ਜਾਣਗੇ ਸ਼ਿਕਵਾ ਤਾਂ ਨਹੀਂ ਆਇਆ ਤਾਂ ਨਹੀਂ ਕਿਤੇ ਮੁੰਡੇ ਟਿਕਟੌਕ ਤੇ ਲੱਗੇ ਪਏ ਜਾਂ ਕੁੜੀਆਂ ਟਿਕਟੌਕ ਮਾਲਾ ਕਿਤੇ ਮੋਬਾਈਲ ਵਾਲਾ ਚਲਾਉਂਦੇ ਵੀ ਆਉਂਦੇ ਨਹੀਂਗੇ ਤੇ ਕੰਮ ਹੀ ਕਰਦੇ ਕੰਮ ਕਰਦੇ ਨੇ ਕੰਮ ਕਰਦੇ ਗਾਰੰਟੀ ਲੈਣੀ ਹੋਵੇ ਫਿਰ ਸਾਰਿਆਂ ਦੀ ਹਾਂ ਕੰਮ ਕਰਦੇ ਨੇ ਹੋਰ ਕੀ ਅਸੀਂ ਕੀ ਉਹ ਦਿਹਾੜੀ ਕਰਦੇ ਸੋ ਲਗਾ ਨਹੀਂ। ਮਾਤਾ ਫਿਰ ਹੁਣ ਤੜਕੇ ਕਾਸਤੇ ਆਏ ਇੰਨੀ ਦੂਰੋਂ ਅਸੀਂ ਕੁੱਤਾ ਉੱਥੋਂ ਆਏ ਆ ਟੈਂਪੂ ਚੜ ਕੇ ਰਾਤ ਵੀਡੀਓ ਦੇਖੀ ਮਾਤਾ ਫਿਰ ਇੱਥੇ ਵੀ ਜਿਹੜਾ ਹੈਗਾ ਬਾਰਡਰ ਦੇ ਹਾਂ ਪਰ ਮਜ਼ਬੂਤ ਆ ਮੋਰਚੇ ਆਪਣੇ ਹਾਂ ਮਜ਼ਬੂਤ ਆ ਬਾਈ ਕਾਇਮ ਆ ਨਾ ਕਾਇਮ ਤੇ ਮਾਤਾ ਇੱਕ ਜਿਹੜੇ 2-3 ਜਿਹੜੀਆਂ ਬੀਬੀਆਂ ਸ਼ਹੀਦ ਕਰਤੀਆਂ ਸੀਗੀਆਂ ਸੁਣਿਆ ਸੀ ਉੱਥੇ ਟਿੱਪਰ ਚੜ ਗਿਆ ਸੀਗਾ ਹਾਂ ਕੀ ਗੱਲ ਪਰ ਡਰ ਨਹੀਂ ਲੱਗਦਾ ਕੋਰਾ ਨਹੀਂ ਲੱਗਦਾ ਡਰਦੇ ਨਹੀਂ ਮਰਨਾ ਨਹੀਂ ਅਸੀਂ ਡਰਦੇ ਤੂੰ ਚੜਾ ਦੇ ਚੜਾ ਦੇ ਭਾਵੇਂ ਭਾਈ ਮਰਨ ਵਾਸਤੇ ਆਏ ਆ ਜਾਂ ਤਾਂ ਸਾਡੇ ਹੱਕ ਆ ਜਾਣਗੇ ਜਾਂ ਅਸੀਂ ਮਰ ਜਾਗੇ ਚੜਾਉਣ ਵਾਲੇ ਵੀ ਇਹੀ ਨੇ ਡਰਾਉਣ ਵਾਲਾ ਕੌਣ ਹੈ ਚੜਾਉਣ ਵਾਲੇ ਨੇ ਹਾਂ ਸਾਨੂੰ ਡਰਾਉਂਦੇ ਨੇ ਇਹਦਾ ਬਹਾਨਾ ਅਸੀਂ ਬਣਾਇਆ ਡਰਦੇ ਨਹੀਂ ਫਲਾਨਾ ਹੋ ਗਿਆ ਡਰਾਉਂਦੇ ਨੇ ਡਰਦੇ ਸਾਰੇ ਬਹਾਨੇ ਨੇ ਠੀਕ ਆ ਮਹਾਰਾਜ ਕਿਹੜਾ ਪਿੰਡ ਹੈ ਇਹਦਾ ਇਹੀ ਨੇ ਕਰਨ ਵਾਲੇ ਪਟਿਆਲਾ ਸੰਗਰੂਰ ਪਟਿਆਲਾ ਭਾਈ ਸਾਡਾ ਸੰਗਰੂਰ ਜ਼ਿਲ੍ਹਾ ਸੋ ਇਹ ਮਾਤਾ ਵਰਗੀਆਂ ਜਿਹੜੀਆਂ ਸੰਗਰੂਰ ਦੇਖ ਲਓ ਬੀਬੀਆਂ 'ਚ ਵੱਧ ਜੋਸ਼ ਆ ਤੇ ਆਪਣੇ ਵਰਗੇ ਘਰੇ ਬੈਠੇ ਆ ਅਜੇ ਕਈ ਕਮੈਂਟ ਵੀ ਪੁੱਠੇ ਸਿੱਧੇ ਕਰਦੇ ਰਹਿੰਦੇ ਆ ਵੀ ਆਏ ਫਲਾਨਾ ਹੋ ਗਿਆ ਆਹ ਦੇਖ ਲਓ ਬੇਬੇ ਵਿਚਾਰੀ ਮੈਨੂੰ ਲੱਗਦਾ ਜਿਹੜਾ ਹੈਗਾ ਤੁਰਿਆ ਵੀ ਨਹੀਂ ਜਾਂਦਾ ਫੇਰ ਵੀ ਖੁੰਡਿਆਂ ਤੇ ਫੇਰ ਵੀ ਜਿਹੜਾ ਹੈਗਾ ਲਗਾਤਾਰ ਤੁਹਾਡੇ ਵਾਸਤੇ ਸੰਘਰਸ਼ ਕਰ ਰਿਹਾ ਸਾਨੂੰ ਸ਼ਰਮ ਚਾਹੀਦੀ ਜਿਹੜੇ ਅਜੇ ਤੱਕ ਘਰਾਂ 'ਚ ਬੈਠੇ ਆ ਘਰੇ ਵੀ ਕੋਈ ਕੰਮ ਨਹੀਂ ਐਡਾ ਤਾਂ ਮੈਨੂੰ ਲੱਗਦਾ ਨਹੀਂ ਕੋਈ ਵੀ ਕਿਸੇ ਦੇ ਘਲਾੜੀ 'ਚ ਬਾਂਹ ਹੀ ਹੋਈ ਆ ਐਡਾ ਤਾਂ ਨਹੀਂ ਕੋਈ ਕੰਮ ਰਹਿ ਗਏ ਯਾਰ ਹਨਾ ਬਾਪੂ ਤੇ ਹੈਗੇ ਆ ਕੰਮ ਮੈਨੂੰ ਲੱਗਦਾ ਬਹਾਨਾ ਵੱਧ ਮਾਰਦਾ ਜਨਤਾ ਘੱਟ ਆਉਂਦੀ ਹੈ ਹਨਾ ਕਰਨਾ ਪੈਣਾ ਇਹਨਾਂ ਨਾਲ ਹਿਸਾਬ ਹੈ ਥੋੜਾ ਦਾ ਸੀਜ਼ਨ ਚੱਲਦਾ ਵੱਢੀ ਜਾਂਦੇ ਆ ਬਜਾਈ ਦਾ ਕਣਕ ਦਾ ਜ਼ੋਰ ਹੈ ਨਹੀਂ ਹੁਣ ਰਾਤ ਦਾ ਰੌਲਾ ਪਿਆ ਯਾਰ ਤੜਕੇ ਨੂੰ ਪਹੁੰਚਣੇ ਤਾਂ ਚਾਹੀਦੇ ਆ ਕੀ ਕਹਿੰਦੇ ਪਿੰਡਾਂ ਪੁੰਡਾਂ ਵਾਲੇ ਆਉਂਦੇ ਆ ਕਹਿੰਦੇ ਆ ਜਾਣਗੇ ਬਥੇਰਾ ਆ ਜਾਣਗੇ ਹਾਂ ਇਹੀ ਜੀ ਕੋਈ ਗੱਲ ਨਹੀਂ 1-2 ਦਿਨ ਹੀ ਆ ਬਸ ਅੱਛਾ ਵਿੱਚ ਤਾਂ ਸਾਡੇ ਨੌਜਵਾਨ ਕਣਕ ਬੀਜ ਕੇ ਜੀਰੀ ਕੱਟ ਕੇ ਵੀ ਆਏ ਨਾ ਠੀਕ ਹੈ ਐਤਵਾਰ ਵਾਲੇ ਦਿਨ ਸੋ 2-4 ਦਿਨਾਂ ਦਾ ਕੰਮ ਹੀ ਆ ਵਾਲਾ ਨਹੀਂ ਦੋ ਤਾਂ ਬਥੇਰੀ ਜਾਂਦਾ ਸਾਂਭੀ ਨਹੀਂ ਆਣੀ ਫਿਰ ਸੋ ਲਗਾਤਾਰ ਜਿਹੜਾ ਹੈਗਾ ਆਪਾਂ ਕਿ ਅਸੀਂ ਤਾਂ ਕਰਕੇ ਕਹਿੰਦੇ ਭਾਈ ਆਓ ਜਿਹੜਾ ਹੈਗਾ ਹੁਣ ਤਾਂ ਉਹਦੇ ਲੋੜ ਹੈ ਬਾਅਦ ਦੇ ਵਿੱਚ ਕਿਉਂਕਿ ਜਿੰਨਾ ਬਾਰਡਰ ਮੌਜੂਦ ਹੋਊਗਾ ਉਹਨਾਂ ਹੀ ਚੰਗਾ ਫਿਲਹਾਲ ਦੀ ਘੜੀ ਆਪਾਂ ਕਿ ਇਸ ਵਕਤ ਜਿਹੜਾ ਇੱਧਰਲੇ ਪਾਸੋਂ ਮੀਡੀਆ ਕਰਮੀ ਤੇ ਲਗਾਤਾਰ ਆਪਾਂ ਕਿ ਚੱਲੀ ਜਾਂਦਾ ਇੱਧਰੋਂ ਹੋਰ ਆਈ ਜਾਂਦਾ ਹੋਰ ਠੀਕ ਠਾਕ ਤੇ ਇੱਧਰਲੇ ਪਾਸੇ ਆਪਾਂ ਗੱਲ ਕਰਕੇ ਇੱਧਰ ਨੂੰ ਤਾਂ ਲਗਾਤਾਰ ਜਿਹੜਾ ਹੈ ਟਿਕਰੀ ਬਾਰਡਰ ਦੀ ਸਟੇਜ ਤੋਂ ਵਾਲੇ ਪਾਸੇ ਨੂੰ ਜਿਹੜਾ ਹੁਣ ਇਕੱਠ ਆ ਜਿਹੜਾ ਹੋਰ ਬਾਈ ਠੀਕ ਹੋ ਸੋ ਵੱਧ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਲਗਾਤਾਰ ਮੋਰਚਿਆਂ ਨੂੰ ਮਜ਼ਬੂਤ ਕਰਨ ਵਾਲੇ ਤੁਹਾਨੂੰ ਸੱਦਾ ਯਾਰ ਠੀਕ ਆ ਦੇਖੋ ਬਜ਼ੁਰਗ ਵਿਚਾਰੇ ਆਈ ਜਾਂਦੇ ਆ ਠੀਕ ਹੈ ਝੰਡੇ ਚੱਕੇ ਉਧਰੋਂ ਸੋ ਲਗਾਤਾਰ ਜਿਉਂ-ਜਿਉਂ ਮੈਨੂੰ ਲੱਗਦਾ ਅੱਜ ਦਿਨ ਚੜ੍ਹਨਾ ਜਿਉਂ-ਜਿਉਂ ਆਪਾਂ ਕਿ ਵਕਤ ਹੋਊਗਾ
ਉਵੇਂ ਜਿਹੜਾ ਇਹ ਜਿਹੜੀਆਂ ਥਾਵਾਂ ਭਰਨੀਆਂ ਸ਼ੁਰੂ ਹੋ ਗਈਆਂ ਤੇ ਲਗਭਗ ਆ ਦੇਖ ਲਓ ਬਜ਼ੁਰਗ ਤੋਂ ਤੁਰਿਆ ਨਹੀਂ ਜਾਂਦਾ ਫਿਰ ਵੀ ਤੁਹਾਡੇ ਹੱਕਾਂ ਵਾਸਤੇ ਲੜ ਰਿਹਾ ਤੇ ਜਿਨ੍ਹਾਂ ਦੀਆਂ ਦੋ ਲੱਤਾਂ ਕੰਮ ਕਰਦੀਆਂ ਉਹਨਾਂ ਨੂੰ ਹੋ ਜੇ ਪੋਲ ਕੁਛ ਨਹੀਂ ਆਉਂਦੇ। ਸੋ ਪਰ ਮੈਂ ਤੁਹਾਨੂੰ ਕਹਿਣਾ ਵੀ ਜ਼ਰੂਰ ਆਓ ਯਾਰ, ਆਏ ਨਾ ਕਿਉਂ ਵੀ ਬਾਈ ਸਾਨੂੰ ਵਾਰ-ਵਾਰ ਕਹੀ ਜਾਂਦਾ ਯਾਰ ਤੁਹਾਨੂੰ ਹੁਣ ਲੋੜ ਹੈ, ਠੀਕ ਆ, ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਅੱਗੇ। ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗਾ ਕਿਸਾਨ ਹੁਣ ਇੱਥੇ ਪਹੁੰਚੇ ਹੋਏ ਆ। ਸੋ ਮੈਂ ਵੀ ਥੋੜਾ ਜਿਹਾ ਪੀਣਾ ਚਾਹ ਚੂ ਯਾਰ, ਮੈਂ ਕਹਿਣਾ ਹੈ ਨਾ, ਤੇ ਇਹ ਨਾ ਹੋਵੇ ਮੈਂ ਰੋਟੀਆਂ ਖਾਣਾ ਚਾਹ ਪੀ ਲਾਂ ਤੇ ਫਿਰ ਤੋਂ ਲਾਈਵ ਹੁੰਨਾ, ਠੀਕ ਹੈ। ਫਿਲਹਾਲ ਦੀ ਘੜੀ ਸ਼ਾਂਤੀ ਹੈ, ਠੀਕ ਹੈ। ਮੇਰਾ ਜੀ ਕਰਦਾ ਤੁਹਾਨੂੰ ਸਾਰਾ ਦਿਨ ਦਿਖਾਈ ਜਾਵਾਂ ਕਿਉਂਕਿ ਮੈਂ ਚਾਹੁੰਦਾ ਕਿ ਗਲਤ ਅਫਵਾਹਾਂ ਨਾ ਫੈਲਣ, ਠੀਕ ਹੈ। ਜੋ ਸੱਚ ਹੈ ਉਹ ਤੁਹਾਡੇ ਸਾਹਮਣੇ ਆਵੇ। ਗੁਰਪ੍ਰੀਤ ਕੋਟਲੀ ਪੇਜ ਨੂੰ ਫੋਲੋ ਕਰੀ ਜਾਓ, ਗੁਰਪ੍ਰੀਤ ਕੋਟਲੀ TV ਬਣਾਇਆ ਆਪਾਂ, ਉਹਨੂੰ ਜ਼ਰੂਰ ਜਿਹੜਾ ਫੋਲੋ ਕਰ ਲਓ। ਗੁਰਪ੍ਰੀਤ ਕੋਟਲੀ YouTube ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ। ਤੁਹਾਨੂੰ ਸਾਰੀਆਂ ਖਬਰਾਂ ਇੱਥੋਂ ਜਿਹੜੀਆਂ ਹੈਗੀਆਂ ਲਗਾਤਾਰ ਤੁਹਾਡਾ ਭਰਾ ਇੱਥੋਂ ਲਾਈਵ ਦਿਖਾਉਂਦਾ ਰਹੂਗਾ, ਠੀਕ ਹੈ। ਕਿ ਬੱਬੂ ਭੁੱਲਰ ਕਹਿੰਦਾ ਕੀ ਨੁਕਸਾਨ ਹੋਊਗਾ? ਪਹਿਲੀ ਗੱਲ ਤਾਂ ਇਹ ਨੁਕਸਾਨ ਹੋਊਗਾ ਐਡਾ ਜਦੋਂ ਆ ਖੁੱਲ੍ਹ ਗਿਆ, ਜਦੋਂ ਇਹ ਟਿੱਪਰ ਜਾਣਗੇ, ਵੱਡੀਆਂ ਗੱਡੀਆਂ ਜਾਣਗੀਆਂ, ਜਿਸ ਤਰ੍ਹਾਂ ਲਖੀਮਪੁਰ ਦੇ ਵਿੱਚ ਹੋਇਆ ਜਾਂ ਟਿਕਰੀ ਬਾਰਡਰ ਤੇ 4 ਮਾਵਾਂ ਸ਼ਹੀਦ ਹੋਊਗਾ। ਤੇ ਮੈਨੂੰ ਦੱਸ ਵੀ ਜਦੋਂ ਇੱਥੋਂ 100 ਤੇ ਗੱਡੀਆਂ ਜਾ ਕਰਨੀਆਂ ਆ ਇਹਨਾਂ ਤੰਬੂਆਂ ਦਾ ਬਣੂਗਾ ਕੀ? ਠੀਕ ਆ, ਹਰ ਰੋਜ਼ ਘਟਨਾ ਹੋਊਗੀ, ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਦੂਜੀ ਗੱਲ ਜਿਹੜਾ ਇਹ ਆਉਣ ਵਾਲਾ ਰਾਹ ਖੋਲ੍ਹਿਆ ਪਿਆ, ਜਾਣ ਵਾਲਾ ਰਾਹ ਨਹੀਂ ਖੋਲ੍ਹਿਆ ਕਿਸਾਨਾਂ ਨੂੰ ਜਾਣ ਵਾਸਤੇ, ਤਾਂ ਉਹੀ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਵੇਂ ਹੀ ਜਿਹੜੀਆਂ ਜਿਉਂਦੀਆਂ ਤਿਉਂ ਬਰਕਰਾਰ ਨੇ, ਠੀਕ ਹੈ। ਤੇ ਜੇ ਕਿਸੇ ਹੋਰ ਪੁੱਛਣਾ ਉਹ ਵੀ ਤੁਹਾਨੂੰ ਜਿਹੜਾ ਹੈਗਾ ਚੀਜ਼ਾਂ ਦੱਸ ਦਿੰਨਾ, ਠੀਕ ਆ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਯਾਰ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਹੈਗਾ ਨਾਲ ਜੁੜੇ ਰਹੋ ਅੱਗੇ। ਫਿਲਹਾਲ ਦੀ ਘੜੀ ਕੀ ਜਿਹੜਾ ਸੋ ਫਿਲਹਾਲ ਦੀ ਘੜੀ ਕੁਛ ਨਾ ਕੁਛ ਮੈਨੂੰ ਲੱਗਦਾ ਹੋਇਆ, ਪਤਾ ਨਹੀਂ ਕਿਸੇ ਨੇ ਅੱਗੇ ਲੰਘਣਾ ਉਹਦਾ ਰੌਲਾ ਤੇ ਪਤਾ ਨਹੀਂ ਕਿਸ ਨੇ ਜਾਣਾ ਉਹਦਾ ਰੌਲਾ। ਸੋ ਫਿਲਹਾਲ ਜੇ ਦੇਖਿਆ ਜਾਵੇ ਇਸ ਵਕਤ ਦੀਆਂ ਤਸਵੀਰਾਂ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਤੇ ਜਿਹੜਾ ਹੈਗਾ। ਨਹੀਂ ਹਰਜੀਤ ਯਾਰ ਰੌਲਾ ਪਾ ਕੇ ਤਾਂ ਆਇਆ ਉਹਨਾਂ ਸੱਦਣਾ ਦਾ ਪੈਣਾ ਹੀ ਆ, ਫਿਰ ਆਪਾਂ ਮੋਰਚੇ ਹੁਣ ਦਿਸੀ ਜਾਂਦਾ। ਕੀ ਹਾਲ ਨੇ ਬਾਈ, ਠੀਕ ਹੋ? ਐਵੇਂ ਬੰਦਾ ਮੇਰਾ ਗੁੱਸਾ ਕਰ ਗਿਆ ਸੀ। ਗੱਲ ਕਰਨੀ ਹੈ, ਮੈਂ ਕਰਨੀ ਹੈ। ਨਹੀਂ ਆਪਾਂ ਇਹਦੇ ਲਾਈਵ ਵੀ ਕਰ ਦਿੰਦੇ ਆ। ਨਹੀਂ ਐਡਾ ਨਹੀਂ। ਸੋ ਲਗਾਤਾਰ ਜਿਹੜਾ ਆਪਾਂ ਜਿਹੜਾ ਹੈਗਾ ਲਗਾਤਾਰ, ਸੋ ਮੈਂ ਜਿਹੜਾ ਹੈਗਾ ਯਾਰ ਮੈਂ ਵੀ ਰੋਟੀ ਖਾ ਲਾਂ ਤੇ ਜਿਹੜਾ ਹੈਗਾ 5-7 ਮਿੰਟਾਂ ਤੱਕ ਫਿਰ ਲਾਈਵ ਹੋਣਾ ਚੰਗਾ। ਵੈਸੇ ਤੇ ਸ਼ਾਂਤੀ ਏਡਾ ਕੋਈ ਚੱਕਰ ਨਹੀਂ ਗਾ ਅਜੇ ਤੱਕ। ਧੰਨਵਾਦ। ਚੱਲ ਦੋਸਤੋ ਕੀ ਹਾਲ ਆ? ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਆਪਾਂ ਅੱਗੇ ਟਿਕਰੀ ਬਾਰਡਰ ਤੇ, ਉੱਥੇ ਜਗ੍ਹਾ ਤੇ ਜਿੱਥੇ ਜਿਹੜਾ ਹੈਗਾ ਰਸਤਾ ਖੋਲ੍ਹਣ ਨੂੰ ਲੈ ਕੇ ਰਾਤ ਜਿਹੜਾ ਕਿਸਾਨਾਂ ਤੇ ਜਿਹੜਾ ਹੈਗਾ ਦਿੱਲੀ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਟਕਰਾਅ ਦੀ ਸਥਿਤੀ ਜਿਹੜੀ ਹੈਗੀ ਆ ਵੇਖੀ ਗਈ। ਫਿਲਹਾਲ ਦੀ ਘੜੀ ਕਿਸਾਨ ਆਗੂ ਜਿਹੜੇ ਹੈਗਾ ਪਹੁੰਚਣਾ ਸ਼ੁਰੂ ਹੋ ਗਿਆ। ਕਿਸਾਨ ਵੀ ਜਿਹੜੇ ਹੈਗੇ ਹੁਣ ਜਿਉਂ ਹੀ ਖਬਰਾਂ ਮਿਲੀਆਂ ਪਹੁੰਚਣਾ ਸ਼ੁਰੂ ਹੋਇਆ। ਲਗਾਤਾਰ ਆਪਾਂ ਅੱਗੇ ਕਿਸਾਨ ਹੀ ਨਹੀਂ ਨਾਲ ਹੁਣ ਜਿਹੜਾ ਹੈਗਾ ਮੀਡੀਆ ਅਦਾਰੇ ਵੀ ਜਿਹੜਾ ਹੈਗਾ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਆ। ਸੋ ਉਹਨੂੰ ਦੇਖਦੇ ਆ, ਮਾੜਾ ਜਿਹਾ ਸ਼ੇਅਰ ਕਰੀ ਜਾਓ ਗੁਰਪ੍ਰੀਤ ਕੋਟਲੀ ਜਿਹੜਾ ਹੈਗਾ ਫੇਸਬੁੱਕ ਪੇਜ ਨੂੰ ਲਾਈਕ ਕਰੀ ਜਾਓ ਤੇ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ ਕੀ ਹੈ ਇੱਥੋਂ ਦੀ ਸਥਿਤੀ। ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਰਾਤ ਬੂਟਾ ਸਿੰਘ ਬੁਰਜਗਲ ਉਹ ਵੀ ਜਿਹੜਾ ਹੈਗਾ ਇਸ ਵਕਤ ਪਹੁੰਚੇ ਆ, ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ। ਫਿਲਹਾਲ ਦੀ ਘੜੀ ਦੀਆਂ ਸਾਡੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਟਿਕਰੀ ਬਾਰਡਰ ਤੋਂ ਦਿਖਾ ਰਿਹਾ ਕਿ ਆਹ ਰਾਹ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਸਲ ਦੇ ਵਿੱਚ 2 ਰਾਹ ਇੱਥੇ। ਇੱਕ ਆ ਇਹ ਬਿਲਕੁਲ ਹਜੇ ਤੱਕ ਬਲੌਕ ਆ, ਜਿਸ ਤਰ੍ਹਾਂ ਪਹਿਲਾਂ ਬਲੌਕ ਸੀਗਾ। ਇਹਦੇ ਵਿੱਚ ਇੰਨਾ ਕਾ ਕਿ ਇੰਨਾ ਚਿਰ ਹੋ ਗਿਆ ਕਿਉਂਕਿ ਰਾਹਾਂ ਨੂੰ ਬੰਦ ਹੋਇਆ ਨੂੰ, ਤੇ ਆਪਾਂ ਅੱਗੇ ਵਿੱਚ ਹਰੇਵਾਈ ਉੱਗੇ ਆਈ ਹੈ ਕਿਉਂਕਿ ਸਾਲ ਭਰ ਜਿਨ੍ਹਾਂ ਦੇ ਵਿੱਚ ਜੇਕਰ ਜਿਹੜਾ ਹੈਗਾ ਰੇਤਾ ਪਿਆ ਰਹਿੰਦਾ ਤਾਂ ਉਹ ਜਿਹੜਾ ਹੈਗਾ ਆਪਾਂ ਅੱਗੇ ਉੱਥੇ ਜਿਹੜਾ ਘਾਹ ਬੂਟ ਉੱਗ ਆਉਂਦੇ ਆ। ਉਦੋਂ ਪਿੱਛੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਜਾ ਰਾਹ, ਤੀਜਾ ਲੇਅਰਾਂ ਲੱਗੀਆਂ ਹੋਈਆਂ ਇੱਥੋਂ ਤੱਕ ਕਿ ਜਿੱਥੋਂ ਤੱਕ ਤੁਹਾਨੂੰ ਟਿਕਰੀ ਬਾਰਡਰ ਨਜ਼ਰ ਆਉਂਦਾ ਆ ਤੁਹਾਡੇ ਸਾਹਮਣੇ, ਜਿੱਥੋਂ ਤੱਕ ਤੁਹਾਨੂੰ ਟਿਕਰੀ ਬਾਰਡਰ ਨਜ਼ਰ ਆਉਂਦਾ ਇੱਥੋਂ ਤੱਕ ਜਿਹੜੀਆਂ ਲੇਅਰਾਂ ਹੀ ਤੁਹਾਨੂੰ ਜਿਹੜੀਆਂ ਹੈਗੀਆਂ ਨਜ਼ਰ ਆਉਣਗੀਆਂ। ਲਗਾਤਾਰ ਲਗਭਗ 10 ਤੋਂ ਜ਼ਿਆਦਾ ਲਗਭਗ ਦਰਜਨ ਦੇ ਕਰੀਬ ਕਹਿ ਸਕਦੇ ਆ ਕਿ ਲੇਅਰਾਂ ਸਿਕਿਉਰਿਟੀ ਨਾਲ ਲੱਗੀਆਂ ਹੋਈਆਂ ਨੇ ਇੱਕ ਪਾਸੇ। ਪਰ ਜਿਹੜਾ ਦੂਜੇ ਪਾਸੇ ਦੀ ਗੱਲ ਹੈ, ਦੂਜੇ ਪਾਸੇ ਜਿਹੜਾ ਹੈਗਾ ਰਾਹ ਹੁਣ ਖੋਲ੍ਹਿਆ ਗਿਆ। ਰਾਹ ਖੋਲ੍ਹਣ ਦੇ ਜਿਹੜਾ ਹੈਗਾ ਕੀ ਵਿਰੋਧ ਹੈ, ਕੀ ਨੇ ਮੌਜੂਦ ਰਹਿਣਗੇ ਬੂਟਾ ਸਿੰਘ ਬੁਰਜਗਿੱਲ ਜਿਹੜੇ ਕਿ ਰਾਤ ਇੱਥੇ ਮੌਜੂਦ ਸੀਗੇ। ਫਿਲਹਾਲ ਉਹ ਮੀਡੀਆ ਨਾਲ ਮੁਖਾਤਬ ਜਿਹੜੇ ਹੈਗੇ ਹੋ ਰਹੇ ਆ। ਫਿਲਹਾਲ ਦੀ ਘੜੀ ਜਿਹੜਾ ਇਹ ਦੂਜਾ ਰਾਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਇਸ ਵਕਤ ਤੁਹਾਨੂੰ ਨਜ਼ਰ ਆਉਣਗੇ।
ਤੇ ਦੂਜਾ ਰਾਹ ਜਿਹੜਾ ਹੈਗਾ ਬਿਲਕੁਲ ਖੋਲ ਦਿੱਤਾ ਗਿਆ। ਜੇ ਦੇਖਿਆ ਜਾਵੇ ਇਹ ਰਾਹ ਜਿਹੜਾ ਹੈਗਾ ਆਪਾਂ ਕਿਉਂਕਿ ਦੋ ਪਾਸੇ ਦੀ ਆਵਾਜਾਈ ਸੀ ਤਾਂ ਸੱਜੇ ਪਾਸੇ ਜਿਹੜਾ ਹੈਗਾ ਬਿਲਕੁਲ ਆਪਾਂ ਅੱਗੇ ਖੋਲ ਦਿੱਤਾ ਗਿਆ। ਜਿਸ ਤਰ੍ਹਾਂ ਦੂਜੇ ਪਾਸੇ ਤੁਹਾਨੂੰ 10-11 ਲੇਅਰਾਂ ਦਿਖਾਈਆਂ, ਪਰ ਇਧਰਲੇ ਪਾਸੇ ਤੁਹਾਨੂੰ ਇੱਕ ਵੀ ਲੇਅਰ ਆ ਜਿਹੜੀ ਦੂਰ ਤੱਕ ਨਜ਼ਰ ਨਹੀਂ ਆਉਣੀ। ਹਾਂ, 1-2 ਲੇਅਰਾਂ ਜਿਹੜੀਆਂ ਹੈਗੀਆਂ ਆਪਾਂ ਅੱਗੇ ਜਿਹੜਾ ਹੈਗਾ ਸਿਕਿਉਰਿਟੀ ਫੋਰਸ ਦੀਆਂ ਉਹਨਾਂ ਦੀਆਂ ਜ਼ਰੂਰ ਬਣੀਆਂ ਹੋਈਆਂ। ਫਿਲਹਾਲ ਦੀ ਘੜੀ ਮੋਨੀਟਰ ਹੋ ਰਹੇ ਆ ਸਾਰੇ ਜੋ ਇੱਥੇ ਹੈਗੇ ਆ ਆਪਾਂ ਅੱਗੇ ਸਰਕਾਰ ਦੁਆਰਾ ਵੀ ਤੇ ਆਪਾਂ ਅੱਗੇ ਲਗਾਤਾਰ ਚੈਨਲਾਂ ਦੁਆਰਾ ਵੀ। ਫਿਲਹਾਲ ਦੀ ਘੜੀ ਇੱਕ ਤਣਾਅ ਦੀ ਜਿਹੜੀ ਹੈਗੀ ਸਥਿਤੀ ਬਣੀ ਹੋਈ ਆ। ਰਾਤ ਜਿਹੜੇ ਬੈਰੀਕੇਡ ਹਟਾਏ ਗਏ ਆ ਉਹ ਉਹਨਾਂ ਦੀਆਂ ਸਥਿਤੀਆਂ ਤੁਸੀਂ ਦੇਖ ਸਕਦੇ ਹੋ, ਜਿੱਥੇ ਆਹ ਪੁਲਿਸ ਦੇ ਜਿਹੜਾ ਹੈਗਾ ਆਪਾਂ ਅੱਗੇ ਹੈਲਮਟ ਪਾਏ ਹੋਏ ਆ, ਇਹ ਜਿਹੜੇ ਬੈਰੀਕੇਡ ਹਟਾ ਕੇ ਪਰੇ ਕੀਤੇ ਹੋਏ ਆ। ਜਿਹੜਾ ਇਹ ਰਾਹ ਜਿਹੜਾ ਹੈਗਾ ਹੁਣ ਓਪਨ ਕੀਤਾ ਜਾ ਰਿਹਾ। ਇਹਦੇ ਵਿੱਚ ਹੁਣ ਕਿਸਾਨਾਂ ਨੂੰ ਵੀ ਦਿੱਕਤ ਆ, ਕਿਉਂਕਿ ਆਪਾਂ ਦੇਖਿਆ ਜਾਵੇ ਤਾਂ ਲਗਾਤਾਰ ਜਿਹੜੇ ਹੈਗਾ ਕਿਸਾਨ ਆਪਾਂ ਅੱਗੇ ਵੱਧ ਰਹੇ ਆ। ਹੌਲੀ ਜਿਹੜੀ ਗਿਣਤੀ ਜਿਹੜੀ ਆਪਾਂ ਅੱਗੇ ਵਧੀ ਹੋਇਆ, ਕਿਸਾਨ ਅੱਗੇ ਖੜੇ ਹੋਏ ਆ। ਠੀਕ ਆ ਕਿ ਅਸੀਂ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਓਪਨ ਨਹੀਂ ਕਰਨ ਦੇਣਾ। ਹੁਣ ਇਹਦੇ 'ਚ ਅੱਧੇ ਜਿਹੜਾ ਹੈਗਾ ਜਿਹੜੀਆਂ ਹੈਗੀਆਂ ਆਪਾਂ ਅੱਗੇ ਉਹ ਆ ਜਾਂਦੀਆਂ। ਇੱਕ ਮਿੰਟ, ਇੱਧਰਲੇ ਪਾਸੇ ਪੁਲਿਸ ਨੇ ਸੱਦੀ ਹੈ ਬੂਟਾ ਸਿੰਘ ਬੁਰਜ ਗਿੱਲ ਨੂੰ। ਵਿੱਕੀ ਸੋ ਗੱਗੀ ਜਾਣਾ ਨਾ ਆਵਾਂ। ਅੱਛਾ, ਮੀਟਿੰਗ। ਸੋ ਫਿਲਹਾਲ ਦੀ ਘੜੀ ਜਿਹੜਾ ਹੈਗਾ ਬੂਟਾ ਸਿੰਘ ਬੁਰਜ ਗਿੱਲ, ਉਹ ਤੋਂ ਬਿਨਾਂ ਜਿਹੜੇ ਹੈਗੇ ਬਲਾਡ ਵਾਲੇ ਬਰਾੜ ਸਾਹਿਬ, ਇਹ ਜਿਹੜੇ ਹੈਗੇ ਅੱਗੇ ਗਏ ਆ। ਦੁਬਾਰਾ ਮੀਟਿੰਗ ਪ੍ਰਸ਼ਾਸਨ ਨੇ ਸੱਦੀ ਹੋਈ ਆ। ਬੂਟਾ ਸਿੰਘ ਬੁਰਜ ਗਿੱਲ ਜਿਹੜੇ ਜਿਨ੍ਹਾਂ ਨੇ ਰਾਤ JCB ਦੇ ਅੱਗੇ ਬਹਿ ਕੇ ਜਿਹੜਾ ਪੈ ਕੇ ਜਿਹੜਾ ਹੈਗਾ ਅੱਗੇ ਰੁਕਵਾਇਆ, ਤੇ ਫਿਲਹਾਲ ਦੀ ਘੜੀ ਪ੍ਰਸ਼ਾਸਨ ਨੇ ਉਹਨਾਂ ਨੂੰ ਆਪਾਂ ਅੱਗੇ ਮੀਟਿੰਗ ਵਾਸਤੇ ਸੱਦ ਲਿਆ। आगे जा सकते हैं उधर? ये पत्रकार है, मीडिया जगह ही है, हम इसलिए जा सकते। ये पत्रकार है, चल रहे हैं, कोई नहीं गल। सो फिलहाल ਦੀ ਘੜੀ ਜਿਹੜਾ ਸਾਨੂੰ ਤਾਂ ਰੋਕ ਲਿਆ, ਪਰ ਅੱਗੇ ਜਿਹੜਾ ਹੈਗਾ ਹਾਂ ਸ਼ੇਅਰ ਜ਼ਰੂਰ ਕਰੀ ਜਾਓ ਜਿੰਨਾ ਹੋ ਸਕਦਾ। ਫਿਲਹਾਲ ਦੀ ਘੜੀ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਹੈ ਮੀਟਿੰਗ ਆ ਦੁਬਾਰਾ ਬੁਲਾ ਲਈ।